ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਜ਼ਪੁਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 31 ਜੁਲਾਈ 2026 16 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਲਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਅੱਜ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਹਰਜਿੰਦਰ ਸਿੰਘ ਗੋਲਡਨ ਗਰੋਸਰੀਜ਼ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ, ਖਾਲਿਸਤਾਨ ਦੀ ਹਮਾਇਤ ਕੀਤੀ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜਿੰਦਰ ਸਿੰਘ ਗੋਲਡਨ ਗਰੋਸਰੀਜ਼ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਸ਼ਹੀਦ ਊਧਮ ਸਿੰਘ ਸੁਨਾਮ ਦਾ 86ਵਾਂ ਸ਼ਹੀਦੀ ਦਿਨ ਹੈ। ਸੋ ਅੱਜ ਦੇ ਦਿਨ 31 ਜੁਲਾਈ 1940 ਨੂੰ ਬ੍ਰਿਟਨ ਦੀ ਪੈਂਟਾਵਿਲ ਜੇਲ੍ਹ ਵਿੱਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਕਾਂਡ ਲਈ ਦੋਸ਼ੀ ਪੰਜਾਬ ਦੇ ਗਵਰਨਰ ਮਾਈਕਲ ਅਡਵਾਇਰ ਨੂੰ 21 ਸਾਲ ਬਾਅਦ ਲੰਡਨ ਜਾ ਕੇ ਸਜ਼ਾ ਜਾਬਤਾ ਕੀਤਾ ਸੀ। ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਸਜਦਾ ਕਰਦੇ ਹਾਂ। ਇਹ ਗੱਲ ਸਮਝਣ ਵਾਲੀ ਹੈ ਕਿ ਜੂਨ 84 ਦੇ ਘੱਲੂਘਾਰੇ ਸਾਹਮਣੇ ਜਲਿਆਂਵਾਲੇ ਬਾਗ ਦਾ ਦੁਖਦਾਈ ਵਾਕਿਆ ਬਿਲਕੁਲ ਮਾਇਨੇ ਨਹੀਂ ਰੱਖਦਾ। ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਘੱਲੂਘਾਰਾ 84 ਲਈ ਜ਼ਿੰਮੇਵਾਰ ਇੰਦਰਾ ਗਾਂਧੀ ਅਤੇ ਜਨ ਵੈਦਿਆ ਨੂੰ ਸਜ਼ਾ ਜਾਬਤਾ ਕੀਤਾ ਸੀ। ਸੋ ਇਹਨਾਂ ਦੋਨਾਂ ਵਾਕਿਆਂ ਵਿਚਾਲੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਜਿਸ ਦੇ ਵਿੱਚ ਉਹਨਾਂ ਦੇ ਭਰਾ ਭਾਬੀਆਂ ਸ਼ਾਮਲ ਨੇ ਕਿਉਂਕਿ ਉਹਨਾਂ ਦੀ ਟੂਗੈਦਰ ਬਿਜ਼ਨਸ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੋਲਡਨ ਗਰੋਸਰੀਜ਼ ਇਹ ਇੱਕ ਉਹ ਚੇਨ ਜਿਸ ਨੇ ਬਹੁਤ ਸਾਰਿਆਂ ਨੂੰ ਇੰਪਲੋਇਮੈਂਟ ਦਿੱਤੀ। ਬਹੁਤ ਸਾਰੇ ਨੌਜਵਾਨ ਬੀਬੀਆਂ ਜਿਹੜੀਆਂ ਨੇ ਉਹ ਬੜੇ ਆਪਣੇ ਰਵਾਇਤੀ ਪਹਿਰਾਵੇ ਦੇ ਵਿੱਚ ਔਰ ਬੜੀ ਸਾਦਗੀ ਦੇ ਨਾਲ, ਔਰ ਉਹਨਾਂ ਦਾ ਇੱਕ ਬੜਾ ਨਾਂ ਹੈ ਗੋਲਡਨ ਗਰੋਸਰੀਜ਼ ਦਾ ਕਿਉਂਕਿ ਇਹ ਸਾਰੇ ਭਰਾ ਔਰ ਇਹਨਾਂ ਦਾ ਪਰਿਵਾਰ ਬੜਾ ਗੁਰਸਿੱਖੀ ਰੰਗ ਵਿੱਚ ਰੰਗਿਆ ਹੋਇਆ। ਮੇਰੇ ਆਲਮੋਸਟ 35 ਸਾਲ ਤੋਂ ਹੋਸਟ ਵੀ ਹੁੰਦੇ ਨੇ ਹਮੇਸ਼ਾ। ਮੈਂ ਉਹਨਾਂ ਦੇ ਘਰ ਹੀ ਨਿਵਾਸ ਕਰਦਾ। ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਇਹਨਾਂ ਦੇ ਬੇਬੇ ਜੀ ਜਿਹੜੇ ਕਿ ਹੁਣ 90+ ਨੇ, ਉਹਨਾਂ ਦਾ ਪੂਰਾ ਦਬਦਬਾ ਹੈ। ਇੱਕ ਰਵਾਇਤੀ ਜਿਵੇਂ ਸਾਡੇ ਪੇਂਡੂ ਪਰਿਵਾਰ ਸੀ ਉਹਦੇ 'ਚ ਇੱਕ ਡਿਸਪਲਨ ਹੈ, ਇੱਕ ਮਿਠਾਸ ਹੈ, ਇੱਕ ਧੀਰਜ ਹੈ ਉਹ ਸਾਰੇ ਦੇ ਵਿੱਚ, ਜਿਹੜਾ ਬਹੁਤ ਵਾਰ ਜਦੋਂ ਅਸੀਂ ਅਜੋਕੇ ਪੀਰੀਅਡ ਦੇ ਵਿੱਚ ਇੰਡੀਵਿਜੂਅਲਿਸਟਿਕ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ, ਅੱਡ ਹੋਣਾ ਇਹ ਬਹੁਤਿਆਂ ਨੇ ਇਹੀ ਤੋਤਾ ਰਟਨ ਫੜਿਆ ਹੁੰਦਾ। ਪਰ ਮੈਂ ਦੇਖਿਆ ਵੀ ਇਹਨਾਂ ਦੇ ਕੋਈ ਛੱਤ ਦੇ ਥੱਲੇ ਔਰ 30-35 ਸਾਲ ਤੋਂ ਵਰਤਾਰਾ ਕਿਵੇਂ ਭਰਾਵਾਂ ਦੀ ਸਾਂਝ, ਬੀਬੀਆਂ ਦੀ ਸਾਂਝ, ਬੱਚਿਆਂ ਦੀ ਪਰਵਰਿਸ਼ ਔਰ ਖਾਲਿਸਤਾਨ ਦੇ ਲਈ
84 ਤੋਂ ਇੱਕਦਮ ਬਾਅਦ ਜਿਹੜੇ ਬਿਲਕੁਲ ਖਲੋਤੇ, ਉਹਨਾਂ ਚੋਂ ਵਕਤ ਪਾ ਕੇ ਕਈ ਜਿਹੜੇ ਨੇ ਕਿਸੇ ਹੋਰ ਬੈਂਡ ਵੈਗਨ ਤੇ ਚੜ੍ਹ ਗਏ, ਕਈਆਂ ਨੇ ਵਾਪਸ ਹੋਣਾ ਜਾਣਾ ਪੰਜਾਬ ਦਾ ਮਿੱਥ ਕੇ ਜਿਹੜਾ ਹੈ ਉਹ ਕੰਪਰੋਮਾਈਜ਼ ਕੀਤੀ ਆਪਣੀ ਪੋਜੀਸ਼ਨ। ਕੁਝ ਜਿਹੜੇ ਨੇ ਉਹਨਾਂ ਨੂੰ ਮੂਵਮੈਂਟ 'ਚ ਨੁਕਸਾਨੇ ਨਜ਼ਰ ਹੋ ਗਏ, ਲੇਕਿਨ ਵੀਰ ਹਰਜਿੰਦਰ ਸਿੰਘ ਉਹਨਾਂ ਫਿਊ ਨੌਜਵਾਨਾਂ ਚੋਂ ਨੇ ਜਿਹੜੇ ਅੱਜ ਜਿਹੜਾ ਓਲਡ ਏਜ ਵਾਲੇ 'ਚ ਹੀ ਸਾਡੇ ਉਹ ਸਾਰੇ ਅਸੀਂ ਉਸ ਪਾਸੇ ਹੀ ਜਾ ਰਹੇ ਹਾਂ। ਲੇਕਿਨ ਜਿਹੜੇ ਸਿੱਕੇ ਬੰਦ ਦ੍ਰਿੜ ਇਰਾਦੇ ਦੇ ਨਾਲ, ਪੱਗ ਵੀ ਉਹਨਾਂ ਦੀ ਕੇਸਰੀ ਹੁੰਦੀ ਆ ਆਲਵੇਜ਼, ਔਰ ਪੂਰੀ ਡੈਡੀਕੇਸ਼ਨ ਦੇ ਨਾਲ ਉਹ ਜਿਹੜੇ ਨੇ ਇਸ ਪਾਸੇ ਲੱਗੇ ਹੋਏ ਨੇ। ਅਸੀਂ ਫਕੀਰਾਂ ਦੇ ਕੋਲ ਇਹੀ ਹੁੰਦਾ, ਜਿਵੇਂ ਭਾਈ ਵੀਰ ਸਿੰਘ ਇੱਕ ਤਾਂ ਕਹਿੰਦੇ ਨੇ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ ਸਾਡੇ ਕੋਲ ਦੇਣ ਨੂੰ ਤਾਂ ਕੁਛ ਨਹੀਂ ਹੈ, ਲੇਕਿਨ ਸਾਡੇ ਕੋਲ ਉਹ ਐਪਰੀਸ਼ੀਏਸ਼ਨ ਦੇ ਅਲਫਾਜ਼ ਜ਼ਰੂਰ ਨੇ ਜਿਹੜੇ ਮੈਂ ਸਮਝਦਾ ਕਿ ਜਿਨ੍ਹਾਂ ਨੇ ਸੱਚਮੁੱਚ ਜੀਵਨ ਨੂੰ ਇਸ ਪਾਸੇ ਲਾਇਆ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਬਾਬਾ ਫਰੀਦ ਜੀ ਨੇ ਜਿਨ੍ਹਾਂ ਪ੍ਰਥਾਏ ਫਰਮਾਇਆ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਹ 4 ਦਹਾਈਆਂ ਤੋਂ ਜ਼ਿਆਦਾ ਦੇ ਸਫ਼ਰ 'ਚ ਬਹੁਤ ਸਾਰਿਆਂ ਦੇ ਨਾਲ ਮੇਲ ਹੋਇਆ, ਬਹੁਤ ਸਾਰਿਆਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਵੀ ਸੁਣੀਆਂ, ਪਰ ਮਨ ਹੋਰ ਮੁਖ ਹੋਰ ਕੈਟਾਗਰੀ ਜ਼ਿਆਦਾ ਲੰਬੀ ਹੈ। ਤੇ ਮਹਾਰਾਜ ਇਹਨਾਂ ਦੀ ਪੰਥ ਨਾਲ, ਸਿੱਖੀ ਨਾਲ ਪ੍ਰੀਤ ਵੀ ਬਣਾਈ ਰੱਖੇ, ਇਵੇਂ ਹੀ ਜਿਹੜਾ ਖਾਲਿਸਤਾਨ ਦੇ ਝੰਡਾ ਬਰਦਾਰ ਰਹਿਣ, ਔਰ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ 31 ਜੁਲਾਈ ਦਾ ਦਿਨ ਇਤਿਹਾਸਕ ਦਿਨ ਹੈ। ਅੱਜ ਤੋਂ ਠੀਕ 88 ਸਾਲ ਪਹਿਲਾਂ 31 ਜੁਲਾਈ 1940 ਨੂੰ ਸੁਨਾਮ ਸ਼ਹਿਰ 'ਚ ਜੰਮਿਆ ਇੱਕ ਯਤੀਮ ਬੱਚਾ, 2-3 ਸਾਲ ਦੀ ਉਮਰ ਤੱਕ ਪਹੁੰਚਦੇ ਹਨ, ਜਿਨ੍ਹਾਂ ਦੇ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਗਏ। ਇਹ 2 ਭਰਾ ਸਾਧੂ ਸਿੰਘ, ਔਰ ਇਹਨਾਂ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ, ਔਰ ਇਹਨਾਂ ਦਾ ਚਾਚਾ ਇਹਨਾਂ ਦੋਨਾਂ ਨੂੰ ਸੈਂਟਰਲ ਖਾਲਸਾ ਯਤੀਮ ਖਾਨਾ। ਮੈਂ ਕਈ ਵਾਰ ਦੇਖਦਾ ਕਿ ਜਿਹੜੇ ਵਿਜ਼ਨਰੀ ਲੀਡਰ ਹੁੰਦੇ ਨੇ ਜਾਂ ਜਿਹੜੇ ਵਿਜ਼ਨਰੀ ਲੋਕ ਹੁੰਦੇ ਨੇ, ਉਹ ਲੌਂਗ ਟਰਮ ਦੇਖਦੇ ਨੇ ਵੀ ਕੀ ਕੀਤਾ ਜਾਣਾ ਚਾਹੀਦਾ। ਜੇ ਹੁਣ ਇਹਨਾਂ ਦਾ ਜਨਮ 26 ਦਸੰਬਰ 1899 ਨੂੰ ਹੁੰਦਾ ਹੈ, ਤੇ 1910-11 ਦੇ ਨੇੜੇ ਤੇੜੇ ਇਹ ਇੰਸਟੀਚਿਊਟ ਜਿਹਦੇ ਲਈ ਬਹੁਤ ਵੱਡੀ ਪ੍ਰੇਰਨਾ ਭਾਈ ਵੀਰ ਸਿੰਘ ਸਨ, ਸ਼ਾਇਦ ਉਹਨਾਂ ਦਾ ਅੱਜ ਨਾਮ ਵੀ ਮੇਰੇ ਜ਼ੁਬਾਨ ਤੇ ਇਸ ਲਈ ਆਇਆ ਕਿਉਂਕਿ ਇਹ 2-3 ਇੰਸਟੀਚਿਊਟਸ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਸੈਂਟਰਲ ਖਾਲਸਾ ਯਤੀਮ ਖਾਨਾ, ਸੂਰਮਾ ਸਿੰਘ ਆਸ਼ਰਮ, ਇਹ ਪੁਤਲੀ ਘਰ ਅੰਮ੍ਰਿਤਸਰ ਸਥਿਤ ਨੇ, ਔਰ ਮੈਂ ਆਲਮੋਸਟ 18 ਸਾਲ ਜਲੰਧਰ 'ਚ ਗੁਜ਼ਾਰੇ ਨੇ, ਤੇ ਆਲਮੋਸਟ ਹਰ ਵੀਕਐਂਡ ਦੇ ਉੱਤੇ ਮੇਰੀ ਜਿਹੜੀ ਅੰਮ੍ਰਿਤਸਰ ਵਿਜ਼ਿਟ ਸੀ, ਅੰਮ੍ਰਿਤਸਰ ਫੇਰੀ ਸੀ, ਮਕਸਦ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਸੀ। ਲੇਕਿਨ 3 ਥਾਵਾਂ ਦੇ ਉੱਤੇ ਮੈਂ ਘੱਟੋ ਘੱਟ 2-2, 3-3 ਘੰਟੇ ਜ਼ਰੂਰ ਗੁਜ਼ਾਰਦਾ ਸੀ। ਉਹਨਾਂ 'ਚ ਭਗਤ ਪੂਰਨ ਸਿੰਘ ਔਰਾਂ ਦਾ ਪਿੰਗਲਵਾੜਾ, ਸੂਰਮਾ ਸਿੰਘ ਆਸ਼ਰਮ ਤੇ ਸੈਂਟਰਲ ਖਾਲਸਾ ਯਤੀਮ ਖਾਨਾ। ਸੋ ਮੇਰੇ ਬਹੁਤ ਸਾਰੀਆਂ ਯਾਦਾਂ ਮੇਰੀਆਂ ਜੁੜੀਆਂ ਹੋਈਆਂ ਨੇ। ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਬਾਅਦ ਦੇ ਵਿੱਚ ਕੀਰਤਨੀਏ ਬਣੇ ਸੂਰਮਾ ਸਿੰਘ ਆਸ਼ਰਮ 'ਚੋਂ, ਉਹਨਾਂ ਦੇ ਵਿੱਚ ਭਾਈ ਗੁਰਮੇਜ ਸਿੰਘ, ਭਾਈ ਗੁਰਮੇਲ ਸਿੰਘ, ਜਿਹੜੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਚੀਫ ਖਾਲਸਾ ਦੀਵਾਨ ਦੇ ਵੀ ਰਾਗੀ ਜਥੇ ਦਾ ਹਿੱਸਾ ਸਨ। ਉਹਨਾਂ ਦੇ ਨਾਲ ਵੀ ਉਸ ਪੀਰੀਅਡ ਦੇ ਵਿੱਚ ਮੇਲ ਮੁਲਾਕਾਤ, ਔਰ ਯਤੀਮ ਖਾਨਾ ਹਮੇਸ਼ਾ ਹੀ ਮੇਰੇ ਲਈ ਇੱਕ ਫੈਸੀਨੇਟਿੰਗ ਰਿਹਾ ਕਿ ਭਾਈ ਇਹ ਉਹਨਾਂ ਜ਼ਮਾਨਿਆਂ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਭਾਈ ਵੀਰ ਸਿੰਘ ਔਰ ਚੀਫ ਖਾਲਸਾ ਦੀਵਾਨ ਜਿਹੜੀ ਬੇਸਿਕਲੀ ਇਹ ਕੋਈ ਰੈਵੋਲੂਸ਼ਨਰੀ ਬਾਡੀ ਨਹੀਂ ਸੀ, ਰਾਦਰ ਇਹਨਾਂ ਨੂੰ ਸਰਕਾਰੀਆ ਹੀ ਕਹਿੰਦੇ ਸੀ। ਇਹ ਵੱਡੇ ਵੱਡੇ ਸਰਦਾਰ ਬ੍ਰਿਟਿਸ਼ ਹੁਕਮਰਾਨਾਂ ਦੇ ਨਾਲ ਮਿਲ ਕੇ ਚੱਲਦੇ ਸੀ, ਪਰ ਐਜੂਕੇਸ਼ਨ ਦੇ ਫੀਲਡ 'ਚ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਔਰ ਉਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਬੱਚੇ ਨਬੀਨੇ ਹੋ ਜਾਂਦੇ ਨੇ, ਅੱਖਾਂ ਦੀ ਰੌਸ਼ਨੀ ਜਨਮ ਤੋਂ ਹੀ ਨਹੀਂ ਹੁੰਦੀ, ਉਹ ਬੱਸਾਂ ਦੇ ਵਿੱਚ, ਚੁਰਾਹਿਆਂ ਦੇ ਵਿੱਚ ਮੰਗਦੇ ਫਿਰਦੇ ਨੇ, ਔਰ ਕਿਉਂ ਨਾ ਉਹਨਾਂ ਦਾ ਜਿਹੜਾ ਔਰ ਲਫ਼ਜ਼ ਵੀ ਜਦੋਂ ਅਸੀਂ ਪੁਰਾਤਨ ਪੰਜਾਬੀ ਦਾ ਅੰਨੇ ਦੇ ਲਈ ਜਿਹਨੂੰ ਆਮ ਲੋਕ ਅੰਨਾ ਕਹਿ ਕੇ ਕਰਦੇ ਸੀ, ਸਾਡੇ ਦਾ ਲਫ਼ਜ਼ ਸੀ ਸੂਰਮਾ। ਔਰ ਉਹਨਾਂ ਨੇ ਭਾਈ ਵੀਰ ਸਿੰਘ ਦੇ ਉਦਮ ਨਾਲ ਇਹ ਸੂਰਮਾ ਸਿੰਘ ਆਸ਼ਰਮ ਜਿਹੜਾ ਇਹ ਐਸਟੈਬਲਿਸ਼ ਹੋਇਆ। ਬਹੁਤ ਸਾਰੇ ਨਬੀਨੇ ਬੱਚੇ ਜਿਹੜੇ ਇੱਥੇ ਆ ਕੇ ਉਹਨਾਂ ਨੇ ਕੀਰਤਨ ਦੀ ਟ੍ਰੇਨਿੰਗ, ਫਿਰ ਵਕਤ ਪਾ ਕੇ ਜਿਹੜੀ ਬ੍ਰੇਲ ਜ਼ਬਾਨ ਹੈ, ਕਿਉਂਕਿ ਜਿਹੜੇ ਬਲਾਈਂਡ ਨੇ ਉਹ ਆਪਣੀ ਜ਼ਬਾਨ ਦੇ ਨਾਲ, ਜਦੋਂ ਅਸੀਂ ਹੈਲਨ ਕਲੇਅਰ ਦਾ ਜ਼ਿਕਰ ਕਰਦੇ ਹਾਂ, ਗੂੰਗੀ, ਬੋੜੀ,
ਔਰ ਦੂਸਰਾ ਉਹਨੇ ਕਿੰਨਾ ਵੱਡਾ ਰੁਤਬਾ ਹਾਸਲ ਕੀਤਾ। ਪਰ ਇਹ ਸਾਰਿਆਂ ਨੂੰ ਜਿਸ ਸੰਸਥਾ ਚੋਂ ਫਿਰ ਵੱਡੇ ਵੱਡੇ ਨਾਮੀ ਰਾਗੀ ਨਿਕਲੇ ਜਿਹੜੇ ਅੱਜ ਤੱਕ ਵੀ ਨੇ ਕਿ ਜਿਨ੍ਹਾਂ ਚੋਂ ਲਗਾਤਾਰਤਾ ਨਾਲ 100 ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਵਿਸ ਹੈ। ਲੇਕਿਨ ਉਸ ਦੇ ਨਾਲ ਸੈਂਟਰਲ ਖਾਲਸਾ ਯਤੀਮਖਾਨਾ ਕਿ ਜਿਹੜੇ ਬੱਚੇ ਯਤੀਮ ਹੋ ਜਾਂਦੇ ਨੇ, ਬਜਾਏ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਝੂਠੇ ਭਾਂਡੇ ਮਾਂਜਣ ਜਾਂ ਧੱਕੇ ਖਾਂਦੇ ਫਿਰਨ ਸੀ ਕਿ ਭਾਈ ਆਓ ਇੱਥੇ ਆ ਕੇ। ਸੋ ਊਧਮ ਸਿੰਘ ਜਿਨ੍ਹਾਂ ਦਾ ਨਾਂ ਸ਼ੇਰ ਸਿੰਘ, ਉਹਨਾਂ ਦਾ ਭਰਾ ਸਾਧੂ ਸਿੰਘ, ਉਹਨਾਂ ਨੂੰ ਉਹਨਾਂ ਦਾ ਚਾਚਾ ਇੱਥੇ ਭਰਤੀ ਕਰਾ ਗਿਆ ਔਰ ਇੱਥੋਂ ਹੀ ਉਹਨਾਂ ਨੇ ਜਿਹੜੀ ਹੈ ਉਹ ਮੈਟ੍ਰਿਕੂਲੇਟ ਪਾਸ ਕੀਤੀ। ਉਹਨਾਂ ਦੀਆਂ ਤਸਵੀਰਾਂ ਵੀ ਉੱਥੇ ਲੱਗੀਆਂ ਹੋਈਆਂ ਨੇ ਸੈਂਟਰਲ ਖਾਲਸਾ ਯਤੀਮਖਾਨਾ ਔਰ ਇਹ ਪੂਰੀ ਡੈਡੀਕੇਸ਼ਨ ਦੇ ਨਾਲ ਇਹ ਅੰਮ੍ਰਿਤਧਾਰੀ ਨੌਜਵਾਨ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ 13 ਅਪ੍ਰੈਲ 1999 ਦਾ ਜਲਿਆਂਵਾਲੇ ਬਾਗ ਦਾ ਸਾਕਾ ਕਾਂਡ ਜੀ ਉਸ ਦੀ ਇੱਕ ਆਪਣੀ ਬੈਕਗਰਾਉਂਡ ਹੈ ਕਿਉਂਕਿ ਜ਼ਾਹਰ ਹੈ ਕਿ ਫਸਟ ਵਰਲਡ ਵਾਰ ਜਿਹੜਾ 1914 ਤੋਂ 1918 ਤੱਕ ਚੱਲਿਆ, ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਪਾਰਟਿਸਿਪੇਸ਼ਨ ਜੰਗ ਦੇ ਮੈਦਾਨ 'ਚ ਵੀ ਜਦ 90,000 ਤੋਂ ਜ਼ਿਆਦਾ ਜਿਹੜਾ ਸਿੱਖ ਸੋਲਜਰ ਨੇ ਉਹ ਲੜੇ, ਬਹੁਤ ਜ਼ਿਆਦਾ ਕੈਜੂਅਲਟੀਜ਼ ਸੀ। ਔਰ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਕਿਉਂਕਿ ਫਸਟ ਵਰਲਡ ਵਾਰ ਦਾ ਜਿਹੜਾ ਥੀਏਟਰ ਹੈ ਉਹ ਯੂਰਪ ਵੀ ਹੈ, ਉਹ ਮਿਡਲ ਈਸਟ ਵੀ ਹੈ ਕਿਉਂਕਿ ਸਾਰਾ ਮਿਡਲ ਈਸਟ ਉਸ ਵੇਲੇ ਆਟੋਮੈਨ ਅੰਪਾਇਰ ਦੇ ਹਿੱਸੇ ਸੀ। ਔਰ ਅੰਗਰੇਜ਼ਾਂ ਨੇ ਇਹ ਇਕਰਾਰ ਕੀਤਾ ਸੀ ਕਿ ਭਾਈ ਕਿਉਂਕਿ ਕਲੋਨੀਅਲ ਰੂਲ ਸੀ, ਬਸਤੀਵਾਦ ਸੀ ਕਿ ਬਈ ਅਸੀਂ ਜਿਹੜਾ ਹੈ ਉਹ ਇਸ ਜੰਗ ਦੇ ਖਾਤਮੇ ਤੋਂ ਬਾਅਦ ਬਹੁਤ ਸਾਰੀਆਂ ਰਿਆਇਤਾਂ ਦੇਵਾਂਗੇ। ਪਰ ਰਿਆਇਤਾਂ ਤਾਂ ਉਹਨਾਂ ਨੇ ਕੀ ਦੇਣੀਆਂ ਸੀ। ਉਹਨਾਂ ਨੇ ਇੱਕ ਰਾਦਰ ਜਿਉਂ ਹੀ ਜੰਗ ਖਤਮ ਹੋਈ ਔਰ ਇਹ ਮੰਗ ਹੋਣ ਲੱਗੀ ਕਿ ਭਾਈ ਜਿਹੜਾ ਥੋੜੀਆਂ ਲਿਬਰਟੀਜ਼ ਦਿਓ, ਤੇ ਉਹਨਾਂ ਨੇ ਇੱਕ ਕਾਨੂੰਨ ਲਿਆਂਦਾ ਜਿਹਨੂੰ ਰੌਲਟ ਐਕਟ ਕਹਿੰਦੇ ਸੀ। ਉਹਨੂੰ ਕਾਲਾ ਕਾਨੂੰਨ ਐਲਾਨਿਆ ਗਿਆ। ਜਿਹੜੇ ਬਾਈ ਦੀ ਵੇ ਹੁਣ ਹਿੰਦੂ ਤਵੀਆਂ ਨੇ ਕਾਨੂੰਨ ਬਣਾਏ ਨੇ ਜਾਂ ਲਿਆਂਦੇ ਨੇ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ, ਉਹਦੇ ਸਾਹਮਣੇ ਤਾਂ ਰੌਲਟ ਐਕਟ ਕੁਛ ਵੀ ਨਹੀਂ ਸੀ। ਹੁਣ ਇਸ ਦਾ ਵਿਰੋਧ ਪੰਜਾਬ 'ਚ ਹੋਇਆ, ਜਿਸ ਚੋਂ ਗੁਜਰਾਂਵਾਲੇ ਤੋਂ ਸ਼ੁਰੂ ਹੋਇਆ, ਸਿਆਲਕੋਟ ਦੇ ਵਿੱਚ ਅੰਮ੍ਰਿਤਸਰ 'ਚ ਪਹੁੰਚਿਆ, ਅੰਗਰੇਜ਼ਾਂ 'ਤੇ ਵੀ ਹਮਲੇ ਹੋਏ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਹੁਣ ਬਹੁਤ ਵਾਰ ਬਹੁਤਿਆਂ ਨੂੰ ਕਨਫਿਊਜ਼ਨ ਹੁੰਦਾ ਹੈ ਕਿ ਡਾਇਰ ਨੂੰ ਮਾਰਿਆ ਊਧਮ ਸਿੰਘ ਨੇ ਜਾ ਕੇ। ਉਸ ਵੇਲੇ ਦਾ ਪੰਜਾਬ ਦਾ ਗਵਰਨਰ ਮਾਈਕਲ ਆਡਵਾਇਰ ਸੀ ਜਿਹਦੇ ਆਰਡਰਸ ਦੇ ਥੱਲੇ ਜਿਹੜਾ ਗਵਰਨਰ ਸੀ ਪੰਜਾਬ ਦਾ। ਔਰ ਉਸ ਵੇਲੇ ਦਾ ਪੰਜਾਬ ਬਹੁਤ ਵੱਡਾ ਪੰਜਾਬ ਸੀ, ਦਿੱਲੀ ਤੋਂ ਲੈ ਕੇ ਤੇ ਇਹ ਦਰਾ ਖੈਬਰ ਤੱਕ ਦਾ ਵੱਡਾ ਹਿੱਸਾ ਜਿਹੜਾ ਉਸ ਪੰਜਾਬ ਦਾ ਹੀ ਹਿੱਸਾ ਸੀ। ਔਰ ਇੱਕ ਜਿਹੜਾ ਲੋਕਲ ਬ੍ਰਿਗੇਡੀਅਰ ਜਿਸ ਨੂੰ ਜਨਰਲ ਦੇ ਨਾਲ ਜਨਰਲ ਡਾਇਰ, ਉਹ ਡਾਇਰ ਜਿਹੜਾ ਡੀ ਨਾਲ ਹੈ, ਮਾਈਕਲ ਓਡਵਾਇਰ ਹੈ, ਉਹਨੇ ਜਿਹੜਾ ਮਾਈਕਲ ਓਡਵਾਇਰ ਦਾ ਹੀ ਹੁਕਮ ਸੀ ਕਿ ਸਬਕ ਸਿਖਾਉਣਾ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਵਾਇਲੈਂਸ ਹੋਈ, ਲੋਕ ਗੁੱਸੇ 'ਚ ਸਨ। ਔਰ ਇਹ ਜਲਿਆਂਵਾਲਾ ਬਾਗ ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਹੈ, ਕੁਝ ਕਦਮਾਂ ਦੇ ਵਿੱਤ ਦੇ ਉੱਤੇ ਹੀ ਹੈ, ਇੱਥੇ ਉਸ ਵੇਲੇ ਦੇ ਕਾਂਗਰਸ ਲੀਡਰਾਂ ਨੇ ਰੌਲਟ ਐਕਟ ਦੇ ਵਿਰੋਧ ਦੇ ਵਿੱਚ ਵੀ ਔਰ ਜਿਹੜਾ ਇੱਕ ਜ਼ੁਲਮ ਦੀ ਹਨੇਰੀ ਚਲਾਈ ਹੋਈ ਸੀ ਮਾਈਕਲ ਓਡਵਾਇਰ ਨੇ, ਉਸ ਦੇ ਖਿਲਾਫ ਇੱਕ ਜਨ ਸਭਾ ਰੱਖੀ, ਪਬਲਿਕ ਜਿਹੜੀ ਹੈ ਮੀਟਿੰਗ ਰੱਖੀ। ਔਰ ਉਸ ਵੇਲੇ ਦੋ ਪ੍ਰੋਮੀਨੈਂਟ ਕਾਂਗਰਸ ਦੇ ਲੀਡਰ ਸੀ ਅੰਮ੍ਰਿਤਸਰ ਦੇ, ਇੱਕ ਸਤਿਆ ਪ੍ਰਕਾਸ਼ ਤੇ ਇੱਕ ਡਾਕਟਰ ਸੈਫੁਦੀਨ ਕਿਚਲੂ। ਇਹ ਕਸ਼ਮੀਰੀ ਓਰੀਜਨ ਦੇ ਲੀਡਰ ਸੀ ਕਿਉਂਕਿ ਕਸ਼ਮੀਰੀਆਂ ਦੀ ਬਹੁਤ ਵੱਡੀ ਪੋਪੂਲੇਸ਼ਨ ਜਿਹੜੀ ਹੈ ਉਹ ਅੰਮ੍ਰਿਤਸਰ 'ਚ ਰਹਿੰਦੀ ਸੀ, ਬਹੁਤ ਵੱਡੀ ਆਬਾਦੀ। ਔਰ ਅੰਮ੍ਰਿਤਸਰ 'ਚ ਮੁਸਲਮਾਨ ਪੋਪੂਲੇਸ਼ਨ ਵੀ ਲਗਭਗ 40-45% ਸੀ। ਔਰ ਇਹ ਵਿਸਾਖੀ ਦਾ ਹੀ ਦਿਨ ਸੀ 13 ਅਪ੍ਰੈਲ ਕਿਉਂਕਿ ਬਿਕਰਮੀ ਕੈਲੰਡਰ ਨਾਲ ਕੈਲਕੂਲੇਟ ਹੁੰਦੀ ਹੈ, ਉਸ 1919 ਦੇ ਸਨ ਦੇ ਵਿੱਚ ਉੱਥੇ ਸੀ। ਔਰ ਜਿਹੜਾ ਉਸ ਗੈਦਰਿੰਗ ਤੋਂ ਪਹਿਲਾਂ ਹੀ ਜਿਹੜੇ ਦੋਨੋਂ ਨੇ, ਸੈਫੁਦੀਨ ਕਿਚਲੂ ਵੀ ਔਰ ਡਾਕਟਰ ਸਤਿਆ ਪ੍ਰਕਾਸ਼ ਵੀ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਦੀ ਲੋਕਲ ਅਥਾਰਟੀਜ਼ ਨੇ। ਇਸ ਲਈ ਹੋਰ ਵੀ ਗੁੱਸਾ ਸੀ। ਸੋ ਵੱਡੀ ਗਿਣਤੀ ਦੇ ਵਿੱਚ ਇਸ ਬਾਗ ਦੇ ਵਿੱਚ ਜਿਹਦੇ 'ਚ ਇੱਕੋ ਇੱਕ ਐਂਟਰੀ ਦਾ ਦਰਵਾਜ਼ਾ ਸੀ, ਉਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਲੋਕ ਇਕੱਠੇ ਹੋਏ, ਪੀਸਫੁਲ ਕਰਾਊਡ ਸੀ। ਔਰ ਇਹ ਬ੍ਰਿਗੇਡੀਅਰ ਡਾਇਰ ਜਿਹੜਾ ਉਹ ਆਪਣੇ ਕੰਟੀਨਜੈਂਟ ਦੇ ਨਾਲ ਆਇਆ, ਜਿਨ੍ਹਾਂ ਦੇ ਵਿੱਚ ਗੋਰਖਿਆਂ ਦੀ ਪਲਟਨ ਵੀ ਸੀ, ਕੁਝ ਹੋਰ ਵੀ ਕੋ ਅੰਗਰੇਜ਼। ਉਹਨੇ ਮਸ਼ੀਨ ਗਨਾਂ ਜਿਹੜੀਆਂ ਨੇ ਉਹ ਗੇਟ ਦੇ ਉੱਤੇ, ਗੇਟ ਇੱਕੋ ਹੀ ਐਂਟਰੀ ਸੀ, ਉੱਥੋਂ ਹੀ ਐਂਟਰ ਔਰ ਐਗਜ਼ਿਟ ਸੀ, ਉਹਦੇ 'ਚ ਉਹਨੇ ਅੰਧਾਧੁੰਦ ਜਿਹੜੀ ਫਾਇਰਿੰਗ ਅਨਪ੍ਰੋਵੋਕਡ ਜਿਹਨੂੰ ਅਸੀਂ ਕਹਿੰਦੇ, ਔਰ ਉਸ ਦੇ ਵਿੱਚ ਭਗਦੜ ਮਚੀ, ਬਹੁਤ ਸਾਰੇ ਗੋਲੀਆਂ ਨਾਲ ਮਾਰੇ ਗਏ। ਉੱਥੇ ਇੱਕ ਖੂਹ ਸੀ, ਬਹੁਤ ਸਾਰਿਆਂ ਨੇ ਜੀ ਪਿਆਣਿਆਂ ਨੇ ਖੂਹ 'ਚ ਛਾਲਾਂ ਮਾਰੀਆਂ
ਔਰ ਉਸ ਸਾਰੇ ਦੇ ਚਲਦਿਆਂ ਜਿਹੜੀ ਫਾਈਨਲ ਫਿਗਰ ਆਈ ਸੀ ਉਹਦੇ ਚ 400-500 ਦੇ ਕਰੀਬ ਮੌਤਾਂ ਸੀ। ਉਸ ਨੂੰ ਐਗਜ਼ੈਜਰੇਟ ਕਰਕੇ ਹਜ਼ਾਰਾਂ ਕਹੀ ਜਾਓ, ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ ਇਸ ਕਾਂਡ ਦੀ ਪੜਤਾਲ ਦੇ ਲਈ ਹੰਟਰ ਕਮਿਸ਼ਨ ਵੀ ਬਣਾਇਆ ਸੀ ਔਰ ਜਿਹੜੇ ਜ਼ਖਮੀ ਸੀ ਔਰ ਮਾਰੇ ਗਏ ਸੀ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤਾ ਗਿਆ ਸੀ। ਔਰ ਇਸ ਲਈ ਹੈ ਕਿ ਉਹ ਫਿਗਰ ਜਿਹੜਾ ਕਿ ਜੂਨ 84 ਦੇ ਜਦੋਂ ਅਸੀਂ ਘੱਲੂਘਾਰੇ ਦੀ ਗੱਲ ਕਰਾਂਗੇ ਜਿਹਦੇ ਚ ਹਜ਼ਾਰਾਂ ਮਾਰੇ ਟੈਂਕਾਂ ਤੋਪਾਂ ਦੇ ਨਾਲ ਮਿੱਥ ਕੇ ਮਾਰੇ ਔਰ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਔਰ ਦੂਸਰਾ ਲੇਕਿਨ ਊਧਮ ਸਿੰਘ ਜਿਹਨੇ ਅਕਾਲ ਤਖਤ ਤੇ ਆ ਕੇ ਅਰਦਾਸ ਕੀਤੀ, ਉਸ ਨੇ ਇਸ ਜਲਿਆਂਵਾਲੇ ਬਾਗ ਦੇ ਕਾਂਡ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਰਦਾਸ ਕੀਤੀ ਔਰ ਫਿਰ ਇੱਕ ਲੰਬੀ ਜਰਨੀ ਹੈ। 21 ਸਾਲ ਜਿਹੜੇ ਨੇ ਉਹ ਇੰਤਜ਼ਾਰ ਰਹੀ। ਊਧਮ ਸਿੰਘ ਆਇਆ, ਅਮਰੀਕਾ 'ਚ ਵੀ ਆਇਆ, 2 ਸਾਲ ਲਗਭਗ ਸਟਾਕਟਨ ਏਰੀਆ 'ਚ ਗਦਰ ਪਾਰਟੀ ਵਾਲਿਆਂ ਦੇ ਨਾਲ ਵੀ ਜਿਹੜਾ ਰਾਬਤੇ 'ਚ ਰਿਹਾ। ਹਾਲਾਂਕਿ ਗਦਰ ਮੂਵਮੈਂਟ ਤਾਂ ਖਤਮ ਹੋ ਗਈ ਸੀ ਉਹਦੇ 'ਚ। ਔਰ ਉਹੀ ਗਵਰਨਰ ਜਿਹੜਾ ਮਾਈਕਲ ਆਡਵਾਇਰ ਜਿਹੜਾ ਪੰਜਾਬੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਉਹਦੇ ਪੀਰੀਅਡ ਦੇ ਵਿੱਚ ਹੀ ਜਦੋਂ ਅਸੀਂ ਗਦਰ ਪਾਰਟੀ ਔਰ ਦੂਸਰਿਆਂ ਦਾ ਦੇਖਦੇ ਹਾਂ ਤੇ 42 ਨੂੰ ਉਹਦੇ ਪੀਰੀਅਡ 'ਚ ਸਜ਼ਾਏ ਮੌਤ ਹੋਈ, ਮੌਤ ਦੀ ਸਜ਼ਾ, 114 ਨੂੰ ਉਮਰ ਕੈਦ ਔਰ 83 ਜਿਹੜੇ ਨੇ ਉਹ ਜੇਲ੍ਹ ਭੇਜੇ ਗਏ ਸੀ। ਔਰ ਉਹ ਪੂਰਾ ਦੰਦਨਾਉਂਦਾ ਫਿਰਦਾ ਸੀ ਔਰ ਆਪਣਾ ਗਵਰਨਰ ਦਾ ਕਾਰਜਕਾਲ ਪੂਰਾ ਕਰਕੇ ਵਿਦ ਆਨਰ ਉਹ ਜਿਹੜਾ ਵਾਪਸ ਇੰਗਲੈਂਡ ਪਰਤ ਗਿਆ ਸੀ। ਹੁਣ ਊਧਮ ਸਿੰਘ ਇਸ ਪੀਰੀਅਡ ਦੇ ਵਿੱਚ ਅਮਰੀਕਾ ਵੀ ਆਏ, ਵਾਪਸ ਗਏ, ਯੁਗਾਂਡਾ ਗਏ, 2 ਸਾਲ ਉੱਥੋਂ ਵਾਪਸ ਆਏ, ਫਿਰ ਇਵੈਂਚੁਅਲੀ ਉਹ ਇੰਗਲੈਂਡ 'ਚ ਪਹੁੰਚੇ। ਉਹ ਪਿੱਛਾ ਕਰ ਰਹੇ ਸੀ, ਉਹ ਦੋਨਾਂ ਨੂੰ ਹੀ ਸਜ਼ਾ ਯਾਫਤਾ ਕਰਨਾ ਚਾਹੁੰਦਾ ਸੀ, ਬ੍ਰਿਗੇਡੀਅਰ ਡਾਇਰ ਨੂੰ ਵੀ, ਜਿਹਨੂੰ ਜਨਰਲ ਡਾਇਰ ਕਿਹਾ ਜਾਂਦਾ ਹੈ। ਲੇਕਿਨ ਜਦੋਂ ਤੱਕ ਉਹ ਪਹੁੰਚੇ ਉਦੋਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਕਿਉਂਕਿ ਉਹਨੂੰ ਡਿਮੋਟ ਕਰ ਦਿੱਤਾ ਸੀ ਔਰ ਡਿਪਰੈਸ਼ਨ ਦਾ ਸ਼ਿਕਾਰ ਸੀ। ਪਰ ਇਹ ਮਾਈਕਲ ਆਡਵਾਇਰ ਜਿਹੜਾ ਗਵਰਨਰ ਸੀ, ਜਿਹਨੂੰ ਬੜਾ ਫਖਰ ਸੀ, ਔਰ ਇਹਨੇ ਇੱਕ ਵੱਡਾ ਫੰਕਸ਼ਨ ਜਿਹੜਾ ਕਿ ਕੈਕਸਟਨ ਹਾਲ ਲੰਡਨ ਦੇ ਵਿੱਚ 13 ਅਗਸਤ 1940 ਨੂੰ ਰੱਖਿਆ ਗਿਆ, ਜਿਸ ਦੇ ਵਿੱਚ ਇਹਨਾਂ ਦਾ ਫੋਰਨ ਸੈਕਟਰੀ ਜੈਟਸਨ, ਇਹ ਮਾਈਕਲ ਆਡਵਾਇਰ ਔਰ ਦੂਸਰਾ ਕਿ ਉਹਨੇ ਬੜੇ ਫਖਰ ਦੇ ਨਾਲ ਇਹ ਕਿਹਾ ਔਰ ਉਹ ਕਹਿੰਦਾ ਸੀ ਕਿ ਜੀ ਮੈਂ ਪੰਜਾਬੀਆਂ ਨੂੰ ਸਬਕ ਸਿਖਾਇਆ ਸੀ। ਔਰ ਉਹ ਸਾਰੇ ਦੇ ਥੱਲੇ ਜਿਹੜਾ ਤਾਂ ਹੀ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਡੂੰਘੀਆਂ ਹੋਈਆਂ। ਔਰ ਊਧਮ ਸਿੰਘ ਜਿਹੜਾ ਕਿ ਇੰਗਲੈਂਡ ਪਹੁੰਚ ਗਿਆ ਸੀ ਔਰ ਉਦੋਂ ਤੱਕ ਉਸਨੇ ਆਪਣਾ ਭੇਸ ਵੀ ਸਿੱਖੀ ਸਰੂਪ ਚੋਂ ਨਹੀਂ ਸੀ ਔਰ ਇੱਕ ਟਿਕਟ ਉਹਨੇ ਕੈਕਸਟਨ ਹਾਲ ਦੀ ਐਂਟਰੀ ਦੀ ਲਈ ਹੋਈ ਸੀ ਔਰ ਇੱਕ ਕਿਤਾਬ ਜਿਹੜੀ ਜਿਹਦੇ ਵਿੱਚ ਇੱਕ ਸਪੇਸ ਬਣਾ ਕੇ ਉਹਦੀ ਥਾਂ ਬਣਾ ਕੇ ਉਹਨੇ ਉਸ ਦੇ ਵਿੱਚ ਇੱਕ ਪਿਸਤੌਲ ਜਿਹੜਾ ਉਹਨੇ ਇੱਕ ਸਾਬਕਾ ਫੌਜੀ ਤੋਂ ਇੱਕ ਪੱਬ ਦੇ ਵਿੱਚ ਖਰੀਦਿਆ, ਉਹ ਸੀ ਭਰਿਆ ਹੋਇਆ ਸੀ ਜਿਹੜਾ ਕਾਰਤੂਸਾਂ ਨਾਲ। ਔਰ ਜਿਉਂ ਹੀ ਅੰਦਰ ਜਾ ਕੇ ਉਹ ਖਾਲੀ ਕੁਰਸੀ ਤੇ ਬੈਠਾ, ਕਾਰਵਾਈ ਚੱਲੀ, ਉਹਨੇ ਬੜੀ ਪ੍ਰਾਈਡ ਨਾਲ ਆਪਣੀ ਤਕਰੀਰ ਕੀਤੀ ਔਰ ਊਧਮ ਸਿੰਘ ਉੱਠਿਆ ਔਰ ਉਸਨੇ ਜਾ ਕੇ ਤਾਬੜਤੋੜ ਗੋਲੀਆਂ ਦਾਗੀਆਂ। ਮਾਈਕਲ ਆਡਵਾਇਰ ਮੌਕੇ ਤੇ ਹੀ ਮਾਰਿਆ ਗਿਆ, 2 ਹੋਰ ਜ਼ਖਮੀ ਹੋਏ। ਹਾਲਾਂ ਊਧਮ ਸਿੰਘ ਨੂੰ ਇਸ ਗੱਲ ਦਾ ਰਿਗਰੈਟ ਸੀ, ਕਹਿੰਦਾ ਬਸ ਇੱਕੋ ਹੀ ਮਾਰਿਆ, ਵੀ ਉਹ ਦੂਸਰੇ ਵੀ 2 ਨੇ ਟਾਰਗੇਟ, ਪਰ ਉਹ ਉੱਥੋਂ ਦੌੜਿਆ ਨਹੀਂ, ਉੱਥੇ ਉਹਨੇ ਖਲੋ ਕੇ ਜਿਹੜਾ ਉਹ ਗ੍ਰਿਫਤਾਰੀ ਦਿੱਤੀ। ਔਰ ਫਿਰ ਜਿਹੜਾ ਉਹਨਾਂ ਦਾ ਟ੍ਰਾਇਲ ਜਦੋਂ ਚੱਲਦਾ ਹੈ ਜਿਸ ਲੈਵਲ ਦੇ ਉੱਤੇ, ਔਰ ਇਹ ਹੈ ਪੰਜਾਬ ਦੀ ਅਣਖ ਔਰ ਗੈਰਤ ਦੀ ਗੱਲ ਵੀ ਜਦੋਂ ਅਸੀਂ ਕਰਦੇ ਹਾਂ। ਔਰ ਪਾਕਿਸਤਾਨ ਦੇ ਇੱਕ ਇੰਟੈਲੈਕਚੁਅਲ ਹਸਨ ਨਿਸਾਰ ਉਹਨਾਂ ਨੇ ਇੱਕ ਆਪਣੇ ਸ਼ੋਅ 'ਚ ਕਿਹਾ ਸੀ ਕਿ ਵੀ ਜਲਿਆਂਵਾਲੇ ਬਾਗ 'ਚ ਮਰਨ ਵਾਲੇ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਪਰ ਇੱਕ ਸਿੱਖ ਮੁੰਡਾ ਯਤੀਮ ਬੱਚਾ ਜਿਹੜਾ ਉੱਠਿਆ ਉਹ 21 ਸਾਲ ਇੰਤਜ਼ਾਰ ਕਰਦਾ ਰਿਹਾ ਕਿ ਵੀ ਇਹਨੂੰ ਸਜ਼ਾ ਉਹੀ ਹੈ। ਉਹਨੇ ਕਿਹਾ ਵੀ ਇਹੀ ਵੱਖਰਾਪਨ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰ ਉਹਨੇ ਜਿਹੜਾ ਆਪਣਾ ਨਾਂ ਵੀ ਭਾਵੇਂ ਬਾਅਦ 'ਚ ਇਹਨਾਂ ਨੇ ਵਿੱਚ ਰਾਮ ਵੀ ਵਾੜਤਾ, ਜਿਹੜਾ ਉਹਦਾ ਪਾਸਪੋਰਟ ਜਾਂ ਜਿਹੜਾ ਨਾਂ ਉਹਨੇ ਅਦਾਲਤੀ ਰਿਕਾਰਡ 'ਚ ਵੀ ਦਿੱਤਾ ਹੈ, ਮੁਹੰਮਦ ਸਿੰਘ ਆਜ਼ਾਦ, ਕਿ ਵੀ ਆਜ਼ਾਦ ਹੋਣਾ ਸਾਡਾ ਮਕਸਦ ਹੈ। ਔਰ ਮੁਹੰਮਦ ਔਰ ਜ਼ਾਹਰ ਹੈ ਮੁਸਲਮਾਨਾਂ ਦੇ ਨਾਲ ਯਕਜ਼ੈਦੀ, ਪਰ ਹਿੰਦੂਆਂ ਨੂੰ ਲੱਗਾ ਵੀ ਇਹ ਉਹਨਾਂ ਨੇ ਨਾਲ ਰਾਮ ਵੀ ਜੋੜਤਾ, ਰਾਮ ਮੁਹੰਮਦ ਸਿੰਘ। ਹਾਲਾਂ ਉਹਦੇ ਕਿਸੇ ਆਫੀਸ਼ੀਅਲ ਡਾਕੂਮੈਂਟ ਤੇ ਜਾਂ ਕਿਤੇ ਵੀ ਇਹ ਰਾਮ ਲਫ਼ਜ਼ ਨਹੀਂ ਹੈ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਇਹ ਜਿਹੜੇ ਉਸ ਦੌਰ ਦੇ ਸਾਡੇ ਇਨਕਲਾਬੀ ਸਨ, ਉਹ ਭਾਵੇਂ ਊਧਮ ਸਿੰਘ ਹੋਏ ਜਾਂ ਭਗਤ ਸਿੰਘ ਹੋਏ ਜਾਂ ਉਸ ਤੋਂ ਉਸ ਲਾਈਨ ਤੇ ਤੁਰੇ ਹੋਏ, ਕਿਉਂਕਿ ਇੰਗਲੈਂਡ ਦੀ ਧਰਤੀ ਤੇ ਸ਼ਹੀਦ ਊਧਮ ਸਿੰਘ ਦੂਸਰੇ ਨੇ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ। ਉਸ ਤੋਂ ਪਹਿਲਾਂ ਇਸੇ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਮਦਨ ਲਾਲ ਢੀਂਗਰਾ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਉਹਨੇ ਵੀ ਇੱਕ ਵੱਡਾ ਕਾਰਨਾਮਾ ਕੀਤਾ ਸੀ ਔਰ ਮਦਨ ਲਾਲ ਢੀਂਗਰੇ ਨੂੰ ਵੀ ਲੰਡਨ ਦੇ ਵਿੱਚ ਹੀ
ਫਾਂਸੀ ਦਿੱਤੀ ਗਈ ਸੀ। ਹੁਣ ਜਿਹੜਾ ਦਿਲਚਸਪ ਪਾਰਟ ਹੈ ਕਿ ਊਧਮ ਸਿੰਘ ਨੇ ਜਦੋਂ ਉਸ ਦਾ ਟਰਾਇਲ ਚੱਲਦਾ ਹੈ ਤੇ ਉਸ ਵੇਲੇ ਜੋ ਕੁਛ ਉਹਨੇ ਕਿਹਾ, ਕਿਉਂਕਿ ਉਹ ਕਾਫੀ ਫਲੂਐਂਟ ਸੀ ਉਹਨਾਂ ਜ਼ਮਾਨੇ, ਜਿਹੜੀ ਮੈਟ੍ਰਿਕ ਹੈ ਉਹਦੇ 'ਚ ਵੀ ਅੰਗਰੇਜ਼ੀ ਦੀ ਪੂਰੀ ਟ੍ਰੇਨਿੰਗ ਹੁੰਦੀ ਸੀ, ਔਰ ਕਿਉਂਕਿ 21 ਸਾਲ ਉਹ ਆਲਮੋਸਟ ਅਮਰੀਕਾ, ਮੈਕਸੀਕੋ, ਯੂਗਾਂਡਾ ਇਹ ਸਾਰੇ ਪੀਰੀਅਡ ਦੇ ਵਿੱਚ ਰਿਹਾ। ਹਾਲਾਂ ਇਹ ਵੀ ਹੈ ਕਿ ਬਈ ਅਮਰੀਕਾ ਜਦੋਂ ਆਇਆ ਉਹਨੇ ਇੱਕ ਮੈਕਸੀਕਨ ਲੇਡੀ ਨਾਲ ਵਿਆਹ ਵੀ ਕੀਤਾ, ਉਹਦੇ 2 ਬੱਚੇ ਵੀ ਮੁੰਡੇ ਵੀ ਸੀ, ਪਰ ਉਹ ਕੋਈ ਉਹਦਾ ਕੋਈ ਮੁੜ ਕੇ ਫੋਲੋ ਅਪ ਜਾਂ ਦੂਸਰਾ ਨਹੀਂ ਹੋਇਆ ਜੀ। ਪਰ ਉਹਨੇ ਬੜੇ ਫਖਰ ਦੇ ਨਾਲ ਕਿਹਾ ਜਦੋਂ ਕਿ ਉਸ ਦਾ ਟਰਾਇਲ ਚੱਲਿਆ, ਆਈ ਡਿਡ ਇਟ ਬਿਕੋਜ਼ ਆਈ ਹੈਡ ਅ ਗਰਜ ਅਗੇਂਸਟ ਹਿਮ, ਮੈਂ ਕੀਤਾ, ਮੇਰੇ ਮਨ 'ਚ ਦੇ ਖਿਲਾਫ ਗੁੱਸਾ ਸੀ, ਹੀ ਡਿਜ਼ਰਵਡ ਇਟ, ਇਹ ਮਰਨ ਦਾ ਹੱਕਦਾਰ ਸੀ। I don't belong to a society or anything else. I don't care. I don't mind dying. ਮੈਨੂੰ ਕੋਈ ਮਰਨ ਦਾ ਡਰ ਨਹੀਂ ਹੈ। What is the use of waiting until you get old? ਐਵੇਂ ਬੁੱਢੇ ਹੋ ਕੇ ਅੜੀਆਂ ਰਗੜ ਕੇ ਮਰਨ ਦਾ ਕੀ ਫਾਇਦਾ ਹੈ? ਔਰ ਫਿਰ ਜ਼ੈਟਲੈਂਡ ਜਿਹੜਾ ਦੂਸਰਾ ਸੈਕਟਰੀ ਆਫ ਸਟੇਟ ਸੀ ਉਹਨੇ ਪੁੱਛਿਆ ਇਜ਼ ਜ਼ੈਟਲੈਂਡ ਡੈਡ, ਉਹ ਮਰਿਆ ਕਿ ਨਹੀਂ? ਕਿਉਂਕਿ ਉਹਨੂੰ ਉਹ ਤਾਂ ਮਾਈਕਲ ਐਡਵਾਇਰ ਤਾਂ ਮੌਕੇ ਦੇ ਹੀ ought to be. I put 2 into him, 2 ਮੈਂ ਉਹਦੇ ਵੀ ਮਾਰੀਆਂ ਜ਼ੈਟਲੈਂਡ ਦੇ, ਬਚ ਤਾਂ ਨਹੀਂ ਗਿਆ। I bought the revolver from a soldier in a public house. My parents died when I was 3 or 4. ਮੈਂ ਜਦੋਂ 3-4 ਸਾਲ ਦਾ ਸੀ ਮੇਰੇ ਮਾਪਿਓ ਮਰ ਗਏ ਸੀ। Only one dead. I thought I could get more. ਸਿਰਫ ਇੱਕੋ ਹੀ ਮਰਿਆ। ਮੈਂ ਤਾਂ ਸੋਚਦਾ ਸੀ ਵੀ ਇਹਨਾਂ ਨੂੰ ਹੋਰ ਵੀ ਕਰਾਂਗੇ। ਇਹ ਹੈ ਇੱਕ ਤਾਂ ਅੰਦਾਜ਼ ਜਿਹੜਾ ਰੈਵੋਲੂਸ਼ਨਰੀ ਦਾ ਜਾਂ ਦੂਸਰਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਜੇਲ੍ਹ 'ਚ ਸੀ 42 ਦਿਨ ਉਹਨੇ ਹੰਗਰ ਸਟ੍ਰਾਈਕ ਵੀ ਰੱਖੀ, ਔਰ ਇਹ ਉਹਨਾਂ ਦੇ ਜਿਹੜੇ ਉਹਨਾਂ ਦੀ ਕਨਵਿਕਸ਼ਨ ਤੋਂ ਪਹਿਲਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡੇ ਲਈ ਕੁਝ ਕਹਿਣ ਦਾ ਹੈ, ਉਹਨੇ ਕਿਹਾ ਆਈ ਸੇ ਡਾਊਨ ਵਿਦ ਬ੍ਰਿਟਿਸ਼ ਇੰਪੀਰੀਅਲਿਜ਼ਮ, ਤੁਹਾਡਾ ਬੇੜਾ ਗਰਕ ਬ੍ਰਿਟਿਸ਼ ਬਸਤੀਵਾਦੀਆਂ ਦਾ। ਯੂ ਸੇ ਇੰਡੀਆ ਡੂ ਨਾਟ ਹੈਵ ਪੀਸ, ਤੁਸੀਂ ਕਹਿੰਦੇ ਉੱਥੇ ਅਮਨ ਨਹੀਂ ਹੈ। ਵੀ ਹੈਵ ਓਨਲੀ ਸਲੇਵਰੀ, ਸਾਨੂੰ ਤੁਸੀਂ ਸਿਰਫ ਗੁਲਾਮੀ ਦਿੱਤੀ ਹੈ। ਜਨਰੇਸ਼ਨਸ ਆਫ ਸੋ ਕਾਲਡ civilization has brought us everything filthy and degenerating known to you as human race. ਤੁਸੀਂ ਆਪਣੇ ਆਪ ਨੂੰ ਇਨਸਾਨੀ ਨਸਲ ਦੇ ਹਾਫਿਜ਼ ਕਹਿੰਦੇ ਹੋ, ਤੁਸੀਂ ਡੀਜਨਰੇਟਿਡ ਹੋ, ਤੁਸੀਂ ਜਿਹੜੇ ਹੈ ਫਿਲਥੀ ਹੋ, ਡਰਟੀ ਹੋ। all you have to do is read your own history, ਆਪਣਾ ਇਤਿਹਾਸ ਪੜ੍ਹ ਕੇ ਦੇਖੋ। if you have any human decency about you, you should die with shame. ਜੇ ਤੁਹਾਡੇ 'ਚ ਕੋਈ ਸੱਚਾਈ ਨਾਂ ਦੀ ਚੀਜ਼ ਹੈ ਤਾਂ ਤੁਹਾਨੂੰ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ। The brutality and bloodthirsty way in which the so-called intellectuals who call themselves rulers of civilization the world are bastard blood. ਪੂਰਾ ਉਹਨੇ ਜੱਜ ਨੂੰ ਥੁੱਕਿਆ ਵੀ ਉਹਦੇ ਤੇ, ਜੋ ਕਹਿ ਸਕਦਾ ਸੀ ਉਹਨੇ। ਜੱਜ ਕਹਿੰਦਾ ਬਸ, ਕਹਿੰਦਾ ਨਹੀਂ ਅਜੇ ਹੁਣ ਤੂੰ ਸੁਣ ਪਿਆ। I don't care about sentence of death. It means nothing at all. I do not care about dying or anything. I do not worry about it at all. I am dying for a purpose. ਔਰ ਉਹਨੇ ਕਿਹਾ ਮੈਂ ਇੱਕ ਕਾਜ਼ ਲਈ ਮਰ ਰਿਹਾ ਔਰ ਮੈਨੂੰ ਇਸ ਦਾ ਫਖਰ ਹੈ। ਆਈ ਐਮ ਪ੍ਰਾਊਡ ਟੂ ਡਾਈ, ਆਈ ਹੈਵ ਟੂ ਫਰੀ ਮਾਈ ਨੇਟਿਵ ਲੈਂਡ, ਮੈਂ ਆਪਣੀ ਧਰਤੀ ਨੂੰ ਆਜ਼ਾਦ ਦੇਖਣਾ ਚਾਹੁੰਦਾ। ਐਂਡ ਆਈ ਹੋਪ that when I am gone, I hope that in my place will come thousands of my countrymen to drive you dirty dogs out to free my country. ਕਿ ਮੇਰੇ ਇਸ ਰਸਤੇ ਤੇ ਹੋਰ ਹਜ਼ਾਰਾਂ ਨੌਜਵਾਨ ਆਣਗੇ, ਤੁਹਾਨੂੰ ਇੱਥੋਂ ਕੱਢਣਗੇ। ਔਰ ਫਿਰ ਉਹਨੇ ਕਿਹਾ ਕਿ ਵੀ ਮੈਂ ਇੰਗਲਿਸ਼ ਜੂਰੀ ਦੇ ਸਾਹਮਣੇ ਖੜਨਾ, ਤੁਸੀਂ ਮੈਨੂੰ ਕੀ ਇਨਸਾਫ ਦੇਣਾ? ਤੁਸੀਂ ਉੱਥੇ ਭਾਰਤ ਜਾਂਦੇ ਹੋ, ਵੈਨ ਯੂ ਕਮ ਬੈਕ ਯੂ ਆਰ ਗਿਵਨ ਏ ਪ੍ਰਾਈਜ਼ ਐਂਡ ਪੁੱਟ ਇਨ ਦਾ ਹਾਊਸ ਆਫ ਕਾਮਨਸ, ਤੁਹਾਨੂੰ ਇੱਥੇ ਫਖਰ ਮਿਲਦਾ। ਵੀ ਕਮ ਟੂ ਇੰਗਲੈਂਡ ਐਂਡ ਵੀ ਆਰ ਸੈਂਟੈਂਸ ਟੂ ਡੈਥ, ਸਾਨੂੰ ਤੁਸੀਂ ਮੌਤ ਦੇਣੀ ਹੈ। ਔਰ ਉਹਨੇ ਫਿਰ ਪੂਰੀ ਲੰਬੀ ਚੌੜੀ ਹੈ ਕਿ ਭਾਈ ਇਹ ਜਿਹੜਾ ਤੁਸੀਂ ਭਾਰਤ ਦੀਆਂ ਗਲੀਆਂ ਸੜਕਾਂ ਦੇ ਉੱਤੇ ਮਸ਼ੀਨ ਗਨਾਂ ਦੇ ਨਾਲ ਬੇਗੁਨਾਹ ਨੂੰ ਮਾਰਿਆ, ਤੁਹਾਡਾ ਕੰਡਕਟ ਔਰ ਇਹ ਸਾਰਾ ਜਿਹੜਾ ਹੈ ਕੰਡੈਮਨੇਬਲ ਹੈ। ਹੁਣ ਇਸ ਸਾਰੇ ਚੋਂ ਜਿਹੜਾ ਉਹਨਾਂ ਨੂੰ ਫਾਂਸੀ ਹੋਈ, ਉੱਥੇ ਹੀ ਉਹਨਾਂ ਨੂੰ ਦਫਨ ਕਰ ਦਿੱਤਾ ਗਿਆ। 1974 ਚ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਕਿਉਂਕਿ ਉਦੋਂ ਤਾਂ ਊਧਮ ਸਿੰਘ ਦੇ ਮਰਨ ਦੇ, ਊਧਮ ਸਿੰਘ ਵੱਲੋਂ ਇਹਨੂੰ ਮਾਈਕਲ ਐਡਵਾਇਰ ਨੂੰ ਮਾਰਨ ਦੇ ਉੱਤੇ ਗਾਂਧੀ ਨੇ ਵੀ ਊਧਮ ਸਿੰਘ ਨੂੰ ਕੰਡੈਮ ਕੀਤਾ। ਉਹਨੇ ਕਿਹਾ ਇਟਸ ਐਨ ਐਕਟ ਆਫ ਏ ਮੈਡਮੈਨ, ਪਾਗਲ ਬੰਦੇ ਦਾ ਕੰਮ ਹੈ। ਔਰ ਨਹਿਰੂ ਨੇ ਵੀ ਕੰਡੈਮ ਕੀਤਾ। ਲੇਕਿਨ ਜਦੋਂ ਹੁਣ ਉਸ ਜ਼ਮਾਨੇ 'ਚ ਤਾਂ ਇਹਨਾਂ ਸਾਰਿਆਂ ਨੇ ਆਤੰਕਵਾਦ ਔਰ ਦਹਿਸ਼ਤਗਰਦੀ ਕਿਹਾ। 1974 ਚ ਫਿਰ ਊਧਮ ਸਿੰਘ ਦੇ ਜਿਹੜੇ ਰਿਮੇਨਸ ਨੇ ਜਿੱਥੇ ਦਫਨ ਕੀਤਾ ਹੋਇਆ ਸੀ, ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਸਿੱਖ ਹੈ ਔਰ ਉਹ ਕ੍ਰੀਮੇਟ ਕਰਨਾ। ਦੂਸਰਾ ਫਿਰ ਉਹਨਾਂ ਨੇ ਲਿਆ ਕੇ ਜਿਹੜਾ ਪਹਿਲਾਂ ਤਾਂ ਸਾਰੇ ਭਾਰਤ ਭਰ ਦੇ ਵਿੱਚ ਘੁਮਾਇਆ ਚੁੱਕ ਕੇ ਸਿਰ ਦੇ ਉੱਤੇ। ਫਿਰ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਰਿਮੇਨਸ ਦਾ,
ਤੇ 7 ਜਿਹੜੇ ਅਰਨ ਨੇ ਉਹ ਭਰੇ ਗਏ ਉਹਨਾਂ ਦੀ ਰਾਖ ਨਾਲ। ਇੱਕ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਗਿਆ, ਇੱਕ ਹਰਿਦੁਆਰ ਕੀਤਾ ਗਿਆ, ਇੱਕ ਜਿਹੜੀ ਫਤਿਹਗੜ੍ਹ ਸਾਹਿਬ ਦੀ ਮਸਜਿਦ ਹੈ ਰੋਜ਼ਾ ਸ਼ਰੀਫ ਉਸ ਦੇ ਵਿੱਚ ਕੀਤਾ ਗਿਆ, ਇੱਕ ਜਲਿਆਂਵਾਲੇ ਬਾਗ 'ਚ ਰੱਖਿਆ ਗਿਆ। 3 ਜਿਹੜੇ ਨੇ ਉਹਨਾਂ 'ਚੋਂ ਇੱਕ ਸ਼ਹੀਦ ਊਧਮ ਸਿੰਘ ਦੇ ਨਾਂ ਦੇ ਉੱਤੇ ਕਾਲਜ ਹੈ ਸੁਨਾਮ 'ਚ, 2 ਜਿਹੜੇ ਉਹ ਭਰੇ ਹੋਏ ਉਹਨਾਂ ਦੇ ਉੱਥੇ ਰੱਖੇ ਹੋਏ ਨੇ ਤੇ ਇੱਕ ਸੁਨਾਮ ਦੇ ਵਿੱਚ ਸਟੇਡੀਅਮ ਹੈ ਉਸ ਦੇ ਵਿੱਚ ਰੱਖਿਆ ਗਿਆ। ਔਰ ਇਹ ਜਿਹੜਾ ਅੱਜ ਜਦੋਂ ਅਸੀਂ 88 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ, ਹੁਣ ਮੈਂ ਇਨ ਬਰੀਫ ਇਹ ਕਿਉਂਕਿ ਡਿਊ ਹੈ ਸਾਡਾ ਯੋਧ ਹੈ ਔਰ ਇਹ ਜਿਹੜੀ ਸਾਡੀ ਪਰੰਪਰਾ ਹੈ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਜਿਹੜਾ ਹੁਕਮ ਹੈ ਔਰ ਦੁਸ਼ਟ ਨੂੰ ਸਜ਼ਾ ਯਾਫਤਾ ਕਰਨਾ, ਇਹ ਉਹੀ ਲਾਈਨ ਹੈ ਕਿ ਜੇ ਅਸੀਂ ਇੰਦਰਾ ਗਾਂਧੀ ਜਨਰਲ ਵੈਦਿਆ ਨੂੰ, ਹੁਣ ਇਹਨਾਂ ਦਾ ਕੰਪੈਰੀਜ਼ਨ ਤਾਂ ਕੋਈ ਨਹੀਂ, ਜਲਿਆਂਵਾਲਾ ਬਾਗ ਕਰਨ ਵਾਲੀ ਇੱਕ ਵਿਦੇਸ਼ੀ ਹਕੂਮਤ ਔਰ ਉਹਨਾਂ ਨੇ ਆਲਰੇਡੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਆਲਰੇਡੀ ਵਾਇਲੈਂਸ ਦੂਜੀ ਤੀਜੀ ਇੱਕ ਦਿਨ ਪਹਿਲਾਂ ਅੰਗਰੇਜ਼ ਮਾਰੇ ਗਏ ਸੀ, ਬੈਂਕ ਲੁੱਟੇ ਗਏ ਸੀ, ਇੱਕ ਅੱਧੀ ਬੀਬੀ ਦੇ ਨਾਲ ਜ਼ਬਰ ਜਨਾਹ ਹੋਣ ਤੱਕ ਸੀ। ਸੋ ਉਹਨਾਂ ਦੇ ਕੋਲ ਲੇਕਿਨ ਸਟਿਲ ਇਹ ਕੰਡੈਮਨੇਬਲ ਐਕਟ ਸੀ ਔਰ ਇਸ ਦੇ ਉੱਤੇ ਬੜਾ ਰਿਐਕਸ਼ਨ ਹੋਇਆ। ਰਵਿੰਦਰਨਾਥ ਟੈਗੋਰ ਨੇ ਸਰ ਦਾ ਖਿਤਾਬ ਵਾਪਸ ਕਰਤਾ, ਗਾਂਧੀ ਜੀ ਨੂੰ ਕੋਈ ਪੁੱਛਦਾ ਨਹੀਂ ਸੀ, ਸਾਊਥ ਅਫਰੀਕਾ ਤੋਂ ਗਿਆ ਸੀ, ਉਹਨੇ ਵੀ ਜਲਿਆਂਵਾਲੇ ਬਾਗ ਚੋਂ ਆਪਣਾ ਸਿਆਸੀ ਪਾਰਟ ਕੱਢਿਆ। ਪਰ ਹੁਣ ਜੇ ਤੁਸੀਂ ਜੂਨ 84 ਦੇ ਘੱਲੂਘਾਰੇ ਦੇ ਨਾਲ ਉਸ ਦਾ ਕੰਪੈਰੀਜ਼ਨ ਕਰਕੇ ਦੇਖੋ, ਆਪਣੀ ਹਕੂਮਤ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਫੌਜ ਦੇ ਨਾਲ, ਟੈਂਕਾਂ ਤੋਪਾਂ ਦੇ ਨਾਲ, ਪੋਇਜ਼ਨਸ ਗੈਸ ਦੇ ਨਾਲ, ਨੇਵਲ ਡਾਈਵਰਸ, 에ਅਰ ਫੋਰਸ, ਫੁੱਲ ਫਲੈਜਡ ਆਪਣੇ ਲੋਕਾਂ ਦੇ ਖਿਲਾਫ ਉਹਨਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਤੇ ਇਸ ਲੈਵਲ ਦੀ ਗੱਲ ਘੱਲੂਘਾਰਾ ਵਰਤਾਣਾ ਔਰ ਹਜ਼ਾਰਾਂ ਨੂੰ ਮਾਰਨਾ, ਕੱਲਾ ਇੱਕ ਨਹੀਂ, ਉਹਨੇ ਤਾਂ ਇੱਕ ਜਲਿਆਂਵਾਲਾ ਬਾਗ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਹ ਹਮਲਾ, ਟੈਂਕ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ, ਮੁਕਤਸਰ ਸਾਹਿਬ ਦੀਆਂ ਔਰ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਦੀਆਂ। ਹੁਣ ਇਸ ਲੈਵਲ ਦੇ ਉੱਤੇ ਤੇ ਜੇ ਸ਼ਹੀਦ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨੇ ਇਸ ਘੱਲੂਘਾਰਾ ਦੇ ਲਈ ਮੁੱਖ ਦੋਸ਼ੀ ਜ਼ਿੰਮੇਵਾਰ ਜਿਨ ਦੀ ਪਾਲਿਸੀ ਦੇ ਤਹਿਤ ਹੋਇਆ ਇੰਦਰਾ ਗਾਂਧੀ, ਉਹਨੂੰ ਸਜ਼ਾ ਯਾਫਤਾ ਕੀਤਾ ਔਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਿਹੜਾ ਉਸ ਵੇਲੇ ਫੌਜ ਦਾ ਕਮਾਂਡਰ ਇਨ ਚੀਫ ਸੀ ਜਿਸ ਨੇ ਫੌਜ ਨੂੰ ਆਰਡਰ ਕੀਤਾ ਔਰ ਉਹਨੇ ਬੜੇ ਵਲੰਟੈਰਲੀ, ਜਦੋਂ ਕਿ ਵੈਸਟਰਨ ਕਮਾਂਡ ਦਾ ਜਿਹੜਾ ਜਨਰਲ ਸਿਨਹਾ ਸੀ ਉਹਨੇ ਨਾ ਕਰਤਾ ਸੀ ਇੰਦਰਾ ਗਾਂਧੀ ਨੂੰ ਕਿ ਭਾਈ, ਲੇਕਿਨ ਇਹਨੇ ਅੱਗੇ ਹੋ ਗਿਆ, ਉਹਨੇ ਕਿਹਾ 2 ਘੰਟੇ ਸਾਫ਼ ਕਰ ਦਿਆਂਗੇ। ਹੁਣ ਇਹ ਸਵਾਲ ਈਵਨ ਜਿੰਦਾ ਸੁੱਖਾ ਨੇ ਕੁਲਦੀਪ ਨਈਅਰ ਨੂੰ ਪੁੱਛਿਆ ਸੀ ਜਿਹਨੇ ਇਸ ਦੇ ਉੱਤੇ ਕਿਤਾਬ ਵੀ ਲਿਖੀ ਹੈ ਜਲਿਆਂਵਾਲਾ ਬਾਗ ਔਰ ਦੂਜੇ ਤੀਜੇ ਤੇ। ਉਹਨੇ ਕਿਹਾ ਕਿ ਵੀ ਜਿਨ੍ਹਾਂ ਨੂੰ ਜੇ ਊਧਮ ਸਿੰਘ ਜਲਿਆਂਵਾਲੇ ਬਾਗ ਦੇ ਦੋਸ਼ੀ ਨੂੰ ਜਿਹੜਾ ਸਜ਼ਾ ਦਿੰਦਾ ਹੈ ਮਾਈਕਲ ਓਡਵਾਇਰ ਨੂੰ, ਉਹ ਸ਼ਹੀਦ ਹੈ ਤੇ ਅਸੀਂ ਕੋਈ, ਸਾਡਾ ਕੋਈ ਜ਼ਮੀਨ ਦਾ ਰੌਲਾ ਨਹੀਂ ਸੀ, ਕੋਈ ਵੱਟ ਦਾ ਰੌਲਾ ਨਹੀਂ ਸੀ, ਕੋਈ ਜਾਇਦਾਦ ਦਾ ਰੌਲਾ ਨਹੀਂ ਸੀ, ਅਸੀਂ ਵੀ ਜਿਹੜੇ ਹਜ਼ਾਰਾਂ ਬੇਗੁਨਾਹ ਮਾਰੇ ਗਏ ਉਹਨਾਂ ਦੇ ਡੁੱਲੇ ਖੂਨ ਦਾ ਬਦਲਾ ਲਿਆ। ਸੋ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਭਾਈ ਇਹ ਸਾਡੀ ਪਰੰਪਰਾ। ਕੱਲ ਨੂੰ ਕੌਣ, ਉਹੀ ਊਧਮ ਸਿੰਘ ਜਿਹਨੂੰ ਗਾਂਧੀ ਨੇ ਕਿਹਾ ਸੀ ਮੈਡਮੈਨ, ਜਿਹਨੂੰ ਨਹਿਰੂ ਨੇ ਕੰਡੈਮ ਕੀਤਾ, ਮੁੜ ਕੇ ਉਹਦੀ ਸਵਾਹ ਚੁੱਕ ਕੇ ਸਿਰ ਦੇ ਉੱਤੇ ਜਿਹੜਾ ਉਹ ਇੰਦਰਾ ਗਾਂਧੀ ਤੋਂ ਲੈ ਕੇ ਜ਼ੈਲ ਸਿੰਘ ਤੱਕ ਭਾਰਤ ਭਰ ਚ ਘੁੰਮਦੇ ਰਹੇ। ਸੋ ਜਿਸ ਨੂੰ ਕੋਈ ਵੀ ਹਕੂਮਤ ਜਾਂ ਕੋਈ ਵੀ ਸੁਸਾਇਟੀ ਜਾਂ ਕੋਈ ਵੀ ਜਿਹੜਾ ਇੱਕ ਦਿਨ ਅੱਤਵਾਦੀ ਕਹਿੰਦਾ ਜਾਂ ਦਹਿਸ਼ਤਗਰਦ ਕਹਿੰਦਾ, ਉਹੀ ਜਿਹੜਾ ਉਹ ਲੋਕਾਂ ਦਾ ਹੀਰੋ ਹੁੰਦਾ ਔਰ ਉਦੋਂ ਵੀ ਸਪੌਂਟੇਨੀਅਸਲੀ ਆਮ ਲੋਕਾਂ ਨੇ ਜਿਹੜਾ ਉਸ ਨੂੰ ਵੈਲਕਮ ਕੀਤਾ ਸੀ। ਔਰ ਹੁਣ ਵੀ ਸਾਡੇ ਲਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਸ ਲੜੀ ਦੀ ਕੰਟੀਨਿਊਟੀ ਹੈ। ਜਦੋਂ ਅਸੀਂ ਜਿੰਦਾ ਸੁੱਖਾ ਜਾਂ ਬੇਅੰਤ ਸਿੰਘ, ਸਤਵੰਤ ਸਿੰਘ ਦਾ ਜ਼ਿਕਰ ਕਰਦੇ ਹਾਂ ਤਾਂ ਇਹਨਾਂ ਦੀ ਕੁਰਬਾਨੀ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਸੁੱਖਾ ਸਿੰਘ, ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਟੁੱਟੀ ਨਹੀਂ। ਉਹਨਾਂ ਨੇ ਵੀ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਅੱਜ ਅਸੀਂ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਰਹੇ ਹਾਂ, ਇਹ ਬੀਤੇ ਦੀ ਕਹਾਣੀ ਹੈ ਪਰ ਆਪਣੀਆਂ ਯਾਦਾਂ ਚੋਂ ਔਰ ਆਪਣੇ ਨਿਸ਼ਾਨੇ ਚੋਂ। ਜੇ ਊਧਮ ਸਿੰਘ ਦਾ ਨਿਸ਼ਾਨਾ ਅਲਟੀਮੇਟਲੀ ਜੋ ਉਹਦੀ ਟ੍ਰਾਇਲ ਵੇਲੇ ਵੀ ਉਹਨੇ ਕਿਹਾ ਕਿ ਬਈ ਅਸੀਂ ਆਜ਼ਾਦ ਹੋਣਾ, ਤੁਸੀਂ ਨਿਕਲੋ ਸਾਡੇ ਮੁਲਕ ਚੋਂ। ਸੋ ਸਾਡਾ ਵੀ ਅਲਟੀਮੇਟ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਾਡਾ ਇੰਡੀਅਨ ਸਟੇਟ ਨਾਲ ਕੋਈ ਸਬੰਧ ਨਹੀਂ ਹੈ ਔਰ ਖਾਲਿਸਤਾਨ ਦੀ ਨੀਂਹ ਰੱਖੀ ਹੋਈ ਹੈ, ਉਹਦੇ ਮਹਿਲ ਦੀ ਉਸਾਰੀ ਹੋ ਰਹੀ ਹੈ। 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ
ਆਪਣਾ ਖੂਨ ਇਸ ਮਹਿਲ ਦੀ ਉਸਾਰੀ ਦੇ ਵਿੱਚ ਪਾਇਆ। ਸੋ ਸਾਡੇ ਸਾਹਮਣੇ ਵੀ ਇਹ 1 ਪੁਆਇੰਟ ਜਿਹੜਾ ਏਜੰਡਾ ਹੋਣਾ ਚਾਹੀਦਾ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਹੈ। ਇਹੀ ਸਾਡੀ ਟ੍ਰਿਬਿਊਟ ਹੋਏਗੀ ਸਾਡੇ ਯੋਧਿਆਂ ਨੂੰ ਜਿਨ੍ਹਾਂ ਨੇ ਪਿਛਲੇ 42 ਸਾਲਾਂ ਦੇ ਵਿੱਚ ਜਿਹੜਾ ਹੈ ਉਹ ਆਪਣਾ ਆਪਾ ਕੁਰਬਾਨ ਕੀਤਾ ਹੈ, ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਬੰਨੇ ਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तुसी TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਡੀਟੇਲ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਪਿਛਲੇ ਵਰ੍ਹਿਆਂ ਵਿੱਚ ਭਾਰਤ ਵੱਲੋਂ ਇਜ਼ਰਾਈਲ ਨੂੰ ਭੇਜੇ ਗਏ ਹਥਿਆਰ ਅਤੇ ਦਾਰੂ ਸਿੱਕਾ ਇਜ਼ਰਾਈਲ ਵਿੱਚ ਬੇਗੁਨਾਹ ਫਲਸਤੀਨੀਆਂ ਦੀ ਨਸਲਕੁਸ਼ੀ ਲਈ ਵਰਤਿਆ ਗਿਆ ਹੈ, ਜਿਹੜਾ ਕਿ ਵਾਰ ਕ੍ਰਾਈਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨੇਤਨਯਾਹੂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਪਹਿਲਾਂ ਹੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਵਾਰ ਕ੍ਰਿਮੀਨਲ ਐਲਾਨਿਆ ਜਾ ਚੁੱਕਾ। ਜੋ ਕੁਝ ਇਜ਼ਰਾਈਲ ਵੱਲੋਂ ਵੈਸਟ ਬੈਂਕ ਔਰ ਗਾਜ਼ਾ 'ਚ ਖਾਸ ਤੌਰ ਤੇ ਪਿਛਲੇ ਲਗਭਗ 2 ਸਾਲ ਤੋਂ ਹੀ ਕੀਤਾ ਜਾ ਰਿਹਾ ਹੈ, ਉਸ ਨੂੰ ਆਲਰੇਡੀ ਜੈਨੋਸਾਈਡ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਮਾਨਤਾ ਹੈ। ਔਰ ਇਹੀ ਕਾਰਨ ਹੈ ਕਿ ਨੇਤਨਯਾਹੂ ਦੀ ਗ੍ਰਿਫਤਾਰੀ ਜੇ ਕਿਸੇ ਵੀ ਹੋਰ ਮੁਲਕ ਦੇ ਵਿੱਚ ਰੁਕੇ। ਈਵਨ ਨਿਊਯਾਰਕ ਦੇ ਮੇਅਰ ਨੇ ਵੀ ਪਹਿਲਾਂ ਆਪਣੀ ਇਲੈਕਸ਼ਨ ਕੈਂਪੇਨ ਵੇਲੇ ਕਿਹਾ ਸੀ ਵੀ ਜੇ ਨਿਊਯਾਰਕ ਆਇਆ ਤਾਂ ਉਹਨੂੰ ਮੈਂ ਗ੍ਰਿਫਤਾਰ ਕਰਾਂਗਾ, ਪਰ ਬਾਅਦ 'ਚ ਉਹਨੇ ਜਦੋਂ ਆਪਣੀ ਲੀਗਲ ਐਡਵਾਈਸ ਔਰ ਦੂਸਰੀ ਲਈ ਤਾਂ ਉਹਨੂੰ ਲੱਗਾ ਕਿ ਵੀ ਇਹ ਕਿਉਂਕਿ ਫੈਡਰਲ ਹੈ ਔਰ ਇਹ ਉਹਦੇ 'ਚੋਂ ਨਹੀਂ ਕਰ ਸਕਦਾ। ਲੇਕਿਨ ਇਹ ਉਹਦਾ ਕਹਿਣਾ ਕਿ ਭਾਈ ਇਹ ਨਰਿੰਦਰ ਮੋਦੀ ਔਰ ਨੇਤਨਯਾਹੂ ਦੋਨੋਂ ਵਾਰ ਕ੍ਰਿਮੀਨਲ ਨੇ। ਇਹ
ਨਿਊਯਾਰਕ ਦਾ ਮੇਅਰ ਮਮਦਾਨੀ ਉਸ ਦਾ ਕਹਿਣਾ ਹੈ, ਔਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਨੇਤਨਯਾਹੂ ਜਿਹੜਾ ਵਾਰ ਕ੍ਰਿਮੀਨਲ ਹੈ, ਜਿਹਨੇ 1 ਲੱਖ ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀਆਂ ਦਾ ਮਰਡਰ ਕੀਤਾ, ਜਿਨ੍ਹਾਂ 'ਚ 2/3 ਔਰਤਾਂ ਤੇ ਬੱਚੇ ਨੇ, ਪਰ ਇਸ ਨਰਸੰਹਾਰ ਜਾਂ ਇਸ ਜੈਨੋਸਾਈਡ ਜਾਂ ਇਸ ਨਸਲਕੁਸ਼ੀ 'ਚ ਭਾਰਤ ਦਾ ਕਿੰਨਾ ਵੱਡਾ ਰੋਲ ਹੈ। ਸਿਰਫ ਇਹੀ ਨਹੀਂ ਕਿ ਜੋ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਉਸ ਤੋਂ 2 ਦਿਨ ਪਹਿਲਾਂ ਮੋਦੀ ਉੱਥੇ ਸੀ, ਲੇਕਿਨ ਕਿਵੇਂ ਭਾਰਤ ਦੇ ਵਿੱਚ ਬਣਿਆ ਹੋਇਆ ਅਸਲਾ, ਹਥਿਆਰ, ਐਮੂਨੀਸ਼ਨ ਐਂਡ ਵੈਪਨਸ ਉਹ ਉੱਥੇ ਇਸਤੇਮਾਲ ਹੋਏ ਨੇ। ਇਸ ਦਾ ਭਾਂਡਾ ਅੱਜ ਔਰ ਅੱਜ ਦੀ ਮੇਨ ਖਬਰ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਹੈ, ਈਵਨ ਐਸੋਸੀਏਟਡ ਪ੍ਰੈਸ ਦੀ ਵੀ। ਇੰਡੀਆ ਰਿਸਕਸ ਕੰਪਲਿਸਿਟੀ ਇਨ ਇਜ਼ਰਾਈਲਸ ਵਾਰ ਕ੍ਰਾਈਮਸ ਇਨ ਗਜ਼ਾ, ਐਮਨੈਸਟੀ ਰਿਪੋਰਟ ਰਿਵੀਲਸ। ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਰਿਪੋਰਟ ਜਿਹਦਾ ਟਾਈਟਲ ਹੈ ਮੇਡ ਇਨ ਇੰਡੀਆ, ਦਾ ਸਪਲਾਈ ਆਫ ਵੈਪਨਸ ਐਂਡ ਐਮੂਨੀਸ਼ਨ ਟੂ ਇਜ਼ਰਾਈਲ, ਇਹ ਉਹਦਾ ਉਨਵਾਨ ਹੈ ਉਸ ਰਿਪੋਰਟ ਦਾ, ਕਿ ਵੀ ਕਿਵੇਂ ਇੰਡੀਆ ਵੀ ਵਾਰ ਕ੍ਰਾਈਮਸ ਦੇ ਵਿੱਚ ਭਾਗੀਦਾਰ ਹੈ, ਕਿਉਂਕਿ ਉਸ ਨੇ ਇਸ ਪੀਰੀਅਡ ਦੇ ਵਿੱਚ ਇਜ਼ਰਾਈਲ ਨੂੰ ਐਮੂਨੀਸ਼ਨ ਔਰ ਵੈਪਨਸ ਦਿੱਤੇ ਨੇ ਜਿਹੜੇ ਕਿ ਗਜ਼ਾ ਦੇ ਵਿੱਚ ਇਸਤੇਮਾਲ ਹੋਏ। ਔਰ ਇਸ ਦੇ ਉੱਤੇ ਉਹਨਾਂ ਦਾ ਦਾਅਵਾ ਕੀਤਾ ਉਹਨਾਂ ਨੇ ਐਮਨੈਸਟੀ ਇੰਟਰਨੈਸ਼ਨਲ ਆਪਣੀ ਰਿਪੋਰਟ 'ਚ ਕਿ ਭਾਰਤ ਨੇ ਲਗਾਤਾਰਤਾ ਨਾਲ ਇਜ਼ਰਾਈਲ ਨੂੰ ਇਸ ਦੌਰ ਦੇ ਵਿੱਚ ਹਥਿਆਰ ਦਿੱਤੇ। ਔਰ ਹਾਲਾਂਕਿ ਇਹਦੇ ਬਾਵਜੂਦ ਕਿ ਭਾਰਤ ਨੂੰ ਪਤਾ ਹੈ ਕਿ ਵੀ ਇਹ ਜਿਹੜਾ ਇਹਨਾਂ ਦਾ ਇਸਤੇਮਾਲ ਗਜ਼ਾ ਪੱਟੀ ਦੇ ਵਿੱਚ ਫਲਸਤੀਨੀ ਲੋਕਾਂ ਦੇ ਖਿਲਾਫ ਜੋ ਜੈਨੋਸਾਈਡ ਨੇਤਨਯਾਹੂ ਕਰ ਰਿਹਾ ਉਹਦੇ 'ਚ ਹੋਣਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਔਰ ਇਜ਼ਰਾਈਲ ਦਾ ਡਿਫੈਂਸ ਮੈਟਰਸ ਦੇ ਵਿੱਚ ਬੜੇ ਡੂੰਘੇ ਸੰਬੰਧ ਨੇ। ਔਰ ਉਹਨਾਂ ਨੇ ਇੱਕ ਸਪਲਾਈ ਚੇਨ ਬਣਾਈ, ਔਰ ਇਹ ਜਿਹੜੀਆਂ ਅੱਡ-ਅੱਡ ਖੇਪਾਂ ਜਿਹੜੀਆਂ ਉਹਦਾ ਫਿਰ ਉਹਨਾਂ ਨੇ ਨੰਬਰ ਵੀ ਦਿੱਤਾ ਕਿ ਕਿੰਨਾ ਹਥਿਆਰ ਗਿਆ ਹੈ। ਉਹਨਾਂ ਨੇ ਕਿਹਾ ਕਿ ਭਾਰਤ 'ਚ ਬਣੇ ਹਥਿਆਰ, ਗੋਲਾ ਬਾਰੂਦ, ਪੁਰਜੇ ਤੇ ਦੂਸਰਾ ਸਮਾਨ ਉਹਨਾਂ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਵੇਚੇ ਗਏ, ਭੇਜੇ ਗਏ, ਜਿਹੜੀਆਂ ਕਿ ਇਜ਼ਰਾਈਲੀ ਫੌਜ ਨੂੰ ਅੱਗੋਂ ਸਪਲਾਈ ਕਰਦੀਆਂ ਨੇ। ਔਰ ਉਹਦੇ 'ਚ ਉਹਨਾਂ ਨੇ ਈਵਨ ਉਹਨਾਂ ਭਾਰਤ ਦੀਆਂ ਉਹਨਾਂ ਕੰਪਨੀਆਂ ਨੂੰ ਦੀ ਵੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਐਮਨੈਸਟੀ ਇੰਟਰਨੈਸ਼ਨਲ ਦੀ ਜਨਰਲ ਸੈਕਟਰੀ ਐਗਰੈਸ ਕੈਲਾਮਾਰ ਨੇ ਕਿਹਾ ਕਿ ਸਾਡੀ ਜਾਂਚ ਤੋਂ ਇਹ ਪਤਾ ਲੱਗਦਾ ਹੈ ਕਿ ਗਜ਼ਾ ਦੇ ਵਿੱਚ ਜੋ ਜੈਨੋਸਾਈਡ ਇਜ਼ਰਾਈਲ ਨੇ ਕੀਤਾ ਕਰ ਰਿਹਾ ਹੈ, ਉਹ ਇਸ ਦੇ ਬਾਵਜੂਦ ਕਿ ਇਹ ਵਰਸਟ ਟਾਈਪ ਹੈ ਜੈਨੋਸਾਈਡ ਦੀ, ਪਰ ਭਾਰਤ ਨੇ ਇਜ਼ਰਾਈਲੀ ਫੌਜ ਤੇ ਉਹਨਾਂ ਦੇ ਡਿਫੈਂਸ ਸੈਕਟਰ ਦੀ ਮਦਦ ਜਾਰੀ ਰੱਖੀ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਭਾਰਤੀ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਉੱਥੇ ਕਾਹਦੇ ਲਈ ਹਥਿਆਰ ਇਸਤੇਮਾਲ ਹੋ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਜਦੋਂ ਇਜ਼ਰਾਈਲੀ ਫੌਜ ਗਜ਼ਾ 'ਚ ਵੱਡੇ ਪੈਮਾਨੇ 'ਚ ਮੌਤ, ਤਬਾਹੀ ਤੇ ਪੀੜ ਪਹੁੰਚਾ ਰਹੀ ਸੀ, ਉਦੋਂ ਵੀ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਦੇ ਡਿਫੈਂਸ ਖੇਤਰ ਦੇ ਵਿੱਚ ਪੁਰਜ਼ੇ ਤੇ ਗੋਲਾ ਬਾਰੂਦ ਭੇਜ ਕੇ ਲਾਭ ਕਮਾਇਆ। ਉਹਨਾਂ ਨੇ ਇਹ ਮੰਗ ਕੀਤੀ ਹੈ ਉਹ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਸਰਕਾਰ ਤੋਂ ਕਿ ਇਹ ਜਿਹੜਾ ਹਥਿਆਰ, ਗੋਲਾ ਬਾਰੂਦ ਤੇ ਪੁਰਜੇ ਐਕਸਪੋਰਟ ਕੀਤੇ ਜਾ ਰਹੇ ਨੇ ਇਜ਼ਰਾਈਲ ਨੂੰ, ਇਹਨਾਂ ਨੂੰ ਫੌਰਨ ਬੰਦ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਭਾਈ ਉਹ ਜਿਹੜੇ ਮਨੁੱਖੀ ਹੱਕ ਨੇ ਉਹਨਾਂ ਨੂੰ ਆਨਰ ਕਰੇ ਔਰ ਐਸੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤਾਂ ਕਿ ਇਜ਼ਰਾਈਲ ਨੂੰ ਇਸ ਕਿਸਮ ਦੇ ਨਰਸੰਹਾਰ ਲਈ ਜਾਂ ਜੈਨੋਸਾਈਡ ਲਈ ਮਦਦ ਨਾ ਮਿਲੇ। ਫਿਰ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਨੇਤਨਯਾਹੂ ਤਾਂ ਵੈਸੇ ਹੀ ਦਾਅਵਾ ਕਰਦਾ ਹੈ ਕਿ ਜੀ ਮੈਨੂੰ ਭਾਰਤ ਦੇ ਜਿਹੜੇ 140 ਕਰੋੜ ਦੀ ਆਬਾਦੀ ਵਾਲੇ ਲੋਕ ਨੇ ਉਹ ਬਹੁਤ ਪਿਆਰ ਕਰਦੇ ਨੇ। ਔਰ ਇਸ ਤੋਂ ਪਹਿਲਾਂ ਇਹ ਤਾਂ ਹੁਣ ਐਮਨੈਸਟੀ ਦੀ ਰਿਪੋਰਟ ਹੈ, ਜਸਟਿਸ ਮੁਰਲੀਧਰ ਜਿਨ੍ਹਾਂ ਨੇ ਆਪਣੀ ਰਿਪੋਰਟ ਇਸ ਤੋਂ ਪਹਿਲਾਂ ਦਿੱਤੀ, ਉਹਨਾਂ ਨੇ ਕਿਹਾ ਕਿ ਵੀ ਇਜ਼ਰਾਈਲ ਗਜ਼ਾ ਦੇ ਵਿੱਚ ਫਲਸਤੀਨੀ ਬੱਚਿਆਂ ਨੂੰ ਜਾਣ ਬੁੱਝ ਕੇ ਬੜੇ ਪਲਾਨਡ ਤਰੀਕੇ ਦੇ ਨਾਲ ਨਿਸ਼ਾਨਾ ਬਣਾ ਰਿਹਾ। ਔਰ ਇਹ ਜਿਹੜੇ ਮਿਸਟਰ ਮੁਰਲੀਧਰ ਨੇ ਇਹ ਓਡੀਸ਼ਾ ਹਾਈ ਕੋਰਟ ਦੇ ਪਹਿਲਾਂ ਚੀਫ ਜਸਟਿਸ ਰਹੇ ਔਰ ਇਹਨਾਂ ਨੇ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਮਿਸ਼ਨ ਹੈ ਉਹਦਾ ਚੇਅਰਮੈਨ ਬਣਾਇਆ ਗਿਆ ਸੀ। ਉਹਨਾਂ ਦੀ ਰਿਪੋਰਟ ਬੜੀ ਡੀਟੇਲਡ ਰਿਪੋਰਟ ਹੈ ਔਰ ਇਹ ਹੁਣ ਜਿਹੜੀ ਇਹ ਸਾਰੀ ਨਿਊਜ਼ ਦੀ ਡਿਟੇਲ ਹੈ BBC ਦੇ ਵਿੱਚ ਵੀ ਔਰ ਸਾਰੇ ਮੀਡੀਆ ਦੇ ਵਿੱਚ ਕਿ ਵੀ 7 ਅਕਤੂਬਰ 2023 ਨੂੰ ਹਮਾਸ ਨੇ ਜਦੋਂ ਇਜ਼ਰਾਈਲ ਤੇ ਹਮਲਾ ਕੀਤਾ ਤੇ 1200 ਲੋਕਾਂ ਦੀ ਮੌਤ ਹੋਈ ਸੀ। ਲੇਕਿਨ ਇਸ ਸਾਰੇ ਪੀਰੀਅਡ 'ਚ ਬਦਲੇ ਦੇ ਵਿੱਚ ਜਿਹੜਾ ਇਜ਼ਰਾਈਲ ਨੇ ਜੋ ਕੁਝ ਗਜ਼ਾ ਦੇ ਵਿੱਚ ਕੀਤਾ, ਇਹ ਰਿਪੋਰਟ ਕਹਿੰਦੀ ਹੈ ਕਿ ਭਾਈ ਹੁਣ ਤੱਕ 73,000 ਤੋਂ ਜ਼ਿਆਦਾ ਬੇਗੁਨਾਹ ਜਿਹੜੇ ਨੇ ਫਲਸਤੀਨੀ ਜਿਨ੍ਹਾਂ 2/3
ਔਰਤਾਂ ਤੇ ਬੱਚੇ ਨੇ ਉਹ ਮਾਰੇ ਜਾ ਚੁੱਕੇ ਨੇ। ਔਰ ਜਿਹੜੇ ਭਾਰਤੀ ਹਥਿਆਰ ਗਏ ਨੇ ਉਹਦੇ ਬਾਰੇ ਜਿਹੜੀ ਡੀਟੇਲ ਆ ਉਹ ਕਾਫੀ ਇਸ ਰਿਪੋਰਟ 'ਚ ਹੈ। ਮੇਡ ਇਨ ਇੰਡੀਆ ਦਾ ਸਪਲਾਈ ਆਫ ਵੈਪਨਸ ਐਂਡ ਐਮੂਨੀਸ਼ਨ ਟੂ ਇਜ਼ਰਾਈਲ ਇਹ ਰਿਪੋਰਟ ਦਾ ਨਾਂ ਹੈ ਜੀ। ਔਰ ਉਹਨਾਂ ਨੇ ਕਿਹਾ ਵੀ 2500 ਸ਼ਿਪਮੈਂਟਸ ਜਿਹੜੀਆਂ ਨੇ ਭਾਰਤ ਤੋਂ ਇਜ਼ਰਾਈਲ ਗਈਆਂ। more than 2500 shipments of small arms, parts and ammunition ਜਿਨ੍ਹਾਂ ਦੇ ਵਿੱਚ ਮਸ਼ੀਨ ਗਨ ਕੰਪੋਨੈਂਟ, explosive warheads, artillery shells were exported from India to Israel between October 7, 2023 ਜਦੋਂ ਹਮਾਸ ਨੇ ਕੀਤਾ ਤੇ ਨਵੰਬਰ 30, 2025 ਤੱਕ। ਹੁਣ ਅਜੇ ਨਵੰਬਰ ਤੋਂ 2026 ਤੱਕ ਦੇ ਆંકੜੇ ਨਹੀਂ ਹੈ। ਇਸ ਪੀਰੀਅਡ ਦੇ ਵਿੱਚ ਹੀ ਜਿਹੜੇ ਨੇ 2500 ਸ਼ਿਪਮੈਂਟਸ ਜਿਹੜੀਆਂ ਨੇ ਭਾਰਤ ਨੇ ਭੇਜੀਆਂ ਨੇ। ਔਰ ਇਹ ਸਾਰੇ ਦੇ ਵਿੱਚ ਫਿਰ ਉਹਨਾਂ ਨੇ ਪੂਰੀਆਂ ਕੰਪਨੀਆਂ ਦੇ ਨਾਂ ਦਿੱਤੇ ਨੇ ਜਿਨ੍ਹਾਂ 'ਚ ਅਡਾਨੀ ਗਰੁੱਪ, ਇਜ਼ਰਾਈਲੀ ਵੈਪਨ ਇੰਡਸਟਰੀਜ਼, ਇੰਡੋ MIM, ਕਲਿਆਣੀ ਸਟ੍ਰੈਟੇਜਿਕ ਸਿਸਟਮ, ਇਹ ਭਾਰਤ ਫੋਰਜ ਔਰ ਅਸ਼ੋਕਾ ਮੈਨੂਫੈਕਚਰਿੰਗ। ਇਹਨਾਂ 'ਚ ਕੁਝ ਡਾਇਰੈਕਟ ਗਵਰਨਮੈਂਟ ਆਪਰੇਟਡ ਨੇ ਜਾਂ ਗਵਰਨਮੈਂਟ ਸਪਾਂਸਰਡ ਨੇ, ਕੁਝ ਜਿਹੜੀਆਂ ਨੇ ਗਵਰਨਮੈਂਟ ਦੇ ਨਾਲ ਅਲਾਇੰਸ ਕਰਦੇ ਨੇ। ਔਰ ਗਵਰਨਮੈਂਟ ਓਨਡ ਕਾਰਪੋਰੇਟ ਐਂਟੀਟੀਜ਼ ਲਾਈਕ ਮਿਊਨੀਸ਼ਨਸ India Optel, Advanced Weapons and Equipment India were found to have supplied high explosive artillery shells, mortar launchers, sensor components of Elbit system and semiconductor devices throughout the period. ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਨੈਤਨਯਾਹੂ ਵੀ ਵਾਰ ਕ੍ਰਿਮੀਨਲ ਹੈ, ਉਦੋਂ ਤਾਂ ਲੱਗਦਾ ਸੀ ਨੈਤਨਯਾਹੂ ਆਪਣੇ ਲੋਕਾਂ ਨੂੰ ਜਿਹੜੀ ਆਪਣੀ ਫੌਜ ਰਾਹੀਂ ਫਲਸਤੀਨੀਆਂ ਨੂੰ ਮਾਰ ਰਿਹਾ ਇਸ ਲਈ ਹੈ ਕਿ ਜੋ ਕੁਝ ਮੋਦੀ ਮੁਸਲਮਾਨਾਂ ਨਾਲ, ਸਿੱਖਾਂ ਨਾਲ, ਦਲਿਤਾਂ ਨਾਲ ਔਰ ਹੁਣ ਈਵਨ ਸਟੂਡੈਂਟਸ ਨਾਲ ਕਰ ਰਿਹਾ ਕਿ ਵੀ ਵਾਰ ਕ੍ਰਿਮੀਨਲ ਹੈ। ਪਰ ਇਹ ਦੋਵੇਂ ਵਾਰ ਕ੍ਰਿਮੀਨਲ ਕਿਵੇਂ ਇੰਡੀਆ ਦਾ ਐਮੂਨੀਸ਼ਨ, ਜਦੋਂ ਕਿ ਬਹੁਤ ਸਾਰੇ ਯੂਰਪ ਦੇ ਮੁਲਕਾਂ ਨੇ ਇਨਕਲੂਡਿੰਗ ਬ੍ਰਿਟਨ ਕੁਝ ਚੀਜ਼ਾਂ ਦੇ ਉੱਤੇ ਪਾਬੰਦੀ ਲਾਈ ਹੈ ਵੀ ਇਜ਼ਰਾਈਲ ਨੂੰ ਉਹ ਵੇਚ ਰਹੇ ਨੇ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜੁੜਵਾਂ ਨੇ, ਵਾਰ ਕ੍ਰਿਮੀਨਲ ਮੋਦੀ ਵੀ ਹੈ ਔਰ ਵਾਰ ਕ੍ਰਿਮੀਨਲ ਨੇਤਨਯਾਹੂ ਵੀ ਹੈ, ਤੇ ਇਹਨਾਂ ਦੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ। ਔਰ ਇਹ ਐਮਨੈਸਟੀ ਇੰਟਰਨੈਸ਼ਨਲ ਦੀ ਇਸ ਰਿਪੋਰਟ ਨੇ ਸਪੈਸੀਫਿਕ ਡਿਟੇਲ ਦੇ ਨਾਲ ਕਨਫਰਮ ਕਰ ਦਿੱਤਾ ਹੈ ਕਿ ਵਾਰ ਕ੍ਰਿਮੀਨਲ ਮੋਦੀ ਕਿਵੇਂ ਦੂਸਰੇ ਵਾਰ ਕ੍ਰਿਮੀਨਲ ਨੇਤਨਯਾਹੂ ਦੀ ਮਦਦ ਕਰ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਥੱਲੇ ਵਿਦਿਆਰਥੀਆਂ ਵੱਲੋਂ ਜੰਤਰ ਮੰਤਰ ਰੋਡ ਤੇ ਕੀਤੇ ਗਏ ਪ੍ਰੋਟੈਸਟ ਨੂੰ ਜਿਵੇਂ ਦਿੱਲੀ ਪੁਲਿਸ ਨੇ ਪੈਲਟਸ ਗਨਸ
ਟੀਅਰ ਗੈਸ ਤੇ ਲਾਠੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ। ਮੋਦੀ ਨੇ ਹਮੇਸ਼ਾ ਵਾਂਗ ਮਦਾਰਪੁਣਾ ਕਰਦਿਆਂ ਬਿਆਨ ਦਿੱਤਾ ਹੈ ਕਿ ਮੇਰੇ ਅਤੇ ਮੇਰੀ ਮਾਂ ਦੇ ਖਿਲਾਫ ਗਾਲੀ ਗਲੋਚ ਕਰਨ ਵਾਲਿਆਂ ਨੂੰ ਮੈਂ ਮੁਆਫ ਕੀਤਾ। ਇਹ ਹੈ ਬੇਈਮਾਨੀ ਦਾ ਪੱਕਾ ਨਮੂਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਜਿਹੜਾ ਮੁਹਾਵਰਾ ਹੈ, ਨਾਲੇ ਚੋਰ ਨਾਲੇ ਚਤਰ ਨਾਲੇ ਛਤਰ, ਮੋਦੀ ਦੇ ਲਈ ਜਾਂ ਇਸ ਕਲਾਸ ਦੇ ਸਾਰੇ ਲੋਕਾਂ ਲਈ, ਅਮਿਤ ਸ਼ਾਹ ਤੋਂ ਲੈ ਕੇ ਇਹਨਾਂ ਦੇ ਪਿਆਦਿਆਂ ਤੱਕ, ਇਹ ਚੋਰ, ਚਤਰ, ਬੇਈਮਾਨ, ਸਿਰੇ ਦੇ ਝੂਠੇ, ਕਰਪਟ ਔਰ ਬਿਲਕੁਲ ਜੋ ਵੀ ਲਫ਼ਜ਼ ਨੀਚ ਜਿਹੜਾ ਉਹਦੇ 'ਚ ਜੇ ਕਿਹਾ ਜਾਏ, ਉਹ ਸਾਰੇ ਹੀ ਟਾਈਟਲ ਇਹ ਜਿਹੜੇ ਨੇ ਡਿਜ਼ਰਵ ਕਰਦੇ ਨੇ। ਹੁਣ ਲਗਭਗ 40 ਦਿਨ ਤੋਂ ਜ਼ਿਆਦਾ ਦੇ ਜੰਤਰ ਮੰਤਰ ਦੇ ਉੱਤੇ ਧਰਨੇ ਔਰ ਬਾਅਦ 'ਚ 20 ਜੁਲਾਈ ਦੇ ਪ੍ਰੋਟੈਸਟ ਕੀ ਹੋਇਆ, ਇਹ ਦੁਨੀਆ ਭਰ ਦੇ ਮੀਡੀਆ ਨੇ ਹਰ ਇੱਕ ਦੇ ਸਾਹਮਣੇ ਲਿਆਂਦਾ। ਉਹ ਬਿਲਕੁਲ ਪੀਸਫੁਲ ਜਿਹੜੀ ਕਰਾਊਡ ਹੈ ਉਸ ਦੇ ਉੱਤੇ ਟੀਅਰ ਗੈਸ ਸ਼ੈਲਸ, ਲਾਠੀ ਚਾਰਜ ਔਰ ਪੈਲਟ ਗਨਸ ਦਾ ਇਸਤੇਮਾਲ। ਪਰ ਇਸ ਤੋਂ ਵੀ ਵੱਧ ਕੇ ਜਿਵੇਂ ਪੁਲਿਸ ਨੇ ਜਿਹੜੀਆਂ ਬੱਚੀਆਂ ਸੀ ਉਹਨਾਂ ਨੂੰ ਹਿਊਮਿਲੀਏਟ ਕੀਤਾ, ਉਹਨਾਂ ਦੇ ਕੱਪੜੇ ਪਾੜੇ, ਉਹਨਾਂ ਦੇ ਨਾਲ ਜਿਹੜਾ ਈਵਨ ਜਿਸ ਲੈਵਲ ਦਾ ਉਹ ਲਫ਼ਜ਼ ਕਹਿ ਨਹੀਂ ਜਾ ਸਕਦੇ, ਕਿਉਂਕਿ ਸਭ ਕੁਝ ਜਿਹੜਾ ਉਹ ਕੈਮਰਿਆਂ ਦੀਆਂ ਨਜ਼ਰਾਂ 'ਚ, ਔਰ ਉਹ ਤਾਂ ਜ਼ਮਾਨੇ ਗਏ ਕਿ ਵੀ ਤੁਸੀਂ, ਹਾਲਾਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸੱਚਾਈ ਬਾਹਰ ਨਾ ਜਾਏ। ਉਸ ਹਿੱਸੇ ਦੇ ਵਿੱਚ ਇੰਟਰਨੈਟ ਤੇ ਪਾਬੰਦੀ ਸੀ ਔਰ 4 ਚੁਫੇਰੇ ਜਿਹੜਾ ਉਹ ਲੋਕਾਂ ਦੇ ਫੋਨ ਵੀ ਖੋਹ ਰਹੇ ਸੀ, ਪਰ ਸੱਚਾਈ ਤਾਂ ਬਾਹਰ ਆਈ ਔਰ ਉਹਦਾ ਇੰਨਾ ਕੁ ਜ਼ੋਰਦਾਰ ਉਸ ਦਾ ਰਿਐਕਸ਼ਨ ਹੋਇਆ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਸ ਪੀਰੀਅਡ ਦੇ ਵਿੱਚ ਸਿੱਖਾਂ ਦੀ ਤਾਰੀਫ ਹੋਈ, ਕੱਲਾ ਇਹੀ ਨਹੀਂ ਕਿ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ, ਵੈਸੇ ਤਾਂ ਕਹਿੰਦੇ ਦਰਵਾਜ਼ੇ ਖੋਲ੍ਹ ਦਿੱਤੇ, ਗੁਰਦੁਆਰਿਆਂ ਦੇ ਦਰਵਾਜ਼ੇ ਕਦੇ ਬੰਦ ਨਹੀਂ ਹੁੰਦੇ, ਲੇਕਿਨ ਉਹ ਸਿੱਖ ਬਾਹਰ ਆਏ, ਉਹਨਾਂ ਨੂੰ ਮਹਿਫੂਜ਼ ਕਰਨ ਦੇ ਲਈ ਕੰਧ ਬਣ ਕੇ ਖਲੋ ਗਏ। ਔਰ ਕੁਛ ਨਿਹੰਗ ਸਿੰਘ ਜਿਹੜੇ ਜੈਨੂਅਲ ਬਾਅਦ ਤਾਂ ਉਸ ਨੂੰ ਵੀ ਉਹਨਾਂ ਨੇ ਲਾਈਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਰ ਲੈਵਲ ਤੋਂ। ਉਹ ਆ ਕੇ ਉਹਨਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਦਿੱਤੀ। ਔਰ ਜਿਹੜਾ ਸਡਨਲੀ ਫਿਰ ਉਬਾਲ ਸੀ, ਉਬਾਲ ਇਸ ਲਈ ਨਹੀਂ ਸੀ, ਬੈਠੇ ਤਾਂ 40 ਦਿਨਾਂ ਤੋਂ ਸੀ। ਸੋਨਮ ਵਾਂਗਚੁਕ ਵੀ ਜਿਹੜਾ ਉਹ 22-23 ਦਿਨ ਵਰਤ ਰੱਖ ਕੇ ਉਹਨੇ ਵੀ ਇੱਕ ਜੂਸ ਦਾ ਗਲਾਸ ਪੀ ਲਿਆ ਸੀ 2 ਸੈਂਟਰਲ ਮਿਨਿਸਟਰਾਂ ਦੇ ਹੱਥਾਂ 'ਚੋਂ, ਇਹ ਕਹਿ ਕੇ ਜੀ ਉਹਦੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਉੱਤੇ ਵਿਚਾਰ ਕਰੋ, ਤੇ ਬਾਕੀ ਦੂਜਾ ਉਹਦੇ ਨਾਲ ਵੀ ਲਿਖਤੀ ਕਰ ਲਿਆ ਸੀ। ਪਰ ਉਹ ਉਸ ਲੈਵਲ ਦੇ ਉੱਤੇ ਜਦੋਂ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਬਈ ਇਹ ਜਿਹੜਾ ਮੂਵਮੈਂਟ ਹੈ ਇਹ ਪ੍ਰਚੰਡ ਹੋ ਰਹੀ, ਹਾਲਾਂਕਿ ਇਸ ਦੇ ਉੱਤੇ ਸਾਡੇ ਓਵਰਆਲ ਕੀ ਵਿਊ ਨੇ ਉਹਦੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇਹ ਉਹ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਕੇਜਰੀਵਾਲ ਨਿਕਲਿਆ। ਅਲਟੀਮੇਟਲੀ ਇਹਨਾਂ ਦਾ ਏਜੰਡਾ ਆਮ ਵਿਦਿਆਰਥੀ ਜਾਂ ਆਮ ਬੱਚੇ ਤਾਂ ਜਿਹੜੇ ਨੇ ਉਹ ਇੱਕ ਭਾਵਨਾ ਤਹਿਤ ਆਏ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਉਹਨਾਂ ਦਾ ਇਕੱਲਾ ਇਹ ਨੀਟ ਐਗਜ਼ਾਮ ਪੇਪਰ ਲੀਕ ਤਾਂ ਗੱਲ ਮਹਿਦੂਦ ਨਹੀਂ ਹੈ, ਉਹਨਾਂ ਦਾ ਭਵਿੱਖ ਹੀ ਕੋਈ ਨਹੀਂ ਹੈ। ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਕੁਛ ਨਹੀਂ ਹੈ, ਉਹ ਬੇਰੁਜ਼ਗਾਰੀ ਜਿਹੜੀ ਹੈ ਉਹ ਮੂੰਹ ਅੱਡ ਕੇ ਉਹਨਾਂ ਨੂੰ ਆਵਾਜ਼ਾਂ ਮਾਰ ਰਹੀ ਹੈ ਔਰ ਕੁਛ ਨਹੀਂ ਹੈ। ਔਰ ਬਿਲਕੁਲ ਇੱਕ ਸੁਸਾਇਟੀ ਦੇ ਵਿੱਚ ਇੱਕ ਧੱਕੇਸ਼ਾਹੀ, ਭ੍ਰਿਸ਼ਟਾਚਾਰ ਔਰ ਹਿੰਦੂਤਵਾਦ ਦਾ ਨਾਂ ਥੱਲੇ ਜਿਸ ਕਿਸਮ ਦੀ ਐਕਸਪਲੋਇਟੇਸ਼ਨ ਉਹ ਬਰਾਬਰ ਚੱਲ ਰਹੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜੈਨ ਜ਼ੀ ਦੇ ਨਾਲ ਇਸ ਨੂੰ ਜੋੜਿਆ ਜਾਂਦਾ ਜਾਂ ਜੋੜਿਆ ਗਿਆ ਹੈ, ਉਹਨਾਂ ਦਾ ਸੋਸ਼ਲ ਮੀਡੀਆ ਦੇ ਵਾਰੀਅਰ ਨੇ ਸਾਰੇ, ਭਾਵੇਂ ਉਹਨਾਂ ਨੇ ਦਾ ਇੱਕ ਆਪਣਾ ਸਟਾਈਲ ਹੈ ਗੱਲ ਕਹਿਣ ਦਾ, ਉਹਨਾਂ ਦੇ ਪਹਿਰਾਵੇ ਦਾ, ਡਰੈਸਅਪ ਦਾ ਜਾਂ ਦੂਜਾ, ਉਹਨੂੰ ਲੈ ਕੇ ਜਿਹੜਾ ਕਿਵੇਂ ਕੰਗਣਾ ਰਣੌਤ ਜਾਂ RSS ਦਾ ਆਈਡੀਆਲੋਗ ਕੇਰਲਾ 'ਚ ਬੈਠੇ ਆ, ਉਹਨਾਂ ਨੇ ਜਿਹੜੀ ਆ ਭੱਦੀ ਜ਼ਬਾਨ ਔਰ ਨੈਗੇਟਿਵ ਗੱਲਾਂ ਇਸਤੇਮਾਲ ਕੀਤੀਆਂ। ਹੁਣ ਜਿਹੜੇ ਲੋਕ ਉੱਥੇ ਬੈਠੇ ਸੀ ਧਰਨੇ ਦੇ ਉੱਤੇ, ਜਦੋਂ ਜ਼ਾਹਰ ਹੈ ਵੀ ਉਹ ਅਮਿਤ ਸ਼ਾਹ ਨੂੰ ਵੀ ਮੋਦੀ ਨੂੰ ਵੀ, ਉਹਨਾਂ ਦੇ ਕੋਲ ਬਹੁਤਿਆਂ ਕੋਲ ਤਾਂ ਪ੍ਰੋਫੈਸ਼ਨਲ ਬੈਨਰ ਵੀ ਨਹੀਂ ਸੀ, ਉਸੇ ਹੀ ਹਾਰਡਬੋਰਡ ਦੇ ਉੱਤੇ ਜਾਂ ਕਾਰਡ ਦੇ ਉੱਤੇ ਹੀ ਜਿਹੜੇ ਨੇ ਸਲੋਗਨ ਲਿਖੇ ਹੋਏ ਸੀ, ਜਿਹੜੇ ਜ਼ਾਹਰ ਹੈ ਕਿ ਭਾਈ ਜਦੋਂ ਤੁਸੀਂ ਕਹਿੰਦੇ ਹੋ ਕਿਸੇ ਨੂੰ ਕੁੱਤਾ ਕਹਿੰਦੇ ਹੋ, ਕਿਸੇ ਨੂੰ ਹਾਏ ਹਾਏ ਕਹਿੰਦੇ ਹੋ, ਕਿਸੇ ਦੀ ਅਰਥੀ ਜਿਹੜੀ ਆ ਉਸ ਦਾ ਜਨਾਜ਼ਾ ਕੱਢਦੇ ਹੋ, ਮਕਸਦ ਤਾਂ ਸ਼ੇਮ ਦੇਣਾ ਹੁੰਦਾ। ਲੇਕਿਨ ਇਹਦੇ ਬਾਵਜੂਦ ਕਿ ਸਰਕਾਰ ਨੂੰ ਝੁਕਣਾ ਪਿਆ, ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਧਰਮਿੰਦਰ ਪ੍ਰਧਾਨ ਨੇ। ਅਮਿਤ ਸ਼ਾਹ ਪਾਰਲੀਮੈਂਟ 'ਚ ਆਇਆ ਹੀ ਨਹੀਂ ਜਦੋਂ ਦਾ ਸੈਸ਼ਨ ਹੈ, ਮੂੰਹ ਇੱਕ ਗੱਲ ਵੀ ਨਹੀਂ ਕੱਢੀ, ਜ਼ਬਾਨ ਹੀ ਨਹੀਂ ਖੋਲੀ, ਜਿਹੜਾ ਕਿ ਉਹ ਕਹਿੰਦਾ ਹਮ ਡਰਨੇ ਵਾਲੇ ਤਾਂ ਨਹੀਂ ਹੈ। ਲੇਕਿਨ ਇਹ ਮੰਗ ਵੀ ਉੱਠੀ ਕਿ ਜੀ ਮੋਦੀ ਮਾਫੀ ਮੰਗੇ, ਕਿਉਂਕਿ ਜੇ ਮੋਦੀ ਦੀ ਐਜ਼ ਏ ਪ੍ਰਾਈਮ ਮਿਨਿਸਟਰ ਜ਼ਿੰਮੇਵਾਰ ਅਮਿਤ ਸ਼ਾਹ ਦਾ ਤਾਂ
ਅਸਤੀਫਾ ਮੰਗ ਰਹੇ ਨੇ ਪਾਰਲੀਮੈਂਟ 'ਚ ਵੀ ਦੂਸਰੇ 'ਚ ਵੀ। ਔਰ ਇਸ ਇਧਰੋਂ ਇਹਨਾਂ ਨੇ ਆਪਣੀਆਂ ਏਜੰਸੀਆਂ ਦੀਆਂ ਵਾਗਾਂ ਖੁੱਲੀਆਂ ਛੱਡ ਦਿੱਤੀਆਂ ਨੇ, ਜਿਨ੍ਹਾਂ ਨੇ ਈਵਨ ਫੂਡ ਔਰ ਦੂਸਰਾ ਪ੍ਰੋਵਾਈਡ ਕੀਤਾ, ਜਿਵੇਂ ਮੁਹੰਮਦ ਜ਼ੁਨੈਬ ਨਾਂ ਦਾ ਇੱਕ ਮੁਸਲਮਾਨ ਜਿਸ ਦੇ ਘਰ 'ਚ ਛਾਪਾ ਮਾਰਿਆ, ਜਿਸ ਦਾ ਟੱਬਰ ਲੁਕਿਆ ਫਿਰਦਾ ਉਧਰੋਂ। ਫਿਰ ਇਹਨਾਂ ਨੇ ਫੜੋਫੜੀ ਸ਼ੁਰੂ ਕਰ ਦਿੱਤੀ ਕਿ ਜਿਨ੍ਹਾਂ ਨੇ ਮੀਮ ਬਣਾਏ, ਕਿਉਂਕਿ ਜਨ ਜ਼ੀ ਹੈ, ਉਹਨਾਂ ਨੇ ਐਨ ਮੀਮ ਬਣਾ ਕੇ ਹੌਲੀ ਹੌਲੀ ਉਹ ਅੱਗੋਂ ਸ਼ੇਅਰ ਔਰ ਲਾਈਕ ਕਰਕੇ ਅੱਗੇ ਤੋੜ ਦਿੰਦੇ ਸੀ, ਜਿਹਦੇ ਥੱਲੇ ਮੋਦੀ ਦਾ ਦੂਸਰੇ ਤੀਸਰੇ ਉਹਨਾਂ ਨੇ ਕਿਹਾ ਵੀ ਆਪ ਤਾਂ ਨਾ ਇਹਦਾ ਘਰ ਹੈ ਨਾ ਬਾਹਰ ਹੈ, ਘਰ ਵਾਲੇ ਨੂੰ ਛੱਡ ਕੇ ਦੌੜ ਗਿਆ ਜੀ। ਔਰ ਦੂਸਰਾ ਤੇ ਇਹਨੂੰ ਅਹਿਸਾਸ ਕੀ ਹੈ ਵੀ ਆਮ ਲੋਕਾਂ ਦੀਆਂ ਡਿਫਿਕਲਟੀਜ਼ ਕੀ ਨੇ। ਸੋ ਇਸ ਕਿਸਮ ਦਾ ਬਹੁਤ ਸਾਰਾ, ਕਿਸੇ ਨੇ ਕਿਹਾ ਕਿ ਬਈ ਉਹਨੂੰ ਜਿਹੜੀ ਇਟਲੀ ਦੀ ਪ੍ਰਾਈਮ ਮਿਨਿਸਟਰ ਹੈ, ਉਹਦਾ ਕੀ ਨਾਂ ਹੈ ਬੀਬੀ ਦਾ, ਜਿਹਨੂੰ ਇਹਨੇ ਜਾ ਕੇ ਉਹ ਟੌਫੀ ਜਿਹੀ ਦਿੱਤੀ, ਉਹਨੂੰ ਉਹਨਾਂ ਨੇ ਉਹਦੇ ਵੈਬਸਾਈਟ ਤੇ ਜਾ ਕੇ ਜਾਂ ਉਹਦੀ ਇਟਾਲੀਅਨ ਮੈਲੋਨੀਆ ਉਹਦੇ ਥੱਲੇ ਲਿਖਿਆ ਤੇਰਾ ਬॉयਫ੍ਰੈਂਡ ਬਹੁਤ ਮਾੜਾ, ਇਹਨੂੰ ਛੱਡ। ਜਾਂ ਦੂਜਾ ਕਿਉਂਕਿ ਉਹਨੂੰ ਟੌਫੀ ਐਵੇਂ ਹੀ ਦਿੱਤੀ ਸੀ। ਔਰ ਉਦੋਂ ਇਹ ਜ਼ਿਕਰ ਹੋਇਆ ਵੀ ਦੇਖੋ ਇਹ ਹੈ ਕਿ ਉਹਨਾਂ ਨੇ ਕਿਹਾ ਬਹੁਤ ਗੰਦਾ ਬੰਦਾ, ਗੰਦਾ ਮੁੰਡਾ ਤੂੰ ਚੁਣਿਆ, ਇਹਨੂੰ ਪਾਸੇ ਰੱਖ। ਸੋ ਜ਼ਾਹਰ ਹੈ ਕਿ ਉਹਦੇ 'ਚ ਵਿਅੰਗ ਵੀ ਸੀ, ਉਹਦੇ 'ਚ ਹਾਸਰਸ ਵੀ ਸੀ, ਉਹਦੇ 'ਚ ਇੱਕ ਤਰੀਕਾ ਸੀ ਆਪਣੀ ਗੱਲ ਕਹਿਣ ਦਾ, ਔਰ ਉਹ ਮੈਸੇਜ ਕਨਵੇ ਹੋਇਆ। ਹੁਣ ਇਹਨਾਂ ਨੇ ਲਗਾਤਾਰਤਾ ਨਾਲ, ਜਿਵੇਂ ਇੱਕ 25 ਸਾਲਾ ਜਿਹੜੀ ਸਟੂਡੈਂਟ ਹੈ, ਕਿਹੜੀ ਕੀਸ ਸਿੰਘ ਉਹਦਾ ਨਾਂ ਹੈ, ਉਹਨੂੰ ਉਹਨਾਂ ਨੇ ਹਰਾਸ ਕਰਕੇ ਕੇਸ ਬਣਾ, ਔਰ ਜਿਹੜੀਆਂ ਬੀਬੀਆਂ ਐਕਟਿਵ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਰੇਪ ਦੀਆਂ ਧਮਕੀਆਂ, ਉਹਨਾਂ ਦੇ ਘਰ ਵਾਲਿਆਂ ਨੂੰ ਧਮਕੀਆਂ, ਟੱਬਰ ਨੂੰ ਧਮਕੀਆਂ। ਔਰ ਈਵਨ ਜਿਹੜੀ ਮੈਟਾ ਜਿਹੜੀ ਮੇਨ ਹੈ ਫੇਸਬੁੱਕ ਦੀ ਥਾਂ, ਜਿਹੜਾ FIR ਅਗੇਂਸਟ ਮੈਟਾ ਇੰਡੀਆ ਹੈਡ ਆਫਟਰ BJP ਕੰਪਲੇਂਟ ਔਨ ਐਬਿਊਸਿਵ PM ਪੋਸਟ, ਕਿ ਦੇਖੋ ਮੋਦੀ ਨੂੰ ਗਾਲਾਂ ਕੱਢਤੀਆਂ, ਮੋਦੀ ਦੀ ਮਾਂ ਨੂੰ ਗਾਲਾਂ ਕੱਢ ਦਿੱਤੀਆਂ, ਔਰ ਉਹਨਾਂ ਨੂੰ ਮੈਟਾ ਵਾਲਿਆਂ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਉਹਨਾਂ ਦੇ ਖਿਲਾਫ ਵੀ ਹੈਦਰਾਬਾਦ ਇਹਨਾਂ ਦੇ ਸਾਈਬਰ ਸੈੱਲ ਨੇ ਜਿਹੜੀ FIR ਕੀਤੀ ਹੈ ਕਿ ਭਾਈ ਇਹ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਹਟਾਓ ਔਰ ਇਹ ਉਹ ਕਰੋ। ਫਿਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ BJP MP ਅਨੁਰਾਗ ਠਾਕਰ ਫਾਈਲਸ ਪ੍ਰਿਵਿਲੇਜ ਨੋਟਿਸ ਅਗੇਂਸਟ ਰਾਹੁਲ ਗਾਂਧੀ ਓਵਰ ਰਿਮਾਰਕਸ ਔਨ ਮੋਦੀ ਐਂਡ ਅਮਿਤ ਸ਼ਾਹ, ਕਿ ਜੀ ਦੇਖੋ ਇਹ ਕਹਿ ਦਿੱਤਾ, ਉਹ ਕਹਿ ਦਿੱਤਾ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਤਾਂ ਇਹ ਚੱਲ ਰਿਹਾ ਸੀ ਕਿ ਵੀ ਤੁਸੀਂ ਹਰਾਸ ਕਰ ਰਹੇ ਹੋ, ਬਹੁਤ ਸਾਰਿਆਂ ਦੇ ਘਰਾਂ ਤੇ ਛਾਪੇ ਮਾਰ ਰਹੇ ਨੇ ਜਿਨ੍ਹਾਂ ਨੇ ਪੋਸਟ ਸੋਸ਼ਲ ਮੀਡੀਆ ਤੇ ਪਾਈਆਂ। ਅਚਾਨਕ ਮੋਦੀ ਨੇ ਆਪਣਾ ਜਿਹੜਾ ਉਹ ਅੱਧੀ ਰਾਤ ਨੂੰ, ਜਿਵੇਂ ਹੁਣ ਟਰੰਪ ਅੱਧੀ ਰਾਤ ਨੂੰ, ਇਹਦੀ ਵੀ ਨੀਂਦ ਆਰਾਮ ਹੋਈ ਆ ਮੋਦੀ ਦੀ। ਹੁਣ ਤਾਂ ਜਿਹੜਾ ਉਹ ਸ਼ਕਲੋਂ ਵੀ ਸ਼ਾਮ ਨੂੰ ਜਦੋਂ ਬਹਿੰਦਾ ਤਾਂ ਉਹਦੀ ਵੀਡੀਓ ਤੋਂ ਕੋਈ ਮੇਕਅਪ ਕੀਤਾ ਨਹੀਂ ਲੱਗਦਾ, ਨਹੀਂ ਤਾਂ ਅਲਵਾਈ ਤਾਂ ਮੇਕਅਪ ਕਰਕੇ ਹੀ ਆਉਂਦਾ। ਹੁਣ ਉਹਨੇ ਜਿਹੜਾ ਉਹ ਪਾਇਆ ਉਹਦੇ ਤੇ ਆਪਣਾ ਟਵੀਟ, ਉਹਨੇ ਕਿਹਾ ਕਿ ਵੀ what happened in Jantar Mantar, the country and the world witnessed it। ਬਿਲਕੁਲ ਦੇਖਿਆ ਤੇਰੀਆਂ ਕਰਤੂਤਾਂ, ਤੇਰੀ ਪੁਲਿਸ ਦੀ, ਤੁਹਾਡੀ ਜਿਹੜੀ ਹੈ ਉਹ ਰੈਪਿਡ ਫੋਰਸ ਦੀ। some mischievous children used abusive language that does not dignify any civilized society। ਤੁਸੀਂ ਜੋ ਗੰਦ ਪਿਛਲੇ 12 ਸਾਲਾਂ ਤੋਂ ਤੁਹਾਡੇ IT ਸੈੱਲ ਨੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਤੁਹਾਡੇ ਉਹ ਗੋਬਰ ਆਰੀਆ ਵਰਗੇ ਲੋਕ ਜਿਹੜੇ ਤੁਸੀਂ ਬਿਠਾਏ ਹੋਏ ਨੇ, ਉਹ ਰਿਪਬਲਿਕ TV ਦੇ ਉੱਤੇ ਕੌਣ ਉਹ ਹੈ ਇੱਕ ਸ਼ੈਤਾਨ, ਉਹ ਬਿਠਾਇਆ ਹੋਇਆ ਅਸਾਮ ਦਾ ਹੈਗਾ, ਉਹ ਪੂਰਾ ਗੰਦ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੁੰਦਾ। ਤੁਹਾਨੂੰ ਸ਼ਰਮ ਨਹੀਂ ਆਈ ਹੁਣ ਤੱਕ? ਤੁਹਾਡੇ ਤੋਂ ਵੱਧ ਕੇ ਗਾਲੀ ਗਲੋਚ ਦੀ ਭਾਸ਼ਾ ਜਾਂ ਦੂਸਰੀ ਕੌਣ ਇਸ ਤੋਂ ਪਰੇ ਕਹਿ ਰਿਹਾ ਕਿ ਜੀ ਇਹ ਸਿਵਲਾਈਜ਼ਡ ਸੋਸਾਇਟੀ। They not only abused me but even my late mother। ਕੱਲੀਆਂ ਮੈਨੂੰ ਹੀ ਗਾਲਾਂ ਨਹੀਂ ਕੱਢੀਆਂ, ਮੇਰੀ ਮਰ ਗਈ ਮਾਂ ਨੂੰ ਵੀ ਕੱਢੀਆਂ। ਪਰ ਨਾਲ ਉਹ ਕਹਿ ਰਿਹਾ ਕਿ ਵੀ ਕੋਈ ਨਹੀਂ, said one could make an error of judgment, ਗਲਤੀ ਹੋ ਜਾਂਦੀ ਹੈ during one's youth, ਜਵਾਨੀ ਦੇ ਵਿੱਚ, but such mistakes could also be corrected। ਇਹਨਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ। ਔਰ ਉਹਨਾਂ ਨੇ ਕਿਹਾ ਕਿ ਵੀ I understand the anger in our society। ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਹੈ ਕਿ ਸਮਾਜ ਦੇ ਵਿੱਚ ਗੁੱਸਾ ਹੈ। there is a cultural shock about our daughters using such language। ਇਹ ਤਾਂ ਮੈਨੂੰ ਕਲਚਰਲ ਸ਼ੌਕ ਲੱਗਾ ਵੀ ਸਾਡੀਆਂ ਧੀਆਂ ਇਦਾਂ ਦੀ, ਉਹ ਜਿਹੜੀ ਤੇਰੀ ਧੀ ਕਿ ਮਾਂ ਕੇ ਘਰ ਵਾਲੀ ਬਣਾਈ ਹੋਈ ਕੰਗਣਾ ਰਣੌਤ, ਉਹਦੀ ਲੈਂਗੁਏਜ ਦੇਖ ਲੈ ਕੀ ਹੈ, ਜਿਹੜੀ ਗਟਰ ਕਹਿ ਰਹੀ ਹੈ, ਤੇ ਜਿਹੜੀ ਉਹਨਾਂ ਨੂੰ ਜਿਹੜੀ ਹੈ ਜਿਹਦਾ ਆਪਣਾ ਕੀ ਹੈ ਤੇ ਉਹ ਬਾਕੀਆਂ ਦੇ ਕੀ ਇਲਜ਼ਾਮ ਲਾ। ਵੈਸੇ ਉਹਦੇ ਤਾਂ ਚੰਗੀ ਖਬਰ ਲਈ ਜੈਨ ਜੀ ਨੇ ਕੰਗਣਾ ਦੀ, ਉਹ ਕਹਿੰਦੇ ਮੇਰਾ ਮਤਲਬ ਇਹ ਤਾਂ ਨਹੀਂ ਥਾ। ਉਹ ਕਹਿੰਦੇ ਤੂੰ ਉਹਨਾਂ ਨੇ ਕੱਢ ਲਈਆਂ ਉਹਦੀਆਂ ਵੀਡੀਓ ਪਾਰਟਿੰਗ ਦੀ। ਫਿਰ ਉੱਥੇ ਕਹਿ ਰਹੀ ਹੈ ਕਿ ਆਓ ਆਪ ਮੰਡੀ में आना, फिर मौज करेंगे, एंजॉयमेंट करेंगे, दारू पीएंगे। ਉਹ ਸਾਰੀਆਂ ਉਹਦੀਆਂ ਵੀਡੀਓਜ਼ ਉਹਨਾਂ ਨੇ ਉਹਦਾ ਸਾਰੀ ਜਵਾਨੀ ਤੋਂ ਲੈ ਕੇ ਜਿਹਦੇ 'ਚ ਉਹਨੇ ਕਿਹਾ ਕਿ ਜੀ ਮੈਂ
आई मैं 14 साल की घरों दौड़ी, फिर मैं आई, फिर मैं ड्रग एडिक्ट हुई, फिर मैं दूजा होया। सो वो तो उन्होंने उसका काम करता, पर इनू ये नज़र ये कह रहा कि जी देखो ये साडी तहजीब ही नहीं। आई अंडरस्टैंड द एंगर, पर ये साडियां धीआं इदां दी लैंग्वेज। दिस इज़ द टाइम टू हग दैम एंड शो दैम द राइट पाथ। आई वॉन्ट टू फॉरगिव दैम। मैं उन्होंने सब नू माफ़ किया। हुण इहदे ते कांग्रेस ने बिल्कुल ठीक जिहड़ा लाइन लई, और उन्हों का ये काफ़ी पवन कुमार है इन्हों का कांग्रेस का जोड़ा स्पोक्स परसन भी है, और वेरी वैल ये हैंडल करता प्रेस कॉन्फ्रेंस। उन्होंने क्या हैडिंग है, कंट्री आस्किंग हिम टू अपोलोजाइज बट ही हैज़ गिवन फॉरगिवन कंट्री। कांग्रेस डिग एट PM ओवर न्यू। वो कहता मुल्क ये तो कह रहे भी माफ़ी मंगे, कहता मैं सारे देश को माफ़ किया, मैं उन्होंने सारे मिसगाइडेड चिल्ड्रन है। उन्होंने कहा कि भी टैगिंग द PM's वीडियो। कांग्रेस मीडिया पब्लिसिटी डिपार्टमेंट हेड पवन खेरा said in a post in Hindi, listen to this, the country is asking him to apologize, yet he has forgiven the country। ਉਹਨੂੰ ਕਹਿ ਰਹੇ ਨੇ ਮਾਫੀ ਮੰਗਦਾ, ਮੈਂ ਸਭ ਨੂੰ ਤੁਹਾਨੂੰ ਮਾਫ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ, ਉਹਨਾਂ ਨੇ ਕਿਹਾ ਵੀ ਇਹਨੂੰ ਮੋਦੀ ਦਾ ਇਹ ਹਿੱਲ ਗਿਆ, ਇਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਅੰਧੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਪਰ ਅਸੀਂ ਇਸ ਸਾਰੇ ਚੋਂ ਇਹੀ ਕੱਢਣਾ ਚਾਹੁੰਦੇ ਹਾਂ ਕਿ ਵੀ ਇਸ ਲੈਵਲ ਦੇ ਲੋਕ ਨੇ ਜਿਨ੍ਹਾਂ ਦੇ ਹੱਥ 'ਚ 1 ਬਿਲੀਅਨ 500 ਮਿਲੀਅਨ ਲੋਕਾਂ ਦੀ ਕਿਸਮਤ ਹੈ। ਤੁਸੀਂ ਉਹ ਤੋਂ ਅੰਦਾਜ਼ਾ ਲਾਓ ਕਿ ਬਈ ਅਲਟੀਮੇਟਲੀ ਇਹ ਜਿਸ ਲੈਵਲ ਦੇ ਉੱਤੇ ਕਰਪਟ ਨੇ। ਔਰ ਗੱਲ ਜਦੋਂ ਕਰਪਸ਼ਨ ਦੀ ਜਾਂ ਦੂਜੀ ਦੇਖੋ, ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਜੀ ਇਹ ਅਸੀਂ ਇਸ ਦੇ ਉੱਤੇ ਹੁਣ ਸਜ਼ਾ ਦੇਣ ਲਈ ਅਸੀਂ ਕਮਿਸ਼ਨ ਬਣਾ ਦਿੱਤਾ ਹੈ, ਉਹ ਨੀਟ ਦਾ ਬੜਾ ਟਫ ਲਾ ਬਣਾਇਆ। ਔਰ ਇੱਕ ਇੰਡੀਆ ਦੀ ਹੀ ਉਹਨਾਂ ਦੀ ਇੱਕ ਇੰਡੀਪੈਂਡੈਂਟ ਗਰੁੱਪ ਹੈ ਜਿਹੜਾ ਕਿ ਪੂਰੀ ਅੱਖ ਰੱਖਦਾ ਹੈ ਕਿ ਭਾਈ ਕੀ ਚੱਲ ਰਿਹਾ ਕੀ ਨਹੀਂ। ਉਹਨਾਂ ਦੀ ਰਿਪੋਰਟ ਹੈ ਕਿ ਕ੍ਰਿਮੀਨੈਲਿਟੀ ਦੇ ਉੱਤੇ, ਔਰ ਉਹਨਾਂ ਦੀ ਚੀਫ ਮਿਨਿਸਟਰਸ ਐਂਡ ਕ੍ਰਿਮੀਨੈਲਿਟੀ, ਇਹ ਪਰਸੋਂ ਹੀ ਉਹਨਾਂ ਦੀ ਰਿਪੋਰਟ ਆਈ ਹੈ। 45% ਆਫ ਇੰਡੀਆਜ਼ ਚੀਫ ਮਿਨਿਸਟਰਸ ਹੈਵ ਕੇਸਿਸ ਪੈਂਡਿੰਗ ਅਗੇਂਸਟ them। ਯਾਨੀ ਹਰ ਦੂਸਰਾ ਚੀਫ ਮਿਨਿਸਟਰ 29 ਸੂਬਿਆਂ 'ਚੋਂ ਉਹਦੇ ਖਿਲਾਫ ਕੇਸ ਨੇ। ਕੇਸ ਵੀ ਕਿਸ ਲੈਵਲ ਦੇ ਉੱਤੇ, ਜਿਸ ਦੇ ਵਿੱਚ ਜਿਹੜਾ ਹੈ ਉਹ ਇੰਟੀਮੀਡੇਸ਼ਨ ਹੈ, ਮਰਡਰ ਹੈ, ਰੇਪ ਹੈ, ਮੋਲੈਸਟੇਸ਼ਨ ਹੈ। 45%, 14 of India's chief ministers have criminal cases lodged against them with, ਫਿਰ ਉਹਨਾਂ ਦੇ ਆਰਡਰ ਦੇ ਨਾਂ ਨੇ ਕਿ ਤੇਲੰਗਾਨਾ ਦਾ ਰੇਵਨਾਥ ਰੈਡੀ ਹੈ ਜਿਸ ਦੇ ਖਿਲਾਫ ਜਿਹੜੇ ਨੇ। ਔਰ ਇਹ ਡੈਮੋਕ੍ਰੈਟਿਕ ਰਿਫਾਰਮ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਇਹ ਆਰਗੇਨਾਈਜੇਸ਼ਨ ਹੈ, ਉਹਦੀ ਰਿਪੋਰਟ ਹੈ। ਉਹਨਾਂ ਨੇ ਕਿਹਾ ਕਿ ਵੀ 99 ਕੇਸ ਮਿਸਟਰ ਰੈਡੀ ਤੇਲੰਗਾਨਾ ਦੇ ਚੀਫ ਮਿਨਿਸਟਰ ਦੇ ਖਿਲਾਫ ਨੇ, ਜਿਹਦੇ ਚੋਂ 72 ਜਿਹੜੇ ਨੇ ਦੇ ਆਰ ਸੀਰੀਅਸ ਸੈਕਸ਼ਨਸ ਇੰਡੀਅਨ ਪੀਨਲ ਕੋਡ ਦੇ, ਜਿਸ ਕ੍ਰਿਮੀਨਲ ਇੰਟੀਮੀਡੇਸ਼ਨ, ਪ੍ਰਮੋਟਿੰਗ ਐਨਮਿਟੀ ਐਂਡ ਅਸੌਲਟ, ਵਾਈਲ 160 ਆਰ ਅਦਰਸ। ਇੰਨੇ ਕੇਸ ਨੇ। ਫਿਰ ਉਹਨਾਂ ਨੇ ਮਿਸਟਰ ਰੈਡੀ ਤੋਂ ਬਾਅਦ ਵੈਸਟ ਬੰਗਾਲ ਦਾ ਸੁਵੈਂਦੂ ਅਧਿਕਾਰੀ ਜਿਹੜਾ ਤ੍ਰਿਣਮੂਲ ਕਾਂਗਰਸ ਛੱਡ ਕੇ BJP ਦੇ ਡਰਾਈ ਕਲੀਨਰ ਜਿਹੜਾ ਉਹਦੇ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਸਾਫ ਸੁਥਰਾ ਹੋਇਆ, ਉਹਦੇ ਖਿਲਾਫ 29 ਕੇਸ ਨੇ। 39 ਚਾਰजेस ਆਫ ਅੰਡਰ ਸੀਰੀਅਸ ਇੰਡੀਅਨ ਪੈਨਲ ਕੋਡ, 78 ਇਨ ਅਦਰਸ। ਕਰਨਾਟਕਾ ਦਾ ਸ਼ਿਵ ਕੁਮਾਰ ਹੈ, ਉਹਦੇ ਖਿਲਾਫ 19 ਕੇਸ ਨੇ, 6 ਸੀਰੀਅਸ ਸੈਕਸ਼ਨਸ ਨੇ। ਇਸੇ ਤਰ੍ਹਾਂ ਜਿਹੜੇ ਨੇ ਬਾਕੀਆਂ ਦੇ ਸਾਰੇ ਨਾਂ ਦਿੱਤੇ ਹੋਏ ਨੇ ਕਿ ਭਾਈ ਫਲਾਣਾ ਰਾਜਸਥਾਨ ਦਾ ਭਜਨ ਲਾਲ ਸ਼ਰਮਾ ਤੇ ਫਲਾਣੇ ਦਾ ਤੇ ਢਿਮਕੇ ਦਾ ਕੀ ਹੈ। ਸੋ ਇਹ ਜਿਹੜੀ ਕ੍ਰਿਮੀਨਲਸ ਦੀ ਲਾਈਨ ਔਰ ਇਹ ਝੂਠਿਆਂ ਬੇਈਮਾਨਾਂ ਦੀ ਲਾਈਨ, ਜਦੋਂ ਵਿੰਸਟਨ ਚਰਚਲ ਨੇ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਹੋਇਆ ਹਾਊਸ ਆਫ ਕਾਮਨਸ, ਮਿਸਟਰ ਐਟਲੀ ਨੇ ਪੇਸ਼ ਕੀਤਾ। ਚਰਚਲ ਜਿਹਦੀ ਪਾਰਟੀ ਹਾਰ ਗਈ ਸੀ ਇਲੈਕਸ਼ਨ, ਉਹ ਲੇਕਿਨ ਉਹਨੇ ਆਪਣੀ ਸੀਟ ਜਿੱਤੀ ਸੀ। ਉਹਨੇ ਇਹ ਕਿਹਾ ਸੀ ਕਿ ਵੀ ਤੁਸੀਂ ਹੈਂਡਓਵਰ ਕਰ ਰਹੇ ਹੋ ਕੰਟਰੀ ਇਨ ਦਾ ਹੈਡਸ ਆਫ ਮਰਡਰਰਸ, ਲੂਟਰਸ ਐਂਡ ਬੂਟਲੈਗਰਸ, ਕਿ ਵੀ ਉਹਨਾਂ ਮੁਲਕ ਦੇ ਲੋਕਾਂ ਦਾ ਕੀ ਹਾਲ ਹੋਏਗਾ। ਇਹ ਕ੍ਰਿਮੀਨਲ ਨੇ, ਇਹ ਜਿਹੜੇ ਨੇ, ਉਸਨੇ ਕਿਹਾ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ, ਉਹਨਾਂ ਦੇ ਹਵਾਲੇ ਤੁਸੀਂ ਹਕੂਮਤ ਕਰ ਰਹੇ ਹੋ। ਉਹਨੇ ਕਿਹਾ ਵੀ ਜਿਵੇਂ ਲੋਕ ਸਫਰ ਕਰਨਗੇ ਜੋ ਲੋਕਾਂ ਦਾ ਹਾਲ ਹੋਏਗਾ। ਔਰ ਉਹਨੇ ਚਰਚਲ ਨੇ ਕਿਹਾ ਐਂਡ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਜਿਨ੍ਹਾਂ ਨੂੰ ਫਰੀडम ਦੇਣ ਦੀ, ਔਰ ਜਿਨ੍ਹਾਂ ਨੂੰ, ਔਰ ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਇਹ ਕਿਹਾ ਜਾਂਦਾ ਸੀ ਕਿ ਕਦਾਵਰ ਲੋਕ ਨੇ, ਗਾਂਧੀ ਹੈ, ਨਹਿਰੂ ਹੈ, ਪਟੇਲ ਹੈ, ਪਰ ਉਹਨੂੰ ਚਰਚਲ ਨੂੰ ਨਜ਼ਰ ਆਉਂਦਾ ਸੀ ਮੈਨ ਆਫ ਸਟਰਾ ਨੇ, ਕੱਖੋਂ ਹੌਲੇ ਲੋਕ ਨੇ, ਬੇਈਮਾਨ,
ਸਿਰੇ ਦੇ ਇਹਨਾਂ ਤੋਂ ਕੀ ਇਹਨਾਂ ਨੇ ਗਵਰਨ ਕਰਨਾ ਹੈ। ਇਹਨਾਂ ਨੇ ਲੋਕਾਂ ਨੂੰ ਫਰਦਰ ਜਿਹੜਾ ਉਹ ਆਪਣੀ ਜ਼ੁਲਮ ਦੀ ਚੱਕੀ ਦੇ ਵਿੱਚ ਪਿਸਣਾ। ਔਰ ਅੱਜ ਜਦੋਂ ਅਸੀਂ 80 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਚਲਦੀ, ਹਾਊ ਟਰੂ ਇਟ ਇਜ਼, ਵਾਕਈ ਕੱਖ ਦਾ ਵੀ ਸ਼ਾਇਦ ਭਾਰ ਹੁੰਦਾ ਹੈ। ਇਹ ਤਾਂ ਕੱਖੋਂ ਹੌਲੇ ਵੀ ਨਹੀਂ ਹੈ, ਉਸ ਤੋਂ ਵੀ ਜੇ ਕੱਖ ਤੋਂ ਵੀ ਕੋਈ ਉਹਦੀ ਵੀ ਕੋਈ ਮਾਈਕਰੋਸਕੋਪਿਕ ਰੂਪ ਹੁੰਦਾ ਹੋਏ ਤੇ ਇਹ ਤਾਂ ਕ੍ਰਿਮੀਨਲਸ ਨੇ, ਮਰਡਰਸ। ਜੇ 45% ਜਿਹੜੇ ਚੀਫ ਮਿਨਿਸਟਰ ਨੇ, ਮਿਨਿਸਟਰਾਂ ਦਾ ਤਾਂ ਹਾਲ ਹੀ ਛੱਡੋ, ਹਰ ਦੂਸਰਾ ਚੀਫ ਮਿਨਿਸਟਰ ਜਿਹੜਾ ਹੈ ਉਹਦੇ ਖਿਲਾਫ ਕ੍ਰਿਮੀਨਲ ਮੋਲੈਸਟੇਸ਼ਨ ਔਰ ਮਰਡਰ ਔਰ ਇੰਟੀਮੀਡੇਸ਼ਨ ਔਰ ਉਹ ਕੇਸ ਨੇ। ਔਰ ਮੋਦੀ ਔਰ ਅਮਿਤ ਸ਼ਾਹ ਇਹਨਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ। 2002 ਦੀ ਮੁਸਲਮਾਨਾਂ ਦੀ ਹਜ਼ਾਰਾਂ ਲੋਕਾਂ ਦਾ ਖੂਨ ਇਹਨਾਂ ਨੇ ਡੋਲਿਆ ਹੋਇਆ। ਇਹਨਾਂ ਤੋਂ ਕੋਈ ਆਸ ਕਰੇ ਕਿ ਜੀ ਇਹ ਜਿਹੜੇ ਨੇ ਉਹ ਐਡਮਿਨਿਸਟ੍ਰੇਸ਼ਨ ਦੇਣਗੇ, ਕਲੀਨ ਦੇਣਗੇ, ਤਾਂ ਉਹ ਜਿਵੇਂ ਇਹਨਾਂ ਦਾ ਹੀ ਬੰਗਾਲੀ ਰਾਈਟਰ ਸੀ ਨਿਰਾਦ ਚੌਧਰੀ, ਉਹਨੇ 99 ਸਾਲ ਦੀ ਉਮਰ 'ਚ ਮਰਿਆ, ਵਿਲਾਇਤ 'ਚ ਹੀ ਰਹਿੰਦਾ ਸੀ। ਉਹ ਕਹਿੰਦਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਕਰਪਸ਼ਨ ਤਾਂ ਇਹਨਾਂ ਦੇ ਰਗੋ ਰੇਸ਼ੇ 'ਚ ਹੈ, ਝੂਠ, ਬੇਈਮਾਨੀ, ਕ੍ਰਾਈਮ। ਔਰ ਇਹ ਕਿਉਂਕਿ ਗੰਗਾ ਹੈ, ਉੱਥੇ ਜਾ ਕੇ ਨਹਾ ਲੈਣਾ ਇਹਨਾਂ ਨੇ, ਗੰਗਾ ਨਹਾ ਕੇ ਜਿਹੜਾ ਉਹ ਸ਼ੁੱਧ ਹੋ ਜਾਂਦੇ ਨੇ। ਬਿਲਕੁਲ ਔਰ ਸਾਥ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ 50 ਸਾਲਾ ਮੌਕੇ ਖੋਲਿਆ ਗਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਮਈ 2025 ਤੋਂ ਬੰਦ ਪਿਆ ਹੈ। ਭਾਰਤ ਦੇ ਡਿਪਟੀ ਵਿਦੇਸ਼ ਮੰਤਰੀ ਨੇ ਪਾਰਲੀਮੈਂਟ ਵਿੱਚ ਖਲੋ ਕੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਇਸ ਲਾਂਘੇ ਨੂੰ ਨਹੀਂ ਖੋਲ ਰਹੇ। ਚੀਨ ਵਿੱਚ ਹਿੰਦੂ ਯਾਤਰੂਆਂ ਵੱਲੋਂ ਮਾਨਸਰੋਵਰ ਯਾਤਰਾ ਖੁੱਲ ਸਕਦੀ ਹੈ ਔਰ ਪਾਕਿਸਤਾਨ ਨਾਲ ਕ੍ਰਿਕਟ ਮੈਚ ਹੋ ਸਕਦਾ ਹੈ, ਪਰ ਕਰਤਾਰਪੁਰ ਲਾਂਘਾ ਨਹੀਂ ਖੁੱਲ ਸਕਦਾ। ਕਾਰਨ ਕਰਤਾਰਪੁਰ ਲਾਂਘੇ ਨੇ ਸਿੱਖ ਕੌਮ ਅਤੇ ਪਾਕਿਸਤਾਨੀਆਂ ਵਿਚਕਾਰ ਜੋ ਪਿਆਰ ਦਾ ਹੜ ਲਿਆਂਦਾ ਹੈ, ਉਸ ਨੇ ਭਾਰਤੀ ਹਿੰਦੂਆਂ ਨੂੰ ਖੌਫਜ਼ਦਾ ਕੀਤਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 9 ਨਵੰਬਰ 2019 ਨੂੰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਇੱਕ ਵੱਡਾ ਸਮਾਗਮ, ਇੱਕ ਵੱਡੀ ਤਬਦੀਲੀ, ਔਰ ਜਿਸ ਨੂੰ ਸਾਡੇ ਬਜ਼ੁਰਗਾਂ ਨੇ 15 ਅਗਸਤ 1947 ਤੋਂ ਬਾਅਦ ਜਿਹੜੇ ਅਰਦਾਸ ਦੇ ਵਿੱਚ ਸ਼ਬਦ ਸ਼ਾਮਲ ਕੀਤੇ ਸੀ ਕਿ ਹੇ ਵਾਹਿਗੁਰੂ, ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਸ ਅਰਦਾਸ ਦੀ ਪੂਰਤੀ ਵੱਲ ਪਹਿਲਾ ਕਦਮ ਤਾਂ 1998 ਦੇ ਵਿੱਚ ਸੀ, ਜਦੋਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ। ਸੋ ਜ਼ਾਹਰ ਹੈ ਕਿ ਬੇਸ਼ੱਕ ਪਾਕਿਸਤਾਨ ਐਵੈਕੂਏਜ਼ ਟਰਸਟ ਬੋਰਡ ਦੇ ਥੱਲੇ ਹੀ ਇਹ ਸਾਰਾ ਧਾਰਮਿਕ ਜਿਹੜਾ ਹੈ ਉਹ ਕੰਟਰੋਲ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨਾ
ਇਸ ਗੱਲ ਵੱਲ ਇੱਕ ਜਿਹੜਾ ਉਹ ਪੇਸ਼ਕਦਮੀ ਸੀ ਕਿ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣੀ ਮਰਜ਼ੀ ਮੁਤਾਬਕ, ਆਪਣੀ ਰਵਾਇਤ, ਆਪਣੇ ਸਿਧਾਂਤ, ਆਪਣੀ ਰਹਿਤ ਮਰਿਆਦਾ ਮੁਤਾਬਕ ਉਹ ਉਹਨਾਂ ਦੇ ਪ੍ਰਬੰਧ ਨੂੰ ਰਨ ਕਰਨ। ਔਰ ਕਿਉਂਕਿ ਪਾਕਿਸਤਾਨ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 20 ਤੋਂ 25 ਹਜ਼ਾਰ ਸਿੱਖ ਪੋਪੂਲੇਸ਼ਨ ਵੀ, ਜਿਹੜੇ ਭਾਵੇਂ ਬਹੁਤ ਸਾਰੇ ਏਜੰਸੀ ਏਰੀਆ ਜਿਹੜਾ ਸੀ ਜਿਨ੍ਹਾਂ ਦੇ ਵਿੱਚ ਔਰਕਜ਼ਾਈ, ਵਜ਼ੀਰਸਤਾਨ, ਸਾਊਥ ਵਜ਼ੀਰਸਤਾਨ, ਬਿਜੌੜ ਔਰ ਪਿਸ਼ਾਵਰ, ਉਹ ਸਾਰੇ ਤੋਂ ਹੀ ਜਿਹੜੇ ਨਨਕਾਣਾ ਸਾਹਿਬ ਵੀ ਆ ਕੇ 200-250 ਪਰਿਵਾਰ ਵਸੇ ਨੇ। ਔਰ ਉਹਨਾਂ ਦੇ ਵਿੱਚ ਅੱਜ ਕਲਿਆਣ ਸਿੰਘ ਪ੍ਰੋਫੈਸਰ ਵੀ ਹੈ, ਹਰਚਰਨ ਸਿੰਘ ਕਪਤਾਨ ਮੇਜਰ ਵੀ ਹੁਣ ਬਣ ਗਿਆ, ਔਰ ਰਮੇਸ਼ ਸਿੰਘ ਅਰੋੜਾ ਜਿਹੜਾ ਮਿਨਿਸਟਰ ਵੀ ਹੈ। ਔਰ ਇਹ ਸਾਰਾ ਉਹਨਾਂ ਦਾ ਪ੍ਰੈਜ਼ੈਂਟੇਬਲ ਫੇਸ ਨੇ। ਔਰ ਇਸ ਤੋਂ ਵੀ ਕਦਮ ਅੱਗੇ ਜਾਂਦੇ ਆ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣ ਤੋਂ ਬਾਅਦ ਇਹ ਸੀ ਕਿ ਇੱਕ ਇੱਕ ਕਰਕੇ ਜਿਹੜੇ ਗੁਰਦੁਆਰੇ ਬੰਦ ਪਏ ਸੀ, ਜ਼ਰਜ਼ਰ ਹਾਲਤ ਸੀ, ਉਹਨਾਂ ਨੂੰ ਰੈਨੋਵੇਟ ਕਰਨਾ, ਉਹਨਾਂ ਨੂੰ ਇਸ ਯੋਗ ਬਣਾਉਣਾ ਤਾਂ ਕਿ ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਏ, ਦੂਸਰਾ ਹੋਏ। ਔਰ ਉਹ ਪ੍ਰੋਸੈਸ ਲਗਾਤਾਰਤਾ ਨਾਲ ਇਹਨਾਂ 25-26 ਸਾਲਾਂ 'ਚ ਇਸ ਵੇਲੇ 20 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਇਸ ਵੇਲੇ ਮੁਕੰਮਲ ਤੌਰ 'ਤੇ ਫੰਕਸ਼ਨਲ ਨੇ, ਜਦੋਂ ਕਿ ਪਹਿਲਾਂ ਸਿਰਫ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਇਹੀ ਦੋ, ਜਾਂ ਡੇਰਾ ਸਾਹਿਬ ਉਹ ਵੀ ਸਾਲ ਦੇ ਵਿੱਚ 4 ਵਾਰੀ ਜਥੇ ਜਾਂਦੇ ਸੀ। ਉੱਥੇ ਜਾ ਕੇ ਉਹਨਾਂ ਨੇ ਜਿਹੜੀ ਚਾਦਰ ਵਿਛਾ ਲੈਣੀ ਗੋਲਕ ਦੇ ਉੱਤੇ, ਕਰਨਾ ਬੰਦ ਕਰਕੇ ਫਿਰ ਬੰਦ। ਔਰ ਇਸ 'ਚ ਵੀ ਅਗਲੀ ਪੇਸ਼ਕਦਮੀ ਹੋਈ। ਔਰ ਜਦੋਂ ਅਸੀਂ ਪਿਛਲੇ ਦਿਨਾਂ 'ਚ ਜਿਹੜੇ ਮਿਸਟਰ ਅਜ਼ੀਮ ਜਿਨ੍ਹਾਂ ਨੇ ਚੜ੍ਹਾਈ ਕੀਤੀ ਉਹਨਾਂ ਦਾ ਜ਼ਿਕਰ ਕੀਤਾ, ਤਾਂ ਉਸ ਪੀਰੀਅਡ 'ਚ ਹੀ ਸਾਡੇ ਵੀਰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪੱਪੂ ਕਹਿੰਦੇ ਹਾਂ, ਸਵਿਟਜ਼ਰਲੈਂਡ ਬੇਸਡ ਨੇ, ਉਹਨਾਂ ਦੇ ਨਾਲ ਜਿਹੜਾ ਵੀ ਰਾਬਤਾ ਹੋਇਆ, ਉਹਨਾਂ ਨੇ ਫਿਰ ਇਹ ਪੂਰਾ ਵੇਰਵਾ ਵੀ ਦਿੱਤਾ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਖੁੱਲ੍ਹਣਾ ਜਾਂ ਦਰਬਾਰ ਸਾਹਿਬ ਕਰਤਾਰਪੁਰ ਦੀ ਜਿਹੜੀ ਹੈ ਉਹ ਬਿਲਡਿੰਗ ਦਾ ਹੋਂਦ 'ਚ ਆਉਣਾ ਹੈ, ਇਹ ਓਵਰਨਾਈਟ ਨਹੀਂ ਸੀ। ਇਹ 1999 ਤੋਂ ਬਾਅਦ ਹੀ ਨਾਲ ਲੱਗਦੀਆਂ ਜ਼ਮੀਨਾਂ ਖਰੀਦਣ, ਐਕਵਾਇਰ ਕਰਨ ਦੀ ਪ੍ਰੋਸੈਸ ਸ਼ੁਰੂ ਹੋਈ। ਉਹਦੇ ਵਿੱਚ ਬਹੁਤ ਸਾਰਿਆਂ ਦਾ ਯੋਗਦਾਨ ਹੈ। ਔਰ ਉਸ ਸਾਰੇ ਦੇ ਲਈ ਜਿਹੜਾ 2019 'ਚ ਹੋਇਆ, ਜਿਹੜਾ ਗਰਾਊਂਡ ਵਰਕ ਹੈ ਉਹ 2000 ਤੋਂ ਹੀ ਲੈ ਹੋਣਾ ਸ਼ੁਰੂ ਹੋਇਆ। ਪਹਿਲਾਂ ਬਹੁਤ ਸਾਰੀ ਜ਼ਮੀਨ ਲੈ ਲਈ, ਉਹਦੇ 'ਚ ਫਿਰ ਬਾਗ ਲਾਏ ਗਏ, ਕੋਈ ਅਮਰੂਦਾਂ ਦਾ ਹੈ, ਕੋਈ ਦੂਸਰਾ, ਕਿਉਂਕਿ ਉਹ ਮਾਹੌਲ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰੇ ਨੇ। ਉੱਥੇ ਉਹਨਾਂ ਦਾ ਖੂਨ ਪਸੀਨਾ ਇੱਕ ਹੋਇਆ, ਕਿਉਂਕਿ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤੇ ਬਾਬਾ ਨਾਨਕ ਜਿਹੜੇ ਲਗਭਗ 70 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ, ਅਖੀਰਲੇ ਜਦੋਂ ਅਸੀਂ 18 ਸਾਲਾਂ ਦਾ ਜ਼ਿਕਰ ਕਰਦੇ ਹਾਂ ਤੇ 52 ਸਾਲ ਦੀ ਉਮਰ ਤੋਂ ਬਾਅਦ। ਔਰ ਉਹਨਾਂ ਜ਼ਮਾਨਿਆਂ 'ਚ ਤੁਸੀਂ ਉਸ ਉਮਰ ਨੂੰ ਦੇਖੋ ਜਦੋਂ ਕਿ ਐਵਰੇਜ ਲਾਈਫ ਸਪੈਨ 30-35 ਸਾਲ ਸੀ। ਉਦੋਂ ਉਹਨਾਂ ਨੇ ਕਿਵੇਂ ਕਿਰਤ ਦੇ ਜਿੱਥੇ ਸਿਧਾਂਤ ਨੂੰ ਸਮਝਾਇਆ। ਸੋ ਉਸ ਧਰਤੀ ਦਾ ਜ਼ਰਾ ਜ਼ਰਾ ਮੁਕੱਦਸ ਹੈ। ਔਰ ਇਸ ਐਫਰਟ ਦੇ ਨਾਲ ਇਹ ਠੀਕ ਹੈ ਕਿ ਫਾਈਨਲ ਕ੍ਰੈਡਿਟ ਜਨਰਲ ਬਾਜਵਾ ਔਰ ਇਮਰਾਨ ਖਾਨ ਜਿਹੜੇ ਉਸ ਵੇਲੇ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇੰਨਾ ਪ੍ਰੈਸ਼ਰ ਬਿਲਡ ਕੀਤਾ ਕਿ ਇੰਡੀਅਨ ਗਵਰਨਮੈਂਟ ਇਹਦੇ ਬਾਵਜੂਦ, ਇਹਨਾਂ ਨੇ ਤਾਂ ਕਦੇ ਚਾਹਿਆ ਹੀ ਨਹੀਂ ਕਿ ਪਾਕਿਸਤਾਨ ਦੇ ਨਾਲ ਗੁਰਦੁਆਰਿਆਂ ਦੇ ਮੁੱਦੇ ਦੇ ਉੱਤੇ ਕਦੇ ਕੋਈ ਗੱਲਬਾਤ ਨਹੀਂ ਕੀਤੀ। ਇੱਕ ਵਾਰ ਨਹੀਂ, ਈਵਨ ਜਦੋਂ ਸ਼ਿਮਲਾ ਐਗਰੀਮੈਂਟ ਹੋਇਆ, ਜਦੋਂ ਕਿ ਪਾਕਿਸਤਾਨ ਦੇ ਬਹੁਤ ਸਾਰੇ ਸੋਲਜਰ ਔਰ ਉਹਨਾਂ ਦੇ ਸਿਵਲੀਅਨ ਲੋਕ ਇੰਡੀਆ ਦੇ ਕਬਜ਼ੇ 'ਚ ਸੀ, ਔਰ ਉਦੋਂ ਵੀ ਮੰਗ ਕੀਤੀ ਗਈ ਸੀ ਅਕਾਲੀ ਲੀਡਰਸ਼ਿਪ ਵੱਲੋਂ ਇੰਦਰਾ ਗਾਂਧੀ ਤੋਂ ਕਿ ਭਾਈ ਗੁਰਦੁਆਰਿਆਂ 'ਚ ਹੋਰ ਵਿਜ਼ਿਟਸ ਦਾ ਰਸਤਾ ਖੋਲ੍ਹਿਆ ਜਾਏ ਔਰ ਵੀਜ਼ਾ ਔਰ ਦੂਸਰਾ। ਲੇਕਿਨ ਉਹਨਾਂ ਨੇ ਉਹ ਜਿਹੜਾ ਲਿਆਕਤ ਅਲੀ ਨਾਲ ਪੈਕਟ ਹੋਇਆ ਸੀ 1950 ਦੇ ਨੇੜੇ ਤੇੜੇ, ਜਿਹਦੇ 'ਚ 4 ਮੌਕਿਆਂ ਦੇ ਉੱਤੇ ਜਥੇ ਜਾਂਦੇ ਸੀ, ਮੈਕਸਿਮਮ 3-4 ਹਜ਼ਾਰ ਸਿੱਖ ਸਾਲ 'ਚ ਜਾ ਸਕਦਾ ਸੀ। 2000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ, 1000 ਵਿਸਾਖੀ ਦੇ ਮੌਕੇ, 500 ਸਿੱਖ ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਮੌਕੇ, 500 ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ। ਇਹ ਸਾਰਾ ਉਹ ਤੋਂ ਅੱਗੇ ਕਦੇ ਇੰਡੀਅਨ, ਕਿਉਂਕਿ ਇੰਡੀਅਨ ਗਵਰਨਮੈਂਟ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਵੀ ਅਸੀਂ ਤਾਂ ਇਹ ਨਫ਼ਰਤ ਦੀ ਇੱਕ ਕੰਧ ਖੜੀ ਕੀਤੀ ਹੋਈ ਹੈ, ਅਸੀਂ ਤਾਂ ਸਿੱਖਾਂ ਨੂੰ ਰਾਅ ਮਟੀਰੀਅਲ ਬਣਾਇਆ ਹੋਇਆ ਹੈ ਪਾਕਿਸਤਾਨ ਦੇ ਖਿਲਾਫ ਲੜਨ ਦੇ ਲਈ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭਰਨ ਦੇ ਲਈ। ਲੇਕਿਨ ਬਾਕੀ ਬਾਬੇ ਨਾਨਕ ਦਾ ਕ੍ਰਿਸ਼ਮਾ ਸੀ ਕਿ ਵੀ ਇਹਨਾਂ ਦੇ ਮੋਦੀ ਵਰਗੀ ਸਰਕਾਰ ਜਾਂ ਦੂਜੇ ਦੇ ਹੁੰਦਿਆਂ ਵੀ ਇੰਨਾ ਪ੍ਰੈਸ਼ਰ ਬਿਲਟ ਹੋਇਆ। ਬਾਬੇ ਨਾਨਕ ਨੇ ਆਪਣਾ ਕ੍ਰਿਸ਼ਮਾ ਦਿਖਾਇਆ ਕਿ ਮੋਦੀ ਸਰਕਾਰ ਵੀ ਐਗਰੀ ਕੀਤੀ ਕਿ ਭਾਈ ਅਸੀਂ ਉਸ ਕੋਰੀਡੋਰ ਨੂੰ ਖੋਲ੍ਹਣ ਦੇ ਲਈ ਰਾਜ਼ੀ ਹੁੰਦੇ ਹਾਂ। ਔਰ ਮਕਸਦ ਇੱਕ ਤਾਂ ਕੋਰੀਡੋਰ ਲੰਘ ਹੈ, ਉਹ ਖੋਲ੍ਹਣਾ ਸੀ,
ਮੇਨ ਤਾਂ ਸੀ ਕਿ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਿੱਥੇ ਕਿ ਸਵੇਰੇ ਜਾ ਕੇ ਜਿਹੜਾ ਜਥਾ ਸੂਰਜ ਅਸਤ ਹੋਣ ਤੋਂ ਪਹਿਲਾਂ ਸ਼ਾਮ ਨੂੰ ਉਹਨਾਂ ਨੇ ਵਾਪਸ ਆਉਣਾ ਹੈ, ਔਰ ਉਸ ਦੇ ਲਈ ਬੜੇ ਵੱਡੇ ਵਿਆਪਕ ਪ੍ਰਬੰਧ ਕੀਤੇ ਗਏ। ਪਾਕਿਸਤਾਨ ਵੱਲੋਂ ਵੀ ਮੋਸਟ ਵੈਲਕਮਿੰਗ ਸੀ, ਔਰ ਜਿਹੜਾ ਇਨੋਗ੍ਰੇਸ਼ਨ ਸੀ ਬੜੀ ਸ਼ਾਨਦਾਰ ਹੋਈ। ਇਹ ਵੱਖਰੀ ਕਹਾਣੀ ਹੈ ਕਿ ਈਵਨ ਇਸ ਈਵੈਂਟ ਨੂੰ ਵੀ ਜਿਹੜੀ 9 ਨਵੰਬਰ ਔਰ ਦਿਨ ਵੀ ਅਲਾਮਾ ਇਕਬਾਲ ਦਾ ਵੀ ਜਨਮ ਦਿਨ 9 ਨਵੰਬਰ, ਉਸ ਪੀਰੀਅਡ 'ਚ ਨਵੰਬਰ 'ਚ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਸੀ। ਲੇਕਿਨ ਇੰਡੀਅਨ ਸਿਸਟਮ ਨੇ ਈਵਨ ਇਹਨੂੰ ਵੀ ਡਿਲਿਊਟ ਕਰਨ ਦੇ ਲਈ 9 ਨਵੰਬਰ 2019 ਨੂੰ ਹੀ ਜਿਹੜਾ ਬਾਬਰੀ ਮਸਜਿਦ ਨਾਲ ਸੰਬੰਧਿਤ ਜਿਹੜਾ ਹਾਲਾਂ ਵੀਕਐਂਡ ਸੀ ਉਸ ਦਾ ਫੈਸਲਾ ਸੁਪਰੀਮ ਕੋਰਟ ਤੋਂ ਜਿਹੜਾ ਹੈ ਉਹ ਦਵਾਇਆ, ਜਿਹਦੇ 'ਚ ਕਿ ਉਹਨਾਂ ਨੇ ਹਿੰਦੂਆਂ ਨੂੰ ਜਿਹੜਾ ਉਹ ਕਬਜ਼ਾ ਦਿੱਤਾ ਉਹਦਾ, ਔਰ ਸਾਰਾ ਧਿਆਨ ਉਧਰ ਤਾਂ ਕਿ। ਲੇਕਿਨ ਇਹਦੇ ਬਾਵਜੂਦ ਇਸ ਦੀ ਦੁਨੀਆ ਭਰ ਦੇ ਵਿੱਚ ਗੂੰਜ ਪਈ। UN ਸੈਕਟਰੀ ਜਨਰਲ ਤੋਂ ਲੈ ਕੇ ਅਮਰੀਕਾ ਦਾ ਸਟੇਟ ਡਿਪਾਰਟਮੈਂਟ, ਚਾਈਨਾ, ਸਭ ਨੇ ਵੈਲਕਮ ਕੀਤਾ। ਔਰ ਇਹ 2019 ਤੋਂ 2025 ਮਈ 'ਚ ਜਦੋਂ ਇਹਨਾਂ ਨੇ ਬੰਦ ਕੀਤਾ, ਇਹਨਾਂ 6 ਸਾਲਾਂ ਦੇ ਵਿੱਚ ਜਿਹੜਾ ਮੁਹੱਬਤ ਦਾ ਪਿਆਰ ਦਾ ਹੜ੍ਹ ਆਇਆ। ਕਿਉਂਕਿ ਇੱਕ ਤਾਂ ਵੈਸੇ ਵੀ ਇਹ ਹੋਇਆ ਕਿ ਭਾਈ ਜੋ ਜਥੇ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਤਾਂ ਇਹਨਾਂ ਨੇ ਅਲਾਉ ਹੀ, ਹਾਲਾ ਪ੍ਰਬੰਧ 5000 ਬੰਦੇ ਦੇ ਰੋਜ਼ ਜਾਣ ਦਾ ਸੀ, ਜਿਹੜਾ ਕਦੇ 500 ਕ੍ਰਾਸ ਨਹੀਂ, ਕਿਉਂਕਿ ਇੰਡੀਆ ਨੇ ਇੰਨੀਆਂ ਪਾਬੰਦੀਆਂ, ਇੰਨੇ ਸਿਕਿਉਰਿਟੀ ਚੈੱਕ, ਇੰਨਾ ਫਲਾਣਾ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਹੜਾ ਬਹੁਤ ਸਾਰਿਆਂ ਦਾ ਮੇਲ ਹੋਇਆ, ਕੋਈ ਉਧਰ ਬਾਬਾ ਬੈਠਾ ਹੈ, ਕੋਈ ਇੱਧਰ ਭੈਣ ਬੈਠੀ ਹੈ, ਜਿਹੜੇ 47 ਦੇ ਵਿੱਚ ਵਿਛੜੇ ਸੀ ਉਹ ਕਰਤਾਰਪੁਰ ਸਾਹਿਬ ਬਾਬਾ ਨਾਨਕ ਉਹਨਾਂ ਦੇ ਮੇਲ ਦੀ ਥਾਂ ਵੀ ਬਣੀ। ਔਰ ਫਿਰ ਜਿਹੜੇ ਸਿੱਖ ਜਾਂਦੇ ਸੀ ਸਵੇਰੇ ਜਾ ਕੇ ਸ਼ਾਮ ਨੂੰ, ਜਿਸ ਕਦਰ ਪਾਕਿਸਤਾਨ ਦੇ ਲੋਕਾਂ ਦੀ ਦਰਿਆ ਦੇ ਲਈ ਮੁਹੱਬਤ ਪ੍ਰਾਹੁਣਾਚਾਰੀ ਸੀ, ਉਹਨੇ ਇੰਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਟਰੈਵਲ ਵਾਲੇ ਜਿਹੜੇ ਕਪਲ ਸੀ ਉਹਨਾਂ ਨੇ ਜਿਹੜੀਆਂ ਆਪਣੇ ਐਕਸਪੀਰੀਅੰਸ ਲਿਖਣੇ ਸ਼ੁਰੂ ਕਰ ਦਿੱਤੇ, ਔਰ ਜਿਹੜੇ ਮਿਲਦੇ ਸੀ ਆਪਸ 'ਚ ਉਹਨਾਂ ਦੀਆਂ ਵੀਡੀਓਜ਼, ਕਿ ਫਲੱਡ ਆ ਗਿਆ ਪਿਆਰ ਦਾ ਔਰ ਉਹਨਾਂ ਵੀਡੀਓਜ਼ ਦਾ ਵੀ, ਕਿ ਭਾਈ ਅਸੀਂ ਕੀ ਸਮਝਦੇ ਸੀ। ਔਰ ਜਿਹਨੇ ਇਹਨਾਂ 'ਚ ਘਬਰਾਹਟ ਪੈਦਾ ਕੀਤੀ। ਫਿਰ ਇਹਨਾਂ ਨੇ ਖੁਦ ਹੀ 22 ਅਪ੍ਰੈਲ 2025 ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ। ਉਹਦੀ ਆੜ ਦੇ ਵਿੱਚ 7 ਤਰੀਕ ਨੂੰ ਇਹਨਾਂ ਨੇ ਖੁਦ ਪਾਕਿਸਤਾਨ ਦੇ ਉੱਤੇ ਹਮਲਾ, ਉਹ ਭਾਵੇਂ ਡਰੋਨ ਔਰ ਜਿਹੜੀ ਮਿਸਲ ਔਰ ਦੂਸਰੀ ਵਾਰਫੇਅਰ ਸੀ, ਉਹਦੇ 'ਚ ਕੋਈ ਗਰਾਊਂਡ ਫੋਰਸਿਸ ਨਹੀਂ, ਲੇਕਿਨ ਇਸ ਬਹਾਨੇ ਨਾਲ ਇਹਨਾਂ ਨੇ ਕਿਹਾ ਕਿ ਜੀ ਅਸੀਂ ਇੰਡਸ ਟ੍ਰੀਟੀ ਵੀ ਜਿਹੜੀ ਹੈ ਸਸਪੈਂਡ ਕਰ ਰਹੇ ਹਾਂ। ਨਾਲ ਦੀ ਨਾਲ ਕਿਹਾ ਜੀ ਡਿਊ ਟੂ ਸਿਕਿਉਰਿਟੀ ਰੀਜ਼ਨਸ ਅਸੀਂ ਕਰਤਾਰਪੁਰ ਦਾ ਲਾਂਘਾ ਵੀ ਬੰਦ ਕਰ, ਹਾਲਾਂ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਚਲੋ ਮੰਨ ਲਿਆ ਕਿ ਵਾਰ ਟਾਈਮ ਦੇ ਵਿੱਚ ਜਾਂ ਦੂਜਾ ਹੁਣ ਇਸ ਗੱਲ ਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ। ਇਸ ਪੀਰੀਅਡ 'ਚ ਦੁਬਈ ਦੇ ਵਿੱਚ ਦੂਜਾ ਪਾਕਿਸਤਾਨ ਦੇ ਨਾਲ ਮੈਚ ਵੀ ਖੇਡਿਆ ਗਿਆ, ਮੀਟਿੰਗਸ ਵੀ ਹੁੰਦੀਆਂ, ਡਿਫਰੈਂਟ ਫਾਰਮੈਟਸ ਤੇ ਵੀ ਮਿਲਦੇ ਨੇ। ਹੁਣ ਸ਼ੰਘਾਈ ਕੋਆਪਰੇਸ਼ਨ ਦਾ ਮੀਟਿੰਗ ਹੋਣੀ ਹੈ, ਉਹਦੇ 'ਚ ਵੀ ਪਾਕਿਸਤਾਨ ਇਨਵਾਈਟ ਕਰ ਰਿਹਾ ਹੈ, ਇੰਡੀਆ ਦੇ ਵੀ ਜਿਹੜੇ। ਲੇਕਿਨ ਉਹਨਾਂ ਨੂੰ ਇਹ ਕਹਿ ਕੇ, ਔਰ ਇਹ ਗੱਲ ਕਿਉਂਕਿ ਲੇਟੈਸਟ ਕੱਲ ਪਾਰਲੀਮੈਂਟ ਦੇ ਵਿੱਚ ਜਿਹੜਾ ਡਿਪਟੀ ਫੋਰਨ ਮਿਨਿਸਟਰ ਹੈ ਇੰਡੀਆ ਦਾ, ਉਹਦੇ ਤੋਂ ਐਸ ਜੈਕਿਸ਼ਨ ਤੋਂ ਬਾਅਦ, ਐਸ ਜੈਸ਼ੰਕਰ ਤੋਂ ਬਾਅਦ ਮਿਸਟਰ ਕੀਰਤੀ ਵਰਧਨ ਸਿੰਘ, ਉਸ ਨੂੰ ਜਿਹੜਾ ਸਵਾਲ ਪੁੱਛਿਆ ਗਿਆ ਕਿ ਭਾਈ ਤੁਸੀਂ ਜਿਹੜਾ ਉਹ ਕਿਉਂ ਨਹੀਂ ਖੋਲ ਰਹੇ ਕਰਤਾਰਪੁਰ ਕੋਰੀਡੋਰ। ਉਹ ਕਹਿੰਦਾ ਸਿਕਿਉਰਿਟੀ ਸਿਨੈਰੀਓ ਕੰਪੈਲਸ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਟੂ ਰਿਮੇਨ ਕਲੋਜ਼ਡ, ਕਿ ਜੀ ਸੁਰੱਖਿਆ ਕਾਰਨਾਂ ਕਰਕੇ ਜਿਹੜਾ ਅਸੀਂ ਹੁਣ ਜਿਹੜੇ ਚੀਨ ਨੇ ਗਲਵਾਨ ਵੈਲੀ 'ਚ 2020 'ਚ ਤੁਹਾਡੇ 20 ਸੋਲਜਰ ਮਾਰੇ, 4000 ਸਕੁਅਰ ਮਾਈਲ ਤੋਂ ਜ਼ਿਆਦਾ ਤੁਹਾਡੀ ਟੈਰੀਟਰੀ ਕਾਬੂ ਕੀਤੀ ਹੋਈ ਹੈ, ਉਹਦੇ ਨਾਲ ਤਾਂ ਤੁਸੀਂ ਡੀਲ ਬਣਾਈ। ਔਰ ਇਸ ਵਾਰ ਮਾਨਸਰੋਵਰ ਦੀ ਯਾਤਰਾ ਦੇ ਉੱਤੇ ਕੈਲਾਸ਼ ਪਰਬਤ ਜਿੱਥੇ ਸ਼ਿਵ ਜੀ ਬੈਠੇ ਗਲ 'ਚ ਸੱਪ ਪਾ ਕੇ, ਕਿ ਜੀ ਉੱਥੇ ਸਾਡਾ ਜਿਹੜਾ ਉਹ ਸ਼ਿਵ ਜੀ ਦਾ ਆਰਟੀਫੀਸ਼ੀਅਲ ਇਮੈਜਿਨਰੀ, ਲੇਕਿਨ ਉਹ ਤੁਸੀਂ ਚੀਨ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਉੱਥੇ ਭੇਜਣ ਨੂੰ ਤੁਸੀਂ ਤਿਆਰ ਹੋ। ਬਾਕੀ ਪਾਕਿਸਤਾਨ ਦੇ ਨਾਲ ਤੁਹਾਡਾ ਵਪਾਰ ਜਿਹੜਾ ਵਾਇਆ ਕਰਾਚੀ ਔਰ ਬੰਬੇ ਚੱਲਦਾ ਹੈ, ਲੇਕਿਨ ਪੰਜਾਬ 'ਚ ਤੁਸੀਂ ਉਹਨਾਂ ਦਾ ਵਪਾਰ ਵੀ ਬੰਦ, ਬੱਸ ਸਰਵਿਸ ਵੀ ਬੰਦ, ਜਿਹੜੀ ਇੱਕ ਸਮਝੌਤਾ ਐਕਸਪ੍ਰੈਸ ਜਿਹਦੇ ਤੇ RSS ਔਰ ਸਾਧਵੀ ਪ੍ਰਗਿਆ ਕਰਨਲ ਪ੍ਰੋਤ ਹਮਲਾ ਕਰਕੇ 62 ਤੋਂ ਜ਼ਿਆਦਾ ਪਾਕਿਸਤਾਨੀ ਮਾਰੇ ਸੀ, ਉਹ ਵੀ ਬੰਦ ਕਿਉਂਕਿ ਦਹਿਸ਼ਤਗਰਦ ਹਮਲਾ ਵੀ ਕਿਉਂਕਿ ਚਾਹੁੰਦੇ ਹੀ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਸਿੱਖ ਜਥੇਬੰਦੀਆਂ ਰਿਪੀਟਡਲੀ ਇਹ ਕਹਿ ਚੁੱਕੀਆਂ ਕਿ ਭਾਈ ਕਰਤਾਰਪੁਰ ਸਾਹਿਬ ਸਾਡੇ ਲਈ ਮੁਕੱਦਸ ਉਹ ਮੁਕਾਮ ਹੈ। ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਮੱਕਾ ਮਦੀਨਾ ਦੀ ਗੱਲ ਕਰਦੇ ਹਾਂ ਤੇ ਸਿੱਖਾਂ ਦੇ ਐਂਗਲ ਤੋਂ ਜੇ ਕਹਿਣਾ ਹੋਏ, ਸਾਡਾ ਮੱਕਾ ਨਨਕਾਣਾ ਸਾਹਿਬ ਹੈ ਔਰ ਮਦੀਨਾ ਸਾਡਾ ਕਰਤਾਰਪੁਰ ਸਾਹਿਬ ਹੈ, ਜਿੱਥੇ
ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਨੇ, ਉਹਨਾਂ ਨੇ ਅਖੀਰਲੇ ਆਪਣਾ ਵਕਤ ਗੁਜ਼ਾਰਿਆ। ਜੀ ਲੇਕਿਨ ਇਹਨਾਂ ਨੇ ਉਸ ਔਰ ਤੁਸੀਂ ਦੂਸਰੇ ਪਾਸੇ ਦੇਖੋ, ਹੁਣ ਜਿਹੜੇ ਆਮ ਗੁਰਪੁਰਬ ਨੇ ਉਹਨਾਂ 'ਚ ਜਥੇ ਜਾਣਾ ਅਲਾਉ ਕਰ ਦਿੱਤਾ ਹੈ, ਕਿਉਂਕਿ ਸਰਕਾਰੀ ਕੰਟਰੋਲ ਦੇ ਥੱਲੇ ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਵੰਬਰ 'ਚ ਆਉਣਾ ਹੈ। ਉਹਦੇ ਲਈ ਅਰਜ਼ੀਆਂ ਮੰਗ ਲਈਆਂ ਸ਼੍ਰੋਮਣੀ ਕਮੇਟੀ ਨੇ, ਪਿੱਛੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਵੀ। ਲੇਕਿਨ ਕਿਉਂਕਿ ਕਰਤਾਰਪੁਰ ਸਾਹਿਬ ਦੇ ਵਿੱਚ ਖੁੱਲ੍ਹੇਆਮ, ਕਿਉਂਕਿ ਇਹ ਤਾਂ ਜਥਿਆਂ ਦੇ ਉੱਤੇ ਜਿਹੜਾ ਉਹ ਲਿਮਟਿਡ ਔਰ ਦੂਸਰਾ ਰੱਖਿਆ ਹੋਇਆ, ਕਿਉਂਕਿ ਕਰਤਾਰਪੁਰ ਸਾਹਿਬ ਤੇ ਰੋਜ਼ ਸਵੇਰੇ ਜਾ ਕੇ ਸ਼ਾਮ ਨੂੰ ਆਉਣ ਦੀ ਗੱਲ ਸੀ, ਔਰ ਬਹੁਤ ਸਾਰੇ ਜਿਹੜੇ ਨੇ ਉਹ ਆਪਣਿਆਂ ਨੂੰ ਮਿਲਣ ਆਉਂਦੇ ਸੀ ਕਿ ਜੀ ਸਾਡੇ ਬਜ਼ੁਰਗਾਂ ਨੇ ਦੀ ਉਹ ਧਰਤੀ ਹੈ, ਕੋਈ ਇਧਰੋਂ, ਔਰ ਉਹ ਜਿਹੜੀ ਗੁੱਡਵਿਲ ਪੈਦਾ ਹੁੰਦੀ ਸੀ। ਕਿਉਂਕਿ ਇਹ ਤਾਂ ਜਿਹੜਾ ਹੁਣ ਜਥੇ ਜਾਂਦੇ ਨੇ ਉਹ ਬੰਦ ਗੱਡੀਆਂ 'ਚ ਗਏ, ਇਧਰੋਂ ਗਏ ਉਧਰ ਗਏ, ਪਾਠ ਦਾ ਭੋਗ ਪਿਆ, ਵੱਧ ਤੋਂ ਵੱਧ ਅਨਾਰਕਲੀ ਬਾਜ਼ਾਰ 'ਚ ਸ਼ਾਪਿੰਗ ਕੀਤੀ, ਵਾਪਸ ਮੁੜ ਆਏ। ਸੋ ਇਹ ਹੈ, ਜੇ ਫਿਰ ਵੀ ਸਿੱਖਾਂ ਨੂੰ ਇਹ ਲੱਗਦਾ ਹੈ ਕਿ ਭਾਈ ਸਾਡਾ ਇਸ ਮੁਲਕ ਦੇ ਨਾਲ ਕੋਈ ਗੁਜ਼ਾਰਾ ਹੋ ਸਕਦਾ, ਉਹਨਾਂ ਨੇ ਵਿਦਨ ਕੰਟਰੀ ਤੁਹਾਡੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਗਿਆਨ ਗੋਦੜੀ ਹਰਿਦੁਆਰ ਕਬਜ਼ਾ ਕੀਤਾ ਹੋਇਆ, ਮੰਗੂ ਮੱਠ ਉੜੀਸਾ ਜਗਨਨਾਥਪੁਰੀ ਉਹ ਢਾਹ ਕੇ ਪੱਧਰਾ ਕੀਤਾ ਹੋਇਆ, ਗੁਰਦੁਆਰਾ ਡੋਂਗਮੋਰ ਸਿੱਕਮ ਦੇ ਵਿੱਚ ਉੱਥੇ ਜਿਹੜਾ ਫੌਜ ਦੇ ਹੁੰਦਿਆਂ ਵੀ ਜਿਹੜਾ ਉਹ ਤੁਹਾਡੇ ਮਹਾਰਾਜ ਦੇ ਸਰੂਪ ਬਾਹਰ ਰਖਾਇਆ ਹੋਇਆ, ਮਟਨ ਕਸ਼ਮੀਰ ਦੇ ਵਿੱਚ ਵੀ। ਔਰ ਮੈਂ ਹੁਣ ਪਿਛਲੇ ਦਿਨਾਂ 'ਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਦੇਖਣ ਦਾ ਤਾਂ ਨਹੀਂ ਮੌਕਾ ਮਿਲਿਆ ਕਿ ਉਹ ਜਿੰਨੀ ਥਾਂ ਸੀ ਉਹਦੇ 'ਚ ਅੱਧੇ 'ਚ ਮੰਦਿਰ ਬਣਾਤਾ ਕਹਿ ਕੇ ਜੀ ਇੱਥੇ ਸ਼ਿਵ ਜੀ ਵੀ ਆਏ ਸੀ। ਸੋ ਇੱਥੇ ਤਾਂ ਤੁਹਾਡਾ ਇਤਿਹਾਸ ਗਵਾਇਆ ਜਾ ਰਿਹਾ, ਜੇ ਉੱਥੇ ਉਹਨਾਂ ਨੇ ਇੱਕ ਇਸਲਾਮਿਕ ਸੁਸਾਇਟੀ ਹੁੰਦਿਆਂ ਵੀ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਤੁਹਾਡੇ ਰਿਸਟੋਰ ਕਰ ਰਹੇ ਨੇ। ਕਰਤਾਰਪੁਰ ਸਾਹਿਬ ਦੀ ਤਾਮੀਰ ਦੇ ਉੱਤੇ ਸੈਂਕੜਿਆਂ ਕਰੋੜ ਖਰਚ ਕੀਤਾ ਹੈ ਔਰ ਮੋਸਟ ਵੈਲਕਮਿੰਗ ਨੇ। ਲੇਕਿਨ ਇਹਨਾਂ ਨੂੰ ਜਿਹੜੀ ਤਕਲੀਫ ਹੈ ਉਹ ਇਹ ਹੈ ਕਿ ਜਿਹੜੀ ਸਿੱਖਾਂ ਮੁਸਲਮਾਨਾਂ ਦੀ ਸਾਂਝ ਹੈ, ਜਿਹੜੀ ਮੁਹੱਬਤ ਹੈ, ਔਰ ਉਸ ਦਾ ਨਤੀਜਾ ਵੀ ਸਾਹਮਣੇ ਆਇਆ ਹੈ। ਇਹ ਠੀਕ ਹੈ ਕਿ ਬਈ ਇਹਨਾਂ ਨੇ ਬੜੀ ਨਫ਼ਰਤ ਫੈਲਾਈ, ਲੇਕਿਨ 2025 ਦੇ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਸਿੱਖ ਕੌਮ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ। ਡਾਇਸਪੋਰਾ ਨੇ ਵੀ ਕਿਹਾ, ਪੰਜਾਬ 'ਚ ਵੀ ਇਹ ਆਵਾਜ਼ ਉੱਠੀ। ਸੋ ਇਹਨਾਂ ਨੂੰ ਲੱਗਦਾ ਵੀ ਅਜੇ ਤਾਂ ਜੇ 5-6 ਸਾਲਾਂ 'ਚ ਇਹ ਹਾਲ ਹੋ ਗਿਆ, ਕੱਲ ਨੂੰ ਤਾਂ ਇਧਰਲੇ ਸਿੱਖ ਤੇ ਉਧਰਲੇ ਮੁਸਲਮਾਨ ਡਾਂਗਾ ਲੈ ਕੇ ਖਲੋ ਜਾਣਗੇ ਸਾਨੂੰ ਇੱਥੋਂ ਭਜਾਉਣ ਦੇ ਲਈ। ਲੇਕਿਨ ਇਹ ਸਿੱਖਾਂ ਨੂੰ ਦੇਖਣਾ ਹੋਏਗਾ ਕਿ ਭਾਈ ਜਿਨ੍ਹਾਂ ਨਾਲ ਅਸੀਂ ਇਹ ਡੀਲ ਕਰ ਰਹੇ ਹਾਂ ਇਹ ਕਿਸ ਕਿਸਮ ਦੇ ਸ਼ੈਤਾਨ और जालिम लोग ने। जी डॉक्टर साहब, थोड़ा बहुत शुक्रिया। इस वक्त ब्रेक व्यूअर्स तुझे कितनी जाना मिलते हैं आफ्टर दिस शॉर्ट ब्रेक। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक नो प्रोग्राम। सो व्यूअर्स अखीरले समय ਦੇ ਵਿੱਚ ਆਪਾਂ ਸ਼ੇਰਬਾਜ਼ ਢਿੱਲੋਂ ਜੀ ਹੋਰਾਂ ਦੀ ਉਹਨਾਂ ਦੀ ਇੱਕ ਨਜ਼ਮ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸ ਦਾ ਅਨੁਮਾਨ ਹੈ ਅਸੀਂ ਅਰਦਾਸਾਂ ਕੀਤੀਆਂ, ਅਸੀਂ ਜਾਗੇ, ਅਸੀਂ ਇਕੱਠੇ ਖੜੇ ਹੋਏ ਤੇ ਅਸੀਂ ਜਿੱਤੇ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣੀ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਰ, ਸ਼ੇਰਬਾਜ਼ ਸਿੰਘ ਢਿੱਲੋਂ ਸਾਡੇ ਇਸ ਪ੍ਰੋਗਰਾਮ ਦਾ ਸ਼ਿੰਗਾਰ ਨੇ। ਹਰ ਫਰਾਈਡੇ ਅਸੀਂ ਉਹਨਾਂ ਦੀ ਅੰਗਰੇਜ਼ੀ ਨਜ਼ਮ ਸਾਂਝੀ ਕਰਦੇ ਹਾਂ। ਪਿਛਲੇ ਦਿਨਾਂ 'ਚ ਉਹਨਾਂ ਦੀ ਨਜ਼ਮ ਨਹੀਂ ਆਈ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਸਮਹਾਉ ਸਾਨੂੰ ਨਹੀਂ ਮਿਲਿਆ। ਉਹਨਾਂ ਨੇ ਸਾਨੂੰ ਲਿਖਿਆ ਵਾਪਸ ਔਰ 2-3 ਨਜ਼ਮਾਂ ਉਹਨਾਂ ਨੇ ਕਿਹਾ ਮੈਂ ਐਵਰੇਜ ਇੱਕ ਨਜ਼ਮ ਤੁਹਾਨੂੰ ਹਰ ਹਫਤੇ ਭੇਜਦਾ। ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਮਿਲ ਸਕੀ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਹਾਡੀਆਂ
ਭੇਜੀਆਂ ਨਜ਼ਮਾਂ ਸਾਨੂੰ ਹੁਣ ਮਿਲੀਆਂ ਨੇ ਜੀ ਔਰ ਜਿਹੜੀ ਅੱਜ ਉਹਨਾਂ ਨੇ ਇਹ ਬੜੀ ਡੀਪ ਇਸ ਨਜ਼ਮ ਹੈ ਔਰ ਇਹ ਜਿੱਥੇ ਇੱਕ ਸਟਲ ਤਰੀਕੇ ਦੇ ਨਾਲ ਜਿਹੜੇ ਮਦਹੋਸ਼ ਬੇਹੋਸ਼ ਕਿਸਮ ਦੇ ਬਿਲਕੁਲ ਸੈਂਸਿਟਿਵਿਟੀ ਗੁਲਾਮੀ ਨੂੰ ਭੋਗ ਰਹੇ ਨੇ, ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੈ ਗੁਲਾਮੀ ਔਰ ਆਜ਼ਾਦੀ ਦਾ, ਉਹਨਾਂ ਨੂੰ ਹਲੂਣਾ ਵੀ ਹੈ। ਪਰ ਇਹ ਨਿਰੰਕਾਰ ਦੇ ਦਰਬਾਰ ਦੇ ਵਿੱਚ ਇੱਕ ਅਰਦਾਸ ਦੇ ਰੂਪ 'ਚ ਹੈ ਔਰ ਉਹਦਾ ਉਹਨਾਂ ਨੇ ਉਨਵਾਨ ਵੀ ਦਿੱਤਾ ਹੈ, ਇਹ ਪ੍ਰੇਅਰ ਫॉर ਮਾਈ ਪੀਪਲ। Even after all these years, I still remain walking beside strangers I learned to call my own. It is a strange destiny to share a home, yet search for belonging, to wear a smile upon my lips while silence builds its kingdom in my heart. ਇਹ ਜਿਹੜੇ ਇਨਸੈਂਸਿਟਿਵ ਸਾਡੇ ਆਲੇ ਦੁਆਲੇ ਘੁੰਮ ਰਹੇ ਨੇ, ਜਿਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਅਸੀਂ ਕਿਸ ਕਿਸਮ ਦੀ ਡੂੰਘੀ ਗੁਲਾਮੀ ਦੇ ਵਿੱਚ ਜੀ ਰਹੇ ਹਾਂ, ਅੱਛਾ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇੰਨੇ ਸਾਲ ਬੀਤਣ ਬਾਅਦ ਵੀ ਜਿਹੜਾ ਮੈਂ ਉਹਨਾਂ ਦੇ ਜਿਹੜੇ ਇੱਕ ਅਜਨਬੀਆਂ ਵਾਂਗ ਨੇ, ਜਿਹੜੇ ਜਿਨ੍ਹਾਂ ਨੂੰ ਮੈਂ ਆਪਣੇ ਭਾਵੇਂ ਕਹਿੰਦਾ, ਪਰ ਇੱਕ ਅਦਭੁਤ ਕਿਸਮ ਦੀ ਡੈਸਟਨੀ ਹੈ ਕਿ ਅਸੀਂ ਇੱਕੋ ਛੱਤ ਦੇ ਥੱਲੇ ਹੈ, ਇੱਕੋ ਹੀ ਜਿਹੜੀ ਹੈ ਉਹ ਇਸ ਸਾਰੀਆਂ ਸਾਂਝਾਂ ਵਾਲੇ ਹੈ, ਪਰ ਅਸੀਂ ਜਿਹੜੀ ਸਾਡੀ ਇਹ ਢੂੰਡ ਹੈ ਬਿਲੋਂਗਿੰਗ ਨੂੰ ਕਿ ਵੀ ਅਸੀਂ ਕਿੱਥੇ ਬਿਲੋਂਗ ਕਰਦੇ ਹਾਂ, ਅਸੀਂ ਝੂਠੀ ਜਿਹੀ ਸਮਾਈਲ ਆਪਣੇ ਲਿਪਸ ਦੇ ਉੱਤੇ ਲੈ ਕੇ ਜਿਹੜਾ ਆਪਣੇ ਅੰਦਰ ਦੇਖ ਰਹੇ ਹੁੰਦੇ ਹਾਂ ਕਿ ਭਾਈ ਇਹ ਕਿੱਧਰ ਤੁਰੇ ਫਿਰਦੇ ਨੇ। The world celebrates my failures as though they were its greatest victories. Every stumble becomes another feast, every wound another tale of amusement. Yet I choose to live a little longer if only my suffering can spare someone else from despair. ਹੁਣ ਇਹ ਜਿਵੇਂ ਜਿਹੜੇ ਗੁਲਾਮੀ ਦੇ ਵਿੱਚ ਜਾਂ ਜਿਹੜੇ ਇੱਕ ਸਟੇਟ ਆਫ ਮਾਈਂਡ ਦੇ ਵਿੱਚ ਜੀ ਰਹੇ ਹੁੰਦੇ ਨੇ, ਜਿਨ੍ਹਾਂ ਬਾਰੇ ਹੁੰਦਾ ਹੈ ਕਿ ਵੀ ਜਿਹੜਾ ਤੋਤਾ ਪਿੰਜਰੇ ਦੇ ਵਿੱਚ ਹੈ, ਚੂਰੀ ਕੁੱਟੀ ਖਾ ਰਿਹਾ ਹੈ, ਉਹਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਹਵਾਵਾਂ ਦੇ ਵਿੱਚ ਉੱਡਦਾ ਹੈ ਤੇ ਮੈਨੂੰ ਵੀ ਕਹਿੰਦਾ ਉੱਡ, ਇਹਦੇ DNA 'ਚ ਕੋਈ ਫਰਕ ਹੈ, ਇਹਦਾ ਦਿਮਾਗ ਖਰਾਬ ਹੈ। ਬੜੀ ਵਧੀਆ ਪਿੰਜਰਾ ਹੈ, ਬੜਾ ਵਧੀਆ ਸਾਨੂੰ ਚੂਰੀ ਜਿਹੜੀ ਹੈ ਉਹ ਮਿਲ ਰਹੀ ਹੈ, ਕੋਈ ਮਾਰਨਾ ਹੀ ਨਹੀਂ ਪੈਂਦਾ, ਮਿਲਿਆ ਮਿਲਾਇਆ ਬਣਿਆ ਬਣਾਇਆ ਮਿਲਦਾ। The world celebrates my failure as though they were its greatest victories. ਜਿਹੜੀ ਸਾਡੀ ਫੇਲਿਅਰ ਹੈ ਉਹ ਦੁਸ਼ਮਣ ਦੀ ਜਿੱਤ ਹੈ। Every stumble becomes another feast, every wound another tale of amusement. ਸਾਨੂੰ ਜਿਹੜਾ ਵੀ ਜਦੋਂ ਅਸੀਂ ਰੁਕਦੇ ਹਾਂ ਜਾਂ ਡਿੱਗਦੇ ਹਾਂ ਜਾਂ ਜਿਹੜਾ ਸਾਡਾ ਕੋਈ ਜ਼ਖਮ ਹੁੰਦਾ ਹੈ, ਉਹ ਸਾਡੇ ਦੁਸ਼ਮਣ ਦੇ ਲਈ ਅਮਿਊਜ਼ਮੈਂਟ ਸੈਲੀਬ੍ਰੇਸ਼ਨ ਹੁੰਦੀ ਹੈ। ਫਿਰ ਵੀ ਮੈਂ ਲੰਬਾ ਜਿਉਣਾ ਚਾਹੁੰਦਾ, ਜੇ ਮੇਰੀ ਸਫਰਿੰਗ ਦੇ ਬਾਵਜੂਦ ਕੱਲ ਨੂੰ ਅਸੀਂ ਕੋਈ ਹੋਰ ਕੁਝ ਹਾਸਲ ਕਰ ਸਕੀਏ, ਉਹ ਕਿਸੇ ਹੋਰ ਨੂੰ ਸਮਵਨ ਐਲਸ ਫਰਮ ਡੈਸਪੇਅਰ, ਕਿਸੇ ਨੂੰ ਨਿਰਾਸ਼ਤਾ ਦੇ ਉਸ ਖੂਹ ਚੋਂ ਅਸੀਂ ਕੱਢ ਸਕੀਏ। ਹਾਊ ਲੌਂਗ ਮਸਟ ਦਿਸ ਰੋਡ ਸਟ੍ਰੈਚ ਬਿਫੋਰ ਮੀ, ਵੇਅਰ ਡਜ਼ ਇਟ ਐਂਡ, I do not know. Only you, O Lord, can see beyond the horizon, hidden from mortal eyes. But tonight, my prayer is no longer for myself. O God, hear the cry of my people. ਇਹ ਕਿੰਨੀ ਲੰਬੀ ਸੜਕ ਹੈ, ਕਿੱਥੇ ਤੱਕ ਜਾਣੀ ਹੈ ਗੁਲਾਮੀ ਦੀ, ਇਹ ਸਾਰੇ ਦੀ, ਕਿੱਥੇ ਇਹਨੇ ਮੁੱਕਣਾ ਮੈਨੂੰ ਨਹੀਂ ਪਤਾ, ਪਰ ਹੇ ਵਾਹਿਗੁਰੂ ਮੈਂ ਇੰਨਾ ਜਾਣਦਾ ਕਿ ਇਸ ਹੋਰਾਈਜ਼ਨ ਹਿਡਨ ਫਰੋਮ ਮੋਰਟਲ ਆਈਜ਼ ਕੇ ਇਹ ਜਿਹੜਾ ਮੇਰੀਆਂ ਦੁਨਿਆਵੀ ਅੱਖਾਂ ਜਿਹਨੂੰ ਨਹੀਂ ਦੇਖ ਸਕਦੀਆਂ, ਪਰ ਅੱਜ ਮੈਂ ਅਰਦਾਸ ਦੇ ਵਿੱਚ ਜੁੜ ਰਿਹਾ ਆਪਣੇ ਲਈ ਨਹੀਂ। ਓ ਗॉड ਹੀਅਰ ਦਾ ਕਰਾਈ ਆਫ ਮਾਈ ਪੀਪਲ, ਮੇਰੇ ਲੋਕਾਂ ਦੀ ਅਰਦਾਸ ਸੁਣੋ ਹੇ ਵਾਹਿਗੁਰੂ। ਬਿਲਕੁਲ। ਅਵੇਕਨ ਦਾ ਹਾਰਟਸ ਦੈਟ ਹੈਵ ਫੋਰਗੋਟਨ the strength you placed within them. Raise those who have grown accustomed to carrying chains as though they were ornaments. Teach them that submission is injustice, was never the destiny you wrote for mankind. ਇਹ ਹੁਣ ਅਰਦਾਸ ਕੀ ਹੈ ਵਾਹਿਗੁਰੂ ਦੇ ਚਰਨਾਂ 'ਚ। Awaken the hearts that have forgotten. ਉਹਨਾਂ ਦਿਲਾਂ ਦੇ ਵਿੱਚ ਜ਼ੁੰਬਸ਼ ਪੈਦਾ ਕਰੋ ਜਿਨ੍ਹਾਂ ਨੂੰ ਸਭ ਕੁਝ ਭੁੱਲਿਆ ਹੋਇਆ। The strength you placed within them, ਜਿਹੜੀ ਤਾਕਤ ਤੁਸੀਂ ਉਹਨਾਂ ਦੇ ਦਿਲਾਂ ਦੇ ਵਿੱਚ, ਗੁਰਦਿਆਂ ਦੇ ਵਿੱਚ
ਉਹਨਾਂ ਦੇ ਰਗੋ ਰੇਸ਼ੇ 'ਚ ਰੱਖੀ ਸੀ, ਉਸ ਤੋਂ ਇਹ ਬੇਖਬਰ ਨੇ। raise those who have grown accustomed to carrying chains as though they were ornaments। ਜਿਹੜੇ ਪੈਰਾਂ 'ਚ ਪਈਆਂ ਬੇੜੀਆਂ ਨੂੰ ਸਮਝਦੇ ਨੇ ਕਿ ਇਹ ਤਾਂ ਉਹਨਾਂ ਦੇ ਗਹਿਣੇ ਨੇ। ਇੱਕ ਤਾਂ ਹੈ ਕਿ ਤੁਸੀਂ ਸਫਰਿੰਗ ਦੇ ਵਿੱਚ ਮੁਸਕਰਾਉਂਦੇ ਹੋ, ਰੈਵੋਲੂਸ਼ਨਰੀ ਸਮਝਦਾ ਹੈ, ਉਹਨੂੰ ਹਥਕੜੀਆਂ ਜਾਂ ਚੇਨਸ ਡਰਾ ਨਹੀਂ ਸਕਦੀਆਂ। ਇੱਕ ਉਹ ਸਮਝਦਾ ਹੈ, ਇੱਕ ਉਹ ਨੇ ਜਿਹੜੇ ਗੁਲਾਮੀ ਨੂੰ ਹੀ ਇਹ ਸਮਝਦੇ ਨੇ ਵੀ ਇਹ ਤਾਂ ਸਾਡੀ ਮੌਜ ਹੈ। ਦੇਖੋ ਜੀ, ਸਾਡੇ ਵੱਡੇ ਵੱਡੇ ਘਰ ਨੇ, ਗੱਡੀਆਂ ਨੇ, ਕੌਣ ਹੈ, ਸਾਨੂੰ ਕੌਣ ਰੋਕਦਾ ਹੈ ਜੀ, ਅਸੀਂ ਤਾਂ ਬਹੁਤ ਆਜ਼ਾਦ ਜੀ ਰਹੇ ਹਾਂ ਜੀ। ਇਹ ਤੁਹਾਨੂੰ ਆਮ ਮਿਲੇਗਾ ਉੱਥੇ ਜਿਹੜੇ ਲੋਕ ਚੰਦ ਸਿੱਕੇ ਜਿਨ੍ਹਾਂ ਕੋਲ ਵਾਧੂ ਨੇ। Teach them that submission to injustice was never the destiny you wrote for mankind। हे ਵਾਹਿਗੁਰੂ, ਉਹਨਾਂ ਨੂੰ ਦੱਸ ਕਿ ਜਿਹੜੀ ਤੁਸੀਂ ਇਨਸਾਨੀ ਜੂਸ ਦੇ ਵਿੱਚ ਲਿਖਿਆ ਸੀ, ਇਹ ਨਹੀਂ ਸੀ ਕਿ ਭਾਈ ਤੁਸੀਂ ਅਨਿਆਂ ਦੇ ਸਾਹਮਣੇ, ਜ਼ਬਰ ਦੇ ਸਾਹਮਣੇ, ਜ਼ੁਲਮ ਦੇ ਸਾਹਮਣੇ ਜਿਹੜਾ ਆਪਣੇ ਆਪ ਨੂੰ ਝੁਕਾ ਦਿਓ। ਇਹ ਤੁਹਾਡੇ ਲਈ ਨਹੀਂ ਸੀ ਲਿਖਿਆ ਹੋਇਆ, ਤੁਹਾਡੇ ਲਈ ਤਾਂ ਇਨਜਸਟਿਸ ਦੇ ਖਿਲਾਫ ਖਲੋਣਾ ਲਿਖਿਆ ਹੋਇਆ ਹੈ। I have spoken until my voice has become weary. I have reminded them until my words have dissolved into the wind. Still, many neither listen nor understand. They endure every hardship in silence, accept every rebuke as though it were a reward, and mistake resignation for peace। ਮੈਂ ਆਪਣਾ ਵਾਹ ਲਾਇਆ, ਜਿੰਨੀ ਕਿ ਮੇਰੀ ਆਵਾਜ਼ ਦਮ ਸੀ, ਮੈਂ ਉਹਨਾਂ ਨੂੰ ਯਾਦ ਕਰਵਾਇਆ ਜਿੰਨੇ ਕਿ ਮੇਰੇ ਲਫ਼ਜ਼ਾਂ ਦੇ ਵਿੱਚ ਲਫ਼ਜ਼ ਬਚੇ ਸੀ। ਮੈਂ ਆਪਣੇ ਆਪ ਨੂੰ ਹਵਾਵਾਂ ਦੇ ਹਵਾਲੇ ਕਰਦੇ ਹਾਂ, ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਬਹੁਤਿਆਂ ਨਾ ਸੁਣਦੇ ਨੇ ਨਾ ਸਮਝਦੇ ਨੇ। ਦੇ ਐਂਡਿਓਰ ਹੈ, ਜੋ ਉਹਨਾਂ ਦੇ ਉੱਤੇ ਜ਼ੁਲਮ ਵੀ ਹੋ ਰਹੇ ਨੇ, ਚੁੱਪ ਚੁਪੀਤੇ ਉਹਨੂੰ ਜਰੀ ਜਾਂਦੇ ਨੇ। ਉਹ ਈਵਨ ਜਿਹੜੇ ਉਹਨਾਂ ਨੂੰ ਰਿਬਿਊਕ ਜਾਂ ਉਹਨਾਂ ਨੂੰ ਦੀ ਤਾੜਨਾ ਕੀਤੀ ਜਾਂਦੀ ਹੈ, ਉਹਨੂੰ ਵੀ ਸਮਝਦੇ ਨੇ ਵੀ ਇਹ ਇੱਕ ਤੋਹਫਾ ਹੈ ਜੀ, ਇਹ ਜਿਹੜਾ ਹੈ। ਐਂਡ ਮਿਸਟੇਕ ਰੈਜ਼ਿਗਨੇਸ਼ਨ ਫॉर ਪੀਸ। ਔਰ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਸਬਮਿਟ ਕੀਤਾ ਹੋਇਆ ਹੈ ਜ਼ੁਲਮ ਦੇ ਸਾਹਮਣੇ, ਔਰ ਉਹਦੇ 'ਚ ਇੱਕ ਕੁਆਇਟਨੈਸ ਹੈ, ਉਹ ਸਮਝਦੇ ਨੇ ਵੀ ਇਹੀ ਸਾਡੇ ਲਈ ਅਮਨ ਹੈ। ਓ ਲਾਰਡ, ਵਾਈ ਡਜ਼ ਮਾਈ ਹਾਰਟ ਬਰਨ while theirs has learned to sleep? Why can I not accept defeat as easy as they do? And why can they not dream of the freedom that keeps me awake each night? ਹੁਣ ਇਹ ਪ੍ਰੇਅਰ ਹੈ ਰੱਬ ਦੇ, ਜਿਵੇਂ ਜਿਹੜਾ ਇੱਕ ਜਾਗਰਤ ਅਵਸਥਾ ਦਾ ਇਨਸਾਨ ਹੁੰਦਾ ਹੈ, ਉਹ ਰੱਬ ਦੇ ਨਾਲ ਗੱਲਾਂ ਕਰਦਾ ਹੈ। ਉਹ ਜਦੋਂ ਚਾਰ ਚਫੇਰੇ ਗਾਫਲਾਂ ਨੂੰ ਦੇਖਦਾ ਹੈ ਤੇ ਉਹ ਕਹਿੰਦਾ, ਉਹ ਲਾਰਡ, ਵਾਈ ਡਜ਼ ਮਾਈ ਹਾਰਟ ਬਰਨ? ਮੇਰੇ ਦਿਲ 'ਚ ਕਿਉਂ ਇਹ ਤੜਪ ਹੈ? ਮੇਰਾ ਦਿਲ ਹੀ ਕਿਉਂ ਜਿਹੜਾ ਹੈ ਉਹ ਲੁਇਆ ਹੋਇਆ ਹੈ ਇਸ ਸਾਰੇ ਨੂੰ, ਗੁਲਾਮੀ ਨੂੰ ਖਤਮ ਕਰਨ ਦੇ ਲਈ। ਵਾਈਲ ਦੇਅਰ ਹੈਜ਼ ਲਰਨ ਟੂ ਸਲੀਪ, ਉਹ ਤਾਂ ਬੇਖਬਰ ਘੁਰਾੜੇ ਮਾਰ ਰਹੇ ਨੇ, ਉਹਨਾਂ ਨੂੰ ਕੋਈ ਚੀਜ਼ ਬੇਚੈਨ ਨਹੀਂ ਕਰ ਰਹੀ। ਵਾਈ ਕੈਨ ਆਈ ਨਾਟ ਐਕਸੈਪਟ ਡਿਫੀਟ ਐਜ਼ ਦੇ ਈਜ਼ੀਲੀ ਆਰ ਦੇ ਡੂ? ਜਿਵੇਂ ਉਹਨਾਂ ਨੇ ਹਾਰ ਮੰਨ ਲਈ ਹੈ, ਮੈਂ ਕਿਉਂ ਨਹੀਂ ਮੰਨ ਸਕਦਾ? ਐਂਡ ਵਾਈ ਕੈਨ ਦੇ ਨਾਟ ਡਰੀਮ, ਉਹਨਾਂ ਨੂੰ ਕਿਉਂ ਨਹੀਂ ਸੁਪਨੇ ਆਉਂਦੇ ਜਿਹੜੇ ਉਹਨਾਂ, ਔਰ ਦਾ ਫਰੀडम that keeps me awake each night, ਮੈਨੂੰ ਤਾਂ ਉਹ ਆਜ਼ਾਦੀ ਦੀ ਤਪਸ਼ ਤੜਪ ਜਾਗਦਿਆਂ ਰੱਖਦੀ ਹੈ। ਇਹ ਕਿਉਂ ਬੇਖਬਰ ਹੋ ਕੇ ਸੁੱਤੇ ਨੇ? ਇਹਨਾਂ ਨੂੰ ਇਹ ਕਿਉਂ ਨਹੀਂ ਜਿਹੜਾ ਇਹਨਾਂ ਨੂੰ ਨਜ਼ਰ ਆਉਂਦਾ? If wisdom is what they lack, then pour it upon them like the morning rain. Open their eyes to their own worth, their own strength, their own forgotten inheritance। ਕਿ ਜੇ ਇਹਨਾਂ 'ਚ ਅਕਲ ਦੀ ਕਮੀ ਹੈ ਤੇ ਹੇ ਵਾਹਿਗੁਰੂ, ਸਵੇਰ ਦੇ ਮੀਂਹ ਵਾਂਗ ਇਹਨਾਂ ਦੇ ਉੱਤੇ ਅਕਲ ਦਾ ਫਰਾਟਾ ਮਾਰ ਕਿ ਵੀ ਇਹ ਜਾਗਣ ਉਹ ਸਾਰੇ 'ਚੋਂ, ਤਾਂ ਕਿ ਆਪਣੀਆਂ ਅੱਖਾਂ ਖੋਲ੍ਹ ਸਕਣ, ਆਪਣੀ ਤਾਕਤ ਦਾ ਅਹਿਸਾਸ ਕਰਨ, ਆਪਣੇ ਗਵਾਚੇ ਹੋਏ, ਆਪਣੇ ਭੁੱਲੇ ਹੋਏ ਵਿਰਸੇ ਨੂੰ ਉਹਨਾਂ ਨੂੰ ਨਜ਼ਰ ਆਏ ਵੀ ਅਸੀਂ ਕਿਹਨਾਂ ਦੇ ਵਾਰਿਸ ਹੈ। ਬਟ ਇਫ ਦਿਸ ਬਰਡਨ ਇਜ਼ ਟੂ ਗ੍ਰੇਟ ਫॉर ਮੀ ਅਲੋਨ, if my voice is no longer enough, then call me back into your embrace, refashion me in your divine workshop, equip me with greater courage, greater patience, greater vision, so that I may return stronger to serve my people once again। ਇਹ ਮੇਰੇ ਲਈ ਇਹ ਭਾਰ ਕੱਲਿਆਂ ਜਿਹੜਾ ਚੁੱਕਣਾ ਇਹ ਔਖਾ ਹੋ ਰਿਹਾ ਹੈ। ਜੇ ਮੇਰੀ ਆਵਾਜ਼ ਇਹਨਾਂ ਨੂੰ ਜਗਾਉਣ 'ਚ ਨਾ ਕਾਮਯਾਬ ਹੈ ਤਾਂ ਹੇ ਵਾਹਿਗੁਰੂ, ਮੈਨੂੰ ਵਾਪਸ ਆਪਣੇ ਕੋਲ ਸੱਦ, ਮੈਨੂੰ ਦੁਬਾਰਾ ਕੱਢ, ਇਹਨੇ ਆਪਣੀ ਡਿਵਾਈਨ ਵਰਕਸ਼ਾਪ ਦੇ ਵਿੱਚ ਆਪਣੀ
ਰੂਹਾਨੀ ਦੁਨੀਆ ਦੇ ਵਿੱਚ ਮੈਨੂੰ ਹੋਰ ਹੌਸਲਾ ਦੇ, ਹੋਰ ਸਿਦਕ ਸਬਰ ਦੇ, ਹੋਰ ਦੂਰ ਦ੍ਰਿਸ਼ਟੀ ਦੇ, ਤਾਂ ਕਿ ਮੈਂ ਮਜ਼ਬੂਤ ਹੋ ਕੇ ਵਾਪਸ ਇਸ ਦੁਨੀਆ ਦੇ ਵਿੱਚ ਮੁੜਾਂ, ਤਾਂ ਕਿ ਮੈਂ ਆਪਣੇ ਲੋਕਾਂ ਨੂੰ ਸਰਵ ਕਰ ਸਕਾਂ। ਡੂ ਨਾਟ let fear rule our hearts. Do not let comfort become our prison. Do not let hopelessness become the anthem of our children. हे वाहिगुरु, ਇਹ ਨਾ ਹੋਏ ਕਿ ਅਸੀਂ ਡਰ ਦੇ ਪਰਛਾਵੇਂ ਵਿੱਚ ਜੀਣਾ ਸਿੱਖ ਜਾਈਏ। ਅਸੀਂ ਇਹ ਜਿਹੜਾ ਦੁਨਿਆਵੀ ਐਸ਼ੋ ਆਰਾਮ ਹੈ, ਜਿਹੜਾ ਇੱਕ ਜਿਸ ਦੀ ਅਸੀਂ ਕੈਦ 'ਚ ਹੈ, ਉਹਦੇ 'ਚੋਂ ਹੀ ਅਸੀਂ ਜਿਹੜਾ ਸਕੂਨ ਭਾਲਣ ਲੱਗ ਜਾਈਏ। ਸਾਨੂੰ ਜਿਹੜੀ ਹੈ ਉਹ ਜਿਹੜੀ ਬੇਆਸ ਨਾ ਅਸੀਂ ਹੋਈਏ। ਇਹ ਨਾ ਹੋਏ ਕਿ ਇਹ ਬੇਆਸਾ ਹੋਣਾ ਸਾਡੇ ਬੱਚਿਆਂ ਦਾ ਰਾਸ਼ਟਰੀ ਗੀਤ ਬਣ ਜਾਏ, ਕਿ ਮਤਲਬ ਉਹਨਾਂ ਨੂੰ ਗੁਲਾਮੀ ਉਹ ਕਬੂਲਣ ਵੀ, ਇੰਜੋਏ ਵੀ ਕਰਨ, ਉਹਨਾਂ ਨੂੰ ਅਹਿਸਾਸ ਹੀ ਨਾ ਰਹੇ ਕਿ ਅਸੀਂ ਕੌਣ ਹੈ, ਸਾਡਾ ਵਿਰਸਾ ਕੀ ਹੈ। ਅਸੀਂ ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਸੰਤ ਜਰਨੈਲ ਸਿੰਘ ਪਿੰਡਰਾੜੇ, ਉਹਨਾਂ ਦੇ ਅਸੀਂ ਵਾਰਿਸ हैं। Instead, plant within us the courage to stand together, the wisdom to choose truth, the faith to overcome despair, and the unity to build a future where every child walks with dignity, where every family lives without fear, and where we become the true custodians of the land entrusted to us. हे वाहिगुरु, रहमत करो, साढ़े अंदर हौसला भरो, इकट्ठे रहन दा, स्टैंड टुगैदर। साढ़े चो सियाणप दिओ कि असी सच दी पछाण कर सकीए। वो फेथ होए साडा जिहड़ा निराशता नूं परे तक के मारे, और वो यूनिटी यकजहती होए ताकि असी अपना भविख निर्माण कर सकीए। साडा हर बच्चा स्वैमान दे नाल, डिग्निटी दे नाल इस रस्ते ते तुरे। हर परिवार बिना डर तो जिਉ सके। जिथे असी सचमुच ਜਿਹੜੀ ਇਹ ਧਰਤੀ ਹੈ, ਜਿਹੜੀ ਅਕਾਲ ਪੁਰਖ ਨੇ ਸਾਨੂੰ ਬਖਸ਼ੀ ਹੈ, ਸਾਡੀ ਪੰਜਾਬ ਦੀ ਧਰਤੀ, ਸਾਡਾ ਹੋਮਲੈਂਡ, ਉਸ ਦੇ ਅਸੀਂ ਸੱਚੀ ਵਾਰਿਸ ਬਣੀਏ, ਕਸਟੋਡੀਅਨ ਬਣੀਏ। ਬਿਲਕੁਲ। For freedom begins not with swords but with awakened minds. Nations rise not by miracles alone but by ordinary people who discover extraordinary courage. So let us rise. ਕਿ ਫਰੀडम ਤਲਵਾਰਾਂ ਦੇ ਨਾਲ ਨਹੀਂ ਸ਼ੁਰੂ ਹੁੰਦੀ, ਤਲਵਾਰ ਫੜਨ ਤੋਂ ਪਹਿਲਾਂ ਰੂਹ ਜਗਾਈ ਜਾਂਦੀ ਹੈ। ਔਰ ਜਦੋਂ ਅਸੀਂ ਰਬਾਬ ਤੋਂ ਨਗਾਰੇ ਤੱਕ ਕਹਿੰਦੇ ਹਾਂ ਤੇ ਪਹਿਲਾਂ ਉਹ ਜੁੜੀ ਹੋਈ ਰੂਹ ਹੁੰਦੀ ਹੈ, ਰੱਬ ਦੇ ਨਾਲ ਜੁੜ ਕੇ ਨਿਰਭਉ ਨਿਰਵੈਰ ਹੋਈ, ਫਿਰ ਨਗਾਰੇ ਤੇ ਚੋਟ ਲੱਗਦੀ ਹੈ, ਫਿਰ ਮੀਰੀ ਪੀਰੀ ਦੀਆਂ ਤਲਵਾਰਾਂ ਪ੍ਰਗਟ ਹੁੰਦੀਆਂ ਨੇ। ਸੋ ਫॉर ਫਰੀडम ਬਿਗਨਸ ਨਾਟ ਵਿਦ ਸਵॉर्ड्स ਬਟ ਵਿਦ ਅਵੇਕਨਡ ਮਾਈਂਡ, ਜਾਗਰੂਕ ਮਨ। नेशनस राइज नॉट बाई मिरेकल्स, कोई करिश्मे नहीं होंगे कि कौमां जागदियां ने, पर आम लोग ही जड़े ने वो उस जागृति दे झंडा बरदार होंदे ने, जिन्हां दे अंदर अकाल पुरख करज भरदा है, हौसला भरदा है। सो आओ असी खड़े होइए। राइज अबव हेट्रेड, राइज अबव इंडिफरेंस, राइज अबव द वॉइसेस दैट टेल अस वी आर बॉर्न मियरली टू एंड्योर। आओ उस सारे तो उपर उठीए, नफरत नूं छड्डीए, जिहड़ा आपसी मतभेद नूं छड्डीए, उन्हां आवाज़ां तो भी उपर उठीए जिहड़े सानूं इह कहंदे ने कि जी असी तां बस बणे ही इस लई जुत्तियां खाण लई बणे हैं। एंड्योर दा मतलब यही है कि जी सहना ही पैना जी, ये तां कर्मां दा फल है जी। नहीं, इस तो उठो। अखीरले ने उन्हां दी लाइन, फॉर वी वर क्रिएटेड टू बिल्ड, टू प्रोजेक्ट, टू इंस्पायर and to leave behind a homeland more just than one we inherited. ਅਸੀਂ ਬਣੇ हैं ਇੱਕ ਨਿਰਮਾਣ ਦੇ ਲਈ, ਰੱਖਿਆ ਦੇ ਲਈ, ਦੂਸਰਿਆਂ ਨੂੰ ਮੋਟੀਵੇਟ ਕਰਨ ਦੇ ਲਈ, ਔਰ ਆਪਣੇ ਪਿੱਛੇ ਉਹ ਆਪਣਾ ਮੁਲਕ, ਉਹ ਹੋਮਲੈਂਡ ਜਿਹੜਾ ਕਿਸੇ ਵੇਲੇ ਜਿਹੜਾ ਸਾਡਾ ਵਿਰਸਾ ਹੈ, ਜਿਸ ਤੇ ਅਸੀਂ ਕਦੇ ਮਾਲਕ ਸੀ। And when history remembers us, let it never say that we surrendered our hope. ਜਦੋਂ ਇਤਿਹਾਸ ਸਾਡੀ ਜਨਰੇਸ਼ਨ ਨੂੰ ਸਾਨੂੰ ਯਾਦ ਕਰੇ, ਉਹ ਇਹ ਨਾ ਕਹੇ ਕਿ ਜੀ ਅਸੀਂ ਬੇਆਸ ਹੋ ਗਏ ਸੀ, ਅਸੀਂ ਆਪਣੀ ਆਸ ਨੂੰ ਛੱਡ ਦਿੱਤਾ ਸੀ। ਲੈਟ ਇਟ ਸੇ ਇਨਸਟੈਡ, ਇਤਿਹਾਸ ਇਸ ਗੱਲ ਦੀ ਸਾਖੀ ਦੇ, ਪ੍ਰਮਾਣ ਦੇ, ਐਵੀਡੈਂਸ ਬਣੇ। ਲੈਟ ਇਟ ਸੇ ਇਨਸਟੈਡ
we prayed, we awakened, we stood together, and by the grace of God we rose. ਕਿ ਅਸੀਂ ਸਾਂਝੀ ਅਰਦਾਸ, ਸਾਂਝੀ ਜਾਗਰਤੀ ਔਰ ਅਸੀਂ ਖੜੇ ਹੋਏ ਉਸ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਜਿੱਤ ਹਾਸਲ ਸੋ ਕੀਤੀ। ਨਾਈਸ। ਵਾਹ। ਬਹੁਤ ਉਹਨਾਂ ਦਾ ਸ਼ਿਰਪਾਲ ਸਿੰਘ ਢਿੱਲੋਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਆਪਾਂ ਅੱਜ ਆਪਣੇ ਵਿਊਅਰਸ ਮੈਸੇਜ ਨਿਊ ਲੈਣ ਜਾ ਰਹੇ ਹਾਂ। ਸਭ ਤੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਸਕੇ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਬਲਵਿੰਦਰ ਕੌਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ। ਔਰ ਕਹਿੰਦੇ ਅੱਜ ਸ਼ਹੀਦ ਉਦਮ ਸਿੰਘ ਜੀ ਦੀ ਸ਼ਹੀਦੀ ਨੂੰ ਸੀਸ ਝੁਕਦਾ ਵਾਹਿਗੁਰੂ ਜੀ। ਔਰ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਬਿਲਕੁਲ। ਔਰ ਫਿਰ ਇਸੇ ਤਰ੍ਹਾਂ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਹਿੰਦੂ ਰਾਸ਼ਟਰ ਦਾ ਖਾਤਮਾ ਹੀ ਮਨੁੱਖਤਾ ਦੀ ਆਜ਼ਾਦੀ ਹੈ। ਹਿੰਦੁਸਤਾਨ ਦਾ ਕਾਲ ਇਜ਼ਰਾਈਲ ਨੂੰ ਹਥਿਆਰ ਦੇ ਰੂਪ ਵਿੱਚ ਦਿੱਤੀ ਮਦਦ ਬਦਲੇ ਅਰਬ ਮੁਲਕਾਂ ਦੁਆਰਾ ਰੂਸ ਅਤੇ ਚਾਈਨਾ ਦੀ ਛਤਰ ਛਾਇਆ ਹੇਠ ਹਿੰਦੁਸਤਾਨ ਦੇ ਰਾਜ ਭਾਗ ਦਾ ਵਿਨਾਸ਼ ਕਰਨ ਲਈ ਆ ਰਿਹਾ ਹੈ। ਔਰ ਫਿਰ ਇਸ ਤਰ੍ਹਾਂ ਫਾਰੂਕ ਜਿਹੜੇ ਨੇ ਉਹ ਵੀ ਕਹਿੰਦੇ ਮੋਦੀ ਨੇਤਨਯਾਹੂ ਬ੍ਰਦਰਸ ਬੋਥ ਟੈਰਰਿਸਟ ਐਂਡ ਡੇਂਜਰ ਟੂ ਹਿਊਮੈਨਿਟੀ। ਬਿਲਕੁਲ ਇਹ ਟਵਿਨ ਨੇ ਜੀ। ਔਰ ਸੁਖਜੀਵਨ ਬੱਚੂ ਜਿਹੜੇ ਥੈਂਕਸ ਕਹਿੰਦੇ ਨੇ। ਰਾਜਵਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਐਂਡ ਕਹਿੰਦੇ ਨੇ ਫਰੀडम ਇਜ਼ ਦਾ ਓਨਲੀ ਸੋਲੂਸ਼ਨ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਇੰਦਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ TV 84 US ਅੱਜ ਤੂਰ ਸਾਹਿਬ ਆ ਗਏ ਨਾ। ਫਿਰ ਅੱਛਾ। ਨੀਡ ਟੂ ਆਸਕ ਅਗੇਨ what's your plan to obtain Khalistan? Nice to sit in US in a comfortable and protective environment and talk about fairy tales. Send your son to champion the cause or shut up. ਮਨਜੀਤ ਤੂਰ ਜੀ ਤੁਹਾਡੇ ਨਾਲ ਪਹਿਲਾਂ ਤਾਂ ਵੈਲਕਮ। ਤੁਸੀਂ ਆਏ ਹੋ, ਘੱਟੋ ਘੱਟ ਇੱਕ ਵਿਊਅਰ ਤੁਸੀਂ ਵਧਾਉਂਦੇ ਹੋ। ਕਦੇ ਆਪਣੀ ਅਕਲ ਨੂੰ ਹੱਥ ਮਾਰੋ, ਕਦੇ ਆਪਣੇ ਆਪ ਨੂੰ ਆਪਣੇ ਇਕਾਂਤ 'ਚ ਬੈਠ ਕੇ ਦੇਖੋ ਕਿ ਤੁਸੀਂ ਕਿਹਦੇ ਪਿਆਦੇ ਅਣਚਾਹੇ, ਮੈਂ ਨਹੀਂ ਕਹਿੰਦਾ ਵੀ ਤੁਸੀਂ ਪੇਡ ਏਜੰਟ ਹੋ, ਪਰ ਜਿਹੜੀ ਤੁਹਾਡੀ ਥਾਟ ਪ੍ਰੋਸੈਸ ਹੈ ਇਹ ਗੁਲਾਮੀ 'ਚੋਂ ਨਿਕਲਦੀ ਹੈ। ਗੁਲਾਮਾਂ ਵਾਲਾ ਪਾਰਟ ਤੁਹਾਨੂੰ ਮੇਰੇ ਬਾਰੇ ਕੀ ਪਤਾ ਹੈ ਵੀ ਮੇਰੀ ਕੀ ਕੰਟਰੀਬਿਊਸ਼ਨ ਉੱਥੇ ਸੀ, ਇੱਥੇ ਬੈਠ ਕੇ ਅਸੀਂ ਕੀ ਕਰ ਰਹੇ ਹਾਂ। ਤੁਸੀਂ ਜਿਹਨੂੰ ਸ਼ਟ ਅਪ ਤੁਹਾਨੂੰ ਲੱਗਦਾ ਵੀ ਅੱਜ ਵੀ ਤੁਸੀਂ ਇੱਥੇ ਅਮਰੀਕਾ 'ਚੋਂ, ਜਿਵੇਂ ਤੁਸੀਂ ਕੱਲ ਕਿਸੇ 'ਚ ਲਿਖਿਆ ਸੀ ਤੁਹਾਡਾ ਬੇਟਾ ਇੱਥੇ ਪੜ੍ਹਦਾ ਹੈ, ਉੱਥੇ ਪੜ੍ਹਾਓ ਉਹਨੂੰ, ਕਾਂਚੀ ਮੂਤਰ ਵਿਸ਼ਵ ਵਿਦਿਆਲਿਆਂ ਦੇ ਵਿੱਚ ਪੜ੍ਹਾਓ। ਤੁਸੀਂ ਇੱਥੇ ਕੀ ਲੈਣ ਆਏ ਹੋ? ਅਸੀਂ ਆਏ ਹਾਂ ਇੱਕ ਮਕਸਦ ਨਾਲ ਆਏ ਹਾਂ। ਅਸੀਂ ਅਮਰੀਕਾ 'ਚ ਕੋਈ ਪੈਸਾ ਕਮਾਉਣ ਕੰਫਰਟ ਲਈ ਨਹੀਂ ਆਏ। ਅਸੀਂ ਡਾਇਸਪੋਰਾ ਦੇ ਵਿੱਚ ਜਿਹੜਾ ਰੋਲ ਹੈ ਡਾਇਸਪੋਰਾ ਸਿੱਖਾਂ ਦਾ, ਜਿਨ੍ਹਾਂ ਨੇ ਤੁਹਾਡੇ ਹਾਕਮਾਂ ਦਾ ਨੱਕ 'ਚ ਦਮ ਕੀਤਾ ਹੋਇਆ। ਤੁਹਾਡੇ ਜਿਹੜਾ ਗੰਦਾ ਏਜੰਡਾ ਸੀ 40 45 50 ਸਾਲ ਤੋਂ, ਜੋ ਤੁਸੀਂ ਏਅਰ ਇੰਡੀਆ ਦਾ ਤੁਹਾਡੇ ਮਾਲਕਾਂ ਨੇ ਕੀਤਾ, ਇੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਤੁਸੀਂ ਰੰਗੇ ਹੱਥੀਂ ਗ੍ਰਿਫਤਾਰ ਹੋਏ ਹੋ। ਤੁਹਾਡਾ ਅੱਜ ਜਿਹੜਾ ਥੂ ਦੁਨੀਆ ਤੁਹਾਡੇ ਉਸ ਹਾਕਮਾਂ ਨੂੰ ਦੂਜਿਆਂ ਨੂੰ ਕਰ ਰਹੀ ਹੈ। ਤੇ ਤੁਹਾਡੇ ਲਈ ਜੇ ਤੁਸੀਂ ਹਮਾਇਤੀ ਨਹੀਂ ਹੋ, ਘੱਟੋ ਘੱਟ ਆਪਣੀ ਜ਼ਬਾਨ ਬੰਦ ਰੱਖੋ। ਇਵੇਂ ਆ ਕੇ ਜਿਹੜਾ ਨਾ ਆਪਣਾ ਵਕਤ ਜ਼ਾਇਆ ਕਰੋ, ਤੁਸੀਂ ਉਹਨਾਂ ਦੇ ਗੁਣ ਗਾਓ, ਉਹਨਾਂ ਦੀ ਆਰਤੀ ਕਰੋ, ਜਾ ਕੇ ਗਊ ਮੂਤਰ ਦਾ ਭੋਗ ਲਾਓ, ਇੰਜੋਏ ਕਰੋ ਇੱਥੇ ਦੀਆਂ ਤਾਂ ਜਿਹੜੀਆਂ ਕੰਫਰਟ ਜਾਂ ਦੂਜੇ ਨਾਲ ਤੁਸੀਂ ਕਿਉਂ ਉਸ ਸੁਸਾਇਟੀ 'ਚ ਆ ਰਹੇ ਹੋ ਜਿਹਨਾਂ ਨੂੰ ਤੁਹਾਨੂੰ ਲੱਗਦਾ ਵੀ ਤੁਹਾਡੀ ਬੜੀ ਸੱਭਿਅਤਾ ਹੈ। ਤੁਸੀਂ ਘੱਟੋ ਘੱਟ ਸਿੱਖ ਮਾਈਂਡਸੈਟ ਨਾਲ ਸੋਚਣ ਵਾਲੇ ਨਹੀਂ ਹੋ। ਤੁਹਾਡੇ ਅੰਦਰ ਗੁਲਾਮੀ ਕੁੱਟ-ਕੁੱਟ ਕੇ ਭਰੀ ਹੋਈ ਹੈ ਔਰ ਉਹਦਾ ਹੀ ਤੁਸੀਂ ਇਜ਼ਹਾਰ ਆਪਣੀਆਂ ਲਿਖਤਾਂ ਰਾਹੀਂ ਕਰਦੇ ਹੋ। ਸੋ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਵੀ ਤੁਸੀਂ ਅਮਰੀਕਾ 'ਚ ਇਹ ਬੋਲਣ ਦਾ ਹੱਕ ਤੁਸੀਂ ਦਿੱਤਾ ਹੋਇਆ ਕਿ ਤੁਸੀਂ ਸਾਨੂੰ ਸ਼ਟ ਅਪ ਕਰਨਾ ਚਾਹੁੰਦੇ ਹੋ? ਤੁਸੀਂ ਮਤ ਆਓ, ਜੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਜਾ ਕੇ ਹਰੀ ਓਮ ਜੈ ਜਗਦੀਸ਼ ਹਰੇ ਕਰੋ। ਤੁਹਾਨੂੰ ਕਿਹਨੇ ਰੋਕਿਆ ਹੋਇਆ? ਤੁਹਾਡੇ ਕੋਲ ਆਜ਼ਾਦੀ ਹੈ ਮੁਕੰਮਲ ਕਰਨ ਦੀ। ਬਿਲਕੁਲ। ਔਰ ਆਪਣੇ TV 84 US ਦੇ ਵੀ ਸਾਡੇ ਕੋਲ ਜਿਹੜੇ ਵਿਊਅਰ ਨੇ ਉਹਦੇ ਵਿੱਚ ਸਾਡੇ ਪਹਿਲੇ ਵਿਊਅਰ ਨੇ ਲੱਖਾ ਸਿੰਘ ਜੀ, ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਧਰਮ ਸਿੰਘ ਜੀ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ। ਔਰ ਉਹ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਉਹ ਵੀ ਫਤਿਹ ਹੈ। ਅੰਦਰ ਖਾਲਸਾ ਦੇਸ਼ ਜੀ ਜਿਹੜੀ ਆਜ਼ਾਦੀ, ਜਿਹੜੀ ਪੰਜਾਬ ਦੀ ਜਿਹੜੀ ਆਜ਼ਾਦੀ ਹੈ ਉਹ ਲੋਚਦੇ ਨੇ। ਔਰ ਗੁਰਵਿੰਦਰ ਮਾਨ ਜੀ ਵੀ ਫਤਿਹ। ਔਰ ਆਫਿਸ ਜੀ ਕਹਿੰਦੇ ਕਿ ਡਾਕਟਰ ਸਾਹਿਬ ਆਪੇ ਬਣੇ ਪੰਥਕਾਂ ਕੌਮ ਦਾ ਬਹੁਤ ਨਜਾਇਜ਼ ਜਿਹੜਾ ਹੈ ਉਹ ਫਾਇਦਾ ਚੁੱਕਿਆ ਜਿੱਦਾਂ ਬਾਦਲ ਜੁੰਡਲੀ ਵਿੱਚੋਂ ਹੁਣ ਨਿਕਲਿਆ ਮਨਪ੍ਰੀਤ ਅਕਾਲੀ ਤੇ ਪੁਨਰ ਸੁਰਜੀਤ ਸਾਰੇ ਕੌਮ ਨੂੰ ਮੂਰਖ ਬਣਾਉਣ ਤੇ ਲੱਗੇ ਹੋਏ ਨੇ। ਜੀ 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 ਕੋਈ ਸਭ ਕਹਿੰਦੇ ਨੇ ਥਾਲੀ ਦੇ ਚੱਟੇ ਬੱਟੇ ਨੇ। ਬਿਲਕੁਲ। RP ਜਿਹੜੇ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਨੇ ਖਾਲਸਾ ਨੂੰ ਵੋਟ ਪਾਓ ਔਰ ਪੰਜਾਬ ਖਾਲਿਸਤਾਨ ਜਿਹੜੇ ਨੇ ਬਚਾਓ ਔਰ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਕਹਿੰਦੇ ਮੋਦੀ ਵੀ ਤੇ ਡਾਇਰ ਹੀ ਹੈ।
ਔਰ ਫਿਰ ਇਸੇ ਤਰ੍ਹਾਂ ਜਿਹੜੇ ਨੇ ਨਹੀਂ ਉਹ ਵਰਸਟ ਹੈ ਜੀ। ਉਹਨੇ ਤਾਂ ਡਾਇਰ ਤਾਂ ਇੱਕ ਲੋਕਲ ਅਫੀਸ਼ੀਅਲ ਬ੍ਰਿਗੇਡੀਅਰ ਸੀ, ਇਹਨੇ ਤਾਂ ਇਹ ਤਾਂ ਨਰਸੰਹਾਰ ਕਰਨ ਵਾਲਾ, ਜੈਨੋਸਾਈਡ ਆਫਟਰ ਜੈਨੋਸਾਈਡ। ਮਨਕੀਰਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜਗਪਾਲ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਗੁਰਦੀਪ ਸਿੰਘ ਜੀ ਵੀ ਫਤਿਹ, ਗੁਰਮੀਤ ਸਿੰਘ ਜੀ ਵੀ ਰਾਜ ਕਰੇਗਾ ਖਾਲਸਾ, ਖਾਲਸਾ ਰੈਫਰੈਂਡਮ ਜ਼ਿੰਦਾਬਾਦ, ਇੰਦਰਪ੍ਰੀਤ ਸਿੰਘ ਸੰਧੂ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ, ਮਿਸ਼ਰਾ ਸਿੰਘ ਜੀ ਵੀ ਜਿਹੜੇ ਪੰਜਾਬ ਹਾਲ ਖਾਲਿਸਤਾਨ, ਔਰ ਅਜਿਤ ਸਿੰਘ ਜੀ ਵੀ ਫਤਿਹ, ਔਰ ਫਿਰ ਇਸੇ ਤਰ੍ਹਾਂ ਮਾਈ ਪਲਵਿੰਦਰ ਸਿੰਘ ਜਿਹੜੇ ਨੇ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਬਿਕਰਮਜੀਤ ਸਿੰਘ ਜੀ ਵੀ ਇਹ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਗੁਰਮੀਤ ਸਿੰਘ ਜੀ ਨੇ ਡਾਕਟਰ ਸਾਹਿਬ ਕਰਤਾਰਪੁਰ ਸਾਹਿਬ ਲਾਂਘੇ ਸਮੇਤ ਸਿੱਖ ਕੌਮ ਦੇ ਹਰ ਮਸਲੇ ਦਾ ਹੱਲ ਹੈ, ਵਾਗਾ ਤੋਂ ਗੰਗਾ ਤੱਕ ਆਜ਼ਾਦ ਸਿੱਖ ਰਾਜ, ਖਾਲਸਾ ਜ਼ਿੰਦਾਬਾਦ। ਤੁਸੀਂ ਬਾਉਂਡਰੀ ਵੱਡੀ ਕਰਤੀ ਜਿਹਨੂੰ ਕਹਿੰਦੇ ਆਮੀਨ ਕਰਦੇ ਆ। ਵੈਸੇ ਅਸੀਂ ਵਾਗਾ ਤੋਂ ਜਮਨਾ ਤੱਕ ਹੀ ਅਜੇ ਤੱਕ ਰੱਖਿਆ ਹੋਇਆ, ਬਾਕੀ ਫਿਰ ਦੇਖਾਂਗੇ। ਬਿਲਕੁਲ। ਗੁਰਪ੍ਰਕਾਸ਼ ਸਿੰਘ ਜੀ ਜਿਹੜੇ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਕੌਰ ਜੀ ਵੀ ਫਤਿਹ ਐਂਡ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਹੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਫਿਰ ਇਸੇ ਤਰ੍ਹਾਂ ਯੂਨੀਵਰਸਲ ਜੀ ਵੀ ਖਾਲਸਾ ਜ਼ਿੰਦਾਬਾਦ, ਹੁਸਕੇ ਕਹਿੰਦੇ ਡਾਕਟਰ ਸਾਹਿਬ ਜੀ ਬਿਲਕੁਲ ਢਿੱਲੋਂ ਸਾਹਿਬ ਵਾਕਿਆ ਹੈ ਇਹ ਡਾਇਮੰਡ ਨੇ ਇਸ ਸ਼ੋਅ ਦੇ, ਸੋ ਢਿੱਲੋਂ ਸਾਹਿਬ। ਔਰ ਅਬਾਊਟ ਟਰੂਥ ਸਿੱਖੀਜ਼ਮ ਜੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਸ਼ਾਵੇਦ ਜਾਵੇਦ ਜੀ ਕਹਿੰਦੇ ਫਰੀडम ਇਜ਼ ਏ ਬਲੈਸਿੰਗ, ਔਰ ਜਗਦੀਪ ਸਿੰਘ ਜੀ ਵੀ ਫਤਿਹ, ਗੁਰਪ੍ਰੀਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕਰਨੇ ਆ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੀ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।